ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਕਿ ਸਿਹਤ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ ਹੈ। ਨੈਚੁਰਲ ਤਰੀਕੇ ਦੇ ਨਾਲ ਕੋਈ ਨਾ ਕੋਈ ਇਲਾਜ ਕਰਕੇ, ਆਯੁਰਵੈਦਿਕ ਤਰੀਕੇ ਦੇ ਨਾਲ ਕੋਈ ਜੜੀ ਬੂਟੀਆਂ ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਨੇ, ਉਹਨਾਂ ਦੇ ਨਾਲ ਇਲਾਜ ਆਪਾਂ ਆਪਣਾ ਕਿਵੇਂ ਕਰਨਾ ਹੈ, ਉਹਨਾਂ ਦੀ ਆਪਾਂ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਅਤੇ ਤੁਹਾਡੇ ਅੱਗੇ ਰਿਕੁਐਸਟ ਜ਼ਰੂਰ ਕਰਦੇ ਹਾਂ ਕਿ ਇਹ ਤੁਸੀਂ ਕਈ ਸਾਲਾਂ ਤੋਂ ਪ੍ਰੋਗਰਾਮ ਨੂੰ ਸੁਣ ਰਹੇ ਹਾਂ, ਜਿਨ੍ਹਾਂ ਨੂੰ ਕਿਸੇ ਚੀਜ਼ ਤੋਂ ਆਰਾਮ ਆਇਆ ਉਹਨਾਂ ਨੂੰ ਜ਼ਰੂਰ ਰਿਕੁਐਸਟ ਆ ਕਿ ਤੁਸੀਂ ਕਾਲ ਕਰਕੇ ਜ਼ਰੂਰ ਦੱਸਣਾ ਆ। ਮੈਨੂੰ ਤਾਂ ਤੁਸੀਂ ਦੱਸਦੇ ਹੁੰਦੇ, ਮੈਨੂੰ ਤਾਂ ਪਤਾ ਹੈ ਕਿ ਤੁਸੀਂ ਚੀਜ਼ਾਂ ਨੂੰ ਵਰਤਦੇ ਆ, ਤੁਹਾਨੂੰ ਆਰਾਮ ਆਉਂਦਾ ਆ। ਪਰ ਹੁਣ ਨਵੇਂ ਸਾਲ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ ਕਿੰਨਿਆਂ ਕੁ ਨੂੰ ਆਰਾਮ ਆਇਆ ਆ। ਤੁਹਾਡੇ ਦੱਸਣ ਨਾਲ ਹੋਰਨਾਂ ਨੂੰ ਵੀ ਆਊਗਾ। ਜੇ ਨਹੀਂ ਦੱਸਦੇ, ਆਪਾਂ ਨਹੀਂ ਕਿਸੇ ਕੋਲ ਗੱਲ ਕਰਦੇ ਵੀ ਹਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਆਰਾਮ ਆਉਂਦਾ, ਫਿਰ ਉਹ ਸੈਲਫਿਸ਼ ਹੋ ਜਾਂਦਾ ਬੰਦਾ। ਸੋ ਉਸ ਚੀਜ਼ ਤੋਂ ਆਪਾਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਜਦੋਂ ਤੁਸੀਂ ਫੀਡਬੈਕ ਦਿੰਦੇ ਹੋ, ਜਦੋਂ ਤੁਸੀਂ ਦੱਸਦੇ ਹੋ, ਅਤੇ ਉਹਦੇ ਨਾਲ ਹੋਰ ਵੀ ਲੋਕਾਂ ਨੂੰ ਬਹੁਤ ਆਰਾਮ ਆਉਂਦਾ, ਕਿਉਂਕਿ ਉਹ ਖਾਣੀਆਂ ਸ਼ੁਰੂ ਕਰ ਦਿੰਦੇ ਆ। ਕਈ ਲੋਕਾਂ ਨੂੰ ਤਾਂ ਚੀਜ਼ਾਂ ਦੇ ਨਾਮਾਂ ਦਾ ਨਹੀਂ ਪਤਾ ਸੀਗਾ, ਉਹ ਫਿਰ ਤੁਹਾਡੇ ਤੋਂ ਸੁਣ ਕੇ ਉਹ ਚੀਜ਼ਾਂ ਲੈਣੀਆਂ ਸ਼ੁਰੂ ਕਰ ਦਿੰਦੇ ਆ। ਬਾਕੀ ਮੈਡੀਕਲ ਆ, ਡਾਕਟਰਾਂ ਦੇ ਕੋਲ ਤੁਸੀਂ ਜਾਂਦੇ ਹੈਗੇ ਆ, ਤੁਹਾਡੇ ਕੋਲ ਆਪੋ ਆਪਣੇ ਐਕਸਪੀਰੀਅੰਸ ਆ, ਮੇਰੇ ਕੋਲ ਆਪਣਾ ਐਕਸਪੀਰੀਅੰਸ ਆ ਕਿ ਡਾਕਟਰ ਨੂੰ ਜੋ ਤੁਸੀਂ ਦੱਸ ਦਿੰਦੇ ਆ ਉਸ ਕੀ ਤਰ੍ਹਾਂ ਦੀ ਤੁਹਾਨੂੰ ਦਵਾਈ ਉਹ ਦੇਣੀ ਸ਼ੁਰੂ ਕਰ ਦਿੰਦੇ ਆ। ਕਿਤੇ ਕਿਤੇ ਡਾਇਗਨੋਸ ਕਰਦੇ ਆ ਕਿ ਤੁਹਾਨੂੰ ਹੋਇਆ ਕੀ ਆ, ਕਿਉਂਕਿ ਮੇਰਾ ਪਰਸਨਲ ਐਕਸਪੀਰੀਅੰਸ ਆ ਇਹ, ਮੈਂ ਆਪਣੇ ਦੀ ਗੱਲ ਕਰਦੀ ਹਾਂ, ਤੁਹਾਡਾ ਕੋਈ ਹੋਰ ਵੀ ਹੋ ਸਕਦਾ ਆ। ਤੁਸੀਂ ਇੰਨੇ ਚਿਰਾਂ ਤੋਂ ਚੀਜ਼ਾਂ ਨੂੰ ਵਰਤ ਰਹੇ ਹੋ, ਤੁਹਾਨੂੰ ਬਾਏ ਗਰਮੀ ਜ਼ਰੂਰ ਹੋ ਗਈ ਹੋਊਗੀ, ਪਰ ਇੱਥੇ ਤੱਕ ਨੌਬਤ ਨਹੀਂ ਹੋਈ ਹੋਊਗੀ ਕਿ ਤੁਸੀਂ ਖਾ ਕੇ ਬਿਮਾਰ ਹੋ ਗਏ। ਬੋਡੀ ਆਪੋ ਆਪਣੀ ਆ, ਬੋਡੀਆਂ ਸਾਡੀਆਂ ਬਿਲਕੁਲ ਡਿਫਰੈਂਟ ਆ। ਸੋ ਕੋਸ਼ਿਸ਼ ਕਰੋ ਕਿ ਜਿਨ੍ਹਾਂ ਨੂੰ ਕਿਸੇ ਵੀ ਚੀਜ਼ ਤੋਂ ਆਰਾਮ ਆਇਆ, ਇੱਕ ਤਾਂ ਹੁੰਦਾ ਨਾ, ਇੱਕ ਸਿਰਫ ਬਲੇਮ ਹੀ ਕਰੀ ਜਾਣਾ ਵੀ ਹਾਂ ਮੈਨੂੰ ਤਾਂ ਕਿਸੇ ਚੀਜ਼ ਤੋਂ ਆਰਾਮ ਹੀ ਨਹੀਂ ਆਇਆ, ਇਹਦਾ ਮਤਲਬ ਵੀ ਆਪਾਂ ਕੁਝ ਕੀਤਾ ਹੀ ਨਹੀਂ ਗਾ, ਇਹਦਾ ਮਤਲਬ ਉਹ ਤੋਂ ਨੁਕਸਾਨ ਵੀ ਨਹੀਂ ਹੋਇਆ ਆਪਾਂ ਨੂੰ। ਸੋ ਉਹ ਜ਼ਰੂਰ ਕੋਸ਼ਿਸ਼ ਕਰਿਓ ਕਿ ਦੱਸਣ ਦੀ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਕੋਈ ਫਰਕ ਪੈਂਦਾ ਆ। ਕਾਲ ਕਰ ਸਕਦੇ ਹੋ 4082725200। ਇਸ ਦੇ ਵਿੱਚ ਹੀ ਦੱਸੀਏ, ਸਾਡੇ ਕੋਲ ਕੋਈ ਇੰਨੀ ਦੇਰ ਤੋਂ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਡਿਗਰੀ ਹੋਵੇ। ਇਹ ਸਿਰਫ ਜਿਹੜੀਆਂ ਹੋਮ ਰੈਮਡੀਜ਼ ਅਸੀਂ ਯੂਜ਼ ਕਰਦੇ ਹਾਂ, ਹਜ਼ਾਰਾਂ ਸਾਲਾਂ ਤੋਂ ਇਹਨਾਂ ਚੀਜ਼ਾਂ ਨੂੰ ਵਰਤਿਆ ਜਾ ਸਕਦਾ ਹੈ। ਅਤੇ ਮੈਂ ਆਸ ਕਰਦੀ ਕਿ ਅੱਜ ਜਿਨ੍ਹਾਂ ਦੇ ਬਿਜ਼ਨਸ ਵੀ ਵਧੇ ਇਹਨਾਂ ਚੀਜ਼ਾਂ ਨਾਲ, ਜੇ ਕੋਈ ਕਾਲ ਕਰਕੇ ਦੱਸੇ ਵੀ ਹਾਂ ਭਾਈ ਸਾਨੂੰ ਵੀ ਫਾਇਦਾ ਹੋਇਆ ਬਿਜ਼ਨਸ ਦੇ ਵਿੱਚ। ਨਹੀਂ ਤਾਂ ਇਹ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਸਾਨੂੰ ਨਾਂ ਨਹੀਂ ਆਉਂਦੇ ਨਾ, ਸਟੋਰਾਂ ਦੇ ਵਿੱਚ ਦੇਖਣ ਨੂੰ ਨਹੀਂ ਸੀ ਮਿਲਦੀਆਂ। ਅੱਜ ਇੰਡੀਆ ਦੇ ਵਿੱਚ ਬੈਠੇ ਸਪਲਾਇਰ ਵੀ ਇਸ ਪ੍ਰੋਗਰਾਮ ਨੂੰ ਸੁਣਦੇ ਆ। ਉਹ ਜਿਹੜੀ ਚੀਜ਼ ਆਪਾਂ ਇੱਥੇ ਦੱਸਦੇ ਕੋਈ ਨਵੀਂ ਹੁੰਦੀ ਆ, ਉਹਨੂੰ ਉਹ ਪੈਕ ਕਰਕੇ ਨਾ ਜਲਦੀ ਉਹ ਇੱਥੇ ਸਟੋਰਾਂ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੇ ਆ। ਸੋ ਇਕੱਲਾ ਤੁਹਾਨੂੰ ਹੀ ਆਰਾਮ ਨਹੀਂ ਆਇਆ, ਕਈਆਂ ਨੂੰ ਇਸ ਤਰ੍ਹਾਂ ਉਹਨਾਂ ਦੇ ਵੀ ਬਿਜ਼ਨਸ ਦੇ ਵਿੱਚ ਵਾਧਾ ਵੀ ਹੋਇਆ ਸਟੋਰਾਂ ਵਾਲਿਆਂ ਦੇ। ਪਰ ਕਈ ਵਾਰ ਅਸੀਂ ਗੱਲਾਂ ਕਹਿਣ ਨੂੰ ਰਾਜ਼ੀ ਨਹੀਂ ਹੁੰਦੇ ਇਹ ਵੀ ਸਾਨੂੰ ਵੀ ਫਾਇਦਾ ਹੋਇਆ, ਸਾਨੂੰ ਵੀ ਫਾਇਦਾ ਹੋਇਆ ਕਿਸੇ ਚੀਜ਼ ਦਾ, ਕਿਉਂਕਿ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਕਨੈਕਟ ਹੈਗੀਆਂ। ਅਤੇ ਜਿੰਨੇ ਵੀ ਤੁਸੀਂ ਹੋਲਡ 'ਤੇ ਆ, ਪਲੀਜ਼ ਆਪਣੀ ਫੀਡਬੈਕ ਜ਼ਰੂਰ ਦੇ ਕੇ ਜਾਣੀ ਆ, ਫੀਡਬੈਕ ਜ਼ਰੂਰ ਦੇਣੀ ਆ, ਦੱਸਣਾ ਆ ਤੁਹਾਨੂੰ ਤੁਸੀਂ ਕੋਈ ਚੀਜ਼ ਲਈ ਸੀ, ਤੁਹਾਨੂੰ ਕਿਸੇ ਬਿਮਾਰੀ ਤੋਂ ਆਰਾਮ ਆਇਆ ਆ। ਬਹੁਤ ਸਾਰੇ ਲੋਕਾਂ ਨੂੰ ਆਰਾਮ ਵੀ ਆਇਆ ਜਿਹੜੇ ਤੁਸੀਂ ਕਾਲ ਹੁਣ ਵੀ ਕਰ ਰਹੇ ਹੋਵੋਗੇ, ਸਾਰੀਆਂ ਲਾਈਨਾਂ ਬਿਜ਼ੀ ਆ। ਤੁਸੀਂ ਵਾਰੀ ਕਾਲ ਕਰਦੇ ਜਾਣਾ, ਜਿਉਂ ਕਾਲਾਂ ਕੋਈ ਗੱਲ ਕਰਕੇ ਹਟਦਾ ਆ, ਤੁਸੀਂ ਜ਼ਰੂਰ ਕੋਸ਼ਿਸ਼ ਕਰਦੇ ਰਹਿਣਾ ਆ ਅਤੇ ਕਾਲ ਕਰਕੇ ਤੁਸੀਂ ਆਪਣੀ ਫੀਡਬੈਕ ਪਲੀਜ਼ ਜ਼ਰੂਰ ਦੇਣੀ। ਪੰਜਾਬੀ ਰੇਡੀਓ ਜੁਆਸੇ ਨੂੰ ਤੁਸੀਂ ਸੁਣ ਰਹੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਹੋਰ ਵੱਖ-ਵੱਖ ਸਾਧਨਾਂ ਰਾਹੀਂ ਤੁਸੀਂ ਪੰਜਾਬੀ ਰੇਡੀਓ ਜੁਆਸੇ ਨੂੰ ਸੁਣਦੇ ਹੋ, ਇਸ ਦੇ ਨਾਲ ਜੁੜਦੇ ਹੋ। ਆਪ ਸਭ ਨੂੰ ਜੀ ਆਇਆਂ। ਤੁਸੀਂ ਅੱਗੋਂ ਪਿੱਛੋਂ ਵੀ ਸੁਣਦੇ ਹੋ, ਤੁਸੀਂ ਇਸ ਦਾ ਰਿਪੀਟ ਵੀ ਸੁਣਦੇ ਹੋ। ਰਿਪੀਟ ਐਤਵਾਰ ਨੂੰ ਰਾਤ ਨੂੰ ਕੀਤਾ ਜਾਂਦਾ ਆ, ਪਰ ਉਸ ਵਿੱਚ ਅਸੀਂ ਕੋਈ ਕਾਲ ਨਹੀਂ ਲੈਂਦੇ। ਇੰਨੀ ਦੇਰ ਤੋਂ ਕਹਿੰਦੇ ਆ, ਫਿਰ ਵੀ ਉਸ ਵੇਲੇ ਕਾਲਾਂ ਬਹੁਤ ਆਉਂਦੀਆਂ ਆ। ਧਿਆਨ ਨਾਲ ਜ਼ਰੂਰ ਸੁਣਿਆ ਕਰੋ ਕਿ ਉਸ ਵੇਲੇ ਐਤਵਾਰ ਨੂੰ ਕੋਈ ਕਾਲ ਨਹੀਂ ਲੈਂਦੇ। ਇਹਦਾ ਰਿਪੀਟ ਤੁਸੀਂ ਫੋਨ ਦੇ ਉੱਤੇ ਅਪਲੋਡ ਕਰ ਦਿੱਤਾ ਜਾਂਦਾ, ਉੱਤੇ ਸੁਣ ਸਕਦੇ ਹੋ। ਜਿਨ੍ਹਾਂ ਦੇ ਕੋਲ ਐਪ ਡਾਊਨਲੋਡ ਕੀਤੀ ਹੋਈ ਆ, ਤੁਸੀਂ ਐਪ ਦੇ ਉੱਤੇ ਵੀ ਜਾ ਕੇ ਜਿਹੜੇ ਰਿਕਾਰਡਡ ਪ੍ਰੋਗਰਾਮ ਆ ਉਹਨਾਂ ਨੂੰ ਤੁਸੀਂ ਸੁਣ ਸਕਦੇ ਹੋ। ਜੇ ਨਹੀਂ ਪਤਾ ਕਿਵੇਂ ਸੁਣਨੇ ਆ, ਉਹ ਤੁਸੀਂ ਕਾਲ ਕਰਕੇ ਵੀ ਪਤਾ ਕਰ ਸਕਦੇ ਆ ਪ੍ਰੋਗਰਾਮ ਤੋਂ ਬਾਅਦ ਇਹ ਪੋਡਕਾਸਟ 'ਤੇ ਕਿਵੇਂ ਸੁਣਨੇ ਆ ਪ੍ਰੋਗਰਾਮ। 4082725200 ਪੰਜਾਬੀ ਰੇਡੀਓ ਜੁਆਸੇ ਨੂੰ ਤੁਸੀਂ ਸੁਣਦੇ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਿਸੇ ਕਾਰਾਂ ਦੇ ਵਿੱਚ ਪੰਜਾਬੀ ਰੇਡੀਓ ਜੁਆਸੇ ਚੱਲਦਾ ਆ, ਉੱਥੇ ਤੁਸੀਂ ਉਸ ਦੇ ਨਾਲ ਉੱਥੇ ਜੁੜਦੇ ਹੋ ਜੀ। ਅਤੇ ਹੁਣ ਅਸੀਂ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ, ਅਤੇ ਖਿਆਲ ਰੱਖਿਓ ਕਿ ਇਸ ਚੀਜ਼ ਦਾ ਕਿ ਫੀਡਬੈਕ ਜ਼ਰੂਰ ਦੇਣੀ ਆ ਕਿ ਤੁਹਾਨੂੰ ਕਿਹੜੀ ਚੀਜ਼ ਤੋਂ ਕੱਲ੍ਹ ਆਰਾਮ ਆਇਆ। ਸੁਖਵੰਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੈਪੀ ਨਿਊ ਈਅਰ ਜੀ। ਤੁਹਾਨੂੰ ਵੀ ਥੈਂਕ ਯੂ। ਹਾਂਜੀ, ਮੈਂ ਪੁੱਛਣਾ ਸੀ ਜੀ, ਮੇਰੀ ਸੱਜੀ ਲੱਤ ਬਹੁਤ ਦੁਖਦੀ ਹੈ, ਉਹਨੂੰ ਸੈਂਟਿਕ ਪੇਨ ਜਿਹੜੀ ਕਹਿੰਦੇ ਉਹ ਸ਼ੈਟਿਕ ਪੇਨ।
ਹਾਂਜੀ ਸੈਟਿਕਾ, ਹਾਂਜੀ। ਤੇ ਉਹ ਡਾਕਟਰ ਨੂੰ ਦਿਖਾਇਆ ਸੀ, ਉਹਨਾਂ 5 ਦਿਨ ਦੀ ਗੋਲੀ ਦਿੱਤੀ, ਉਹਦੇ ਨਾਲ ਠੀਕ ਹੋ ਗਈ। ਉਹਦੇ ਬਾਅਦ ਚ ਫਿਰ ਦੁਖਣ ਲੱਗ ਪਈ ਸਾਰੀ ਲੱਤ ਨਾ, ਉੱਪਰੋਂ ਲੈ ਕੇ ਉਹ ਤੇ ਥੱਲੇ ਪੈਰ ਪੇਨ ਤੱਕ। ਕਿਲਰ ਦਿੱਤਾ ਨਾ ਤੁਹਾਨੂੰ? ਹਾਂਜੀ ਪੇਨ ਕਿਲਰ ਦਿੱਤਾ। ਮੈਂ ਸੋਚਿਆ, ਮੈਂ ਕਿਹਾ ਤਾਂ ਠੀਕ ਹੋ ਗਈ। ਤੇ ਉਹ ਜਿੱਦਣ ਗੋਲੀਆਂ ਖਤਮ ਹੋਈਆਂ ਨਾਲ ਹੀ ਦਰਦ। ਕਿਸੇ ਨੂੰ ਕੋਈ ਵੀ ਪਤਾ ਹੋਵੇ ਤਾਂ ਦੱਸੋ। ਪਤਾ ਵੀ ਹੈਗਾ ਆ, ਥੋੜੀ ਦੇਰ ਪਹਿਲੇ 1-2 ਵੀਕਾਂ ਪਹਿਲਾਂ ਦੱਸਿਆ ਵੀ ਹੈਗਾ ਕਿਸੇ ਨਹੀਂ ਜੀ, ਨੇ। ਮੇਰਾ ਤਾਂ ਸਾਰਾ ਮੈਂ ਉਹ ਆਪਣਾ ਰਿਕਾਰਡਿੰਗ ਜੋ ਦੱਸਿਆ ਸੀ ਉਹ ਤਾਂ ਮੈਂ ਕੀਤਾ। ਮੈਂ ਸਾਰਾ ਅੱਛਾ। ਸੁਣਦੀ ਹਾਂ ਪ੍ਰੋਗਰਾਮ। ਹਾਂਜੀ ਮੇਰਾ ਰਿਕਾਰਡ ਹੁੰਦਾ, ਮੈਂ ਬਾਅਦ ਚ ਵੀ ਸੁਣਦੀ ਰਹਿੰਦੀ। ਹਾਂਜੀ ਹਾਂਜੀ, ਕਿਹੜੇ ਵਾਲਾ ਤੁਸੀਂ ਕੀਤਾ ਹੈਗਾ? ਮੈਂ ਸਾਰੇ ਰਿਕਾਰਡ ਹੁੰਦੇ ਜੀ ਮੇਰੇ ਕੋਲ, ਤਾਂ ਨਹੀਂ ਸਾਲ ਨਹੀਂ ਦੇ ਨਹੀਂ, ਰਿਕਾਰਡ ਆ। ਮੈਂ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਉਹ ਕਿਹੜੇ ਦੱਸਿਆ ਸੀ ਉਹਨਾਂ ਨੇ, ਜਿਵੇਂ ਆਪਣਾ ਇੱਕ ਤਾਂ ਦੱਸਿਆ ਸੀ ਲੱਤਾਂ ਨੂੰ ਜੋੜ ਕੇ ਤੇ ਪੇਟ ਦੇ ਨਾਲ ਐਕਸਰਸਾਈਜ਼। ਲਾਉਣਾ। ਹਾਂਜੀ ਹਾਂਜੀ ਐਕਸਰਸਾਈਜ਼ ਦਾ ਦੱਸੀਆਂ ਸੀ। ਉਹ ਬੈਕ ਪੇਨ ਲਈ ਸੀ। ਹਾਂਜੀ ਹਾਂਜੀ ਹਾਂਜੀ। ਤੇ ਇੱਕ ਸੀ ਜਿਹੜਾ ਵੀ ਪੈਰ ਉੱਤੇ ਰੱਖ ਕੇ ਕਿਸੇ ਚੀਜ਼ ਦੇ, ਚੇਅਰ ਦੇ ਉੱਤੇ ਸ਼ਟਿਕਾ ਪੇਨ ਲਈ। ਹਾਂ ਹਾਂਜੀ ਹਾਂਜੀ, ਜਿਸ ਠੀਕ ਹੈ ਤਰ੍ਹਾਂ ਐਕਸ ਟਾਈਪ ਬਣਾਉਣਾ। ਜੀ ਜੀ। ਹਾਂਜੀ ਉਹ ਵੀ ਕੀਤੀਆਂ। ਹਾਂਜੀ ਆਰਾਮ ਨਹੀਂ ਆਇਆ ਤੁਹਾਨੂੰ ਹਜੇ? ਨਹੀਂ ਜੀ। ਹਾਂਜੀ ਠੀਕ ਆ। ਹੈ ਹੋਰ ਕਿਸੇ ਨੂੰ ਕੋਈ ਪਤਾ ਹੋਵੇ ਤਾਂ ਪਲੀਜ਼ ਜ਼ਰੂਰ ਪੁੱਛਦੇ ਹਾਂ ਜੀ। ਉਹਦਾ ਮੈਨੂੰ ਯਾਦ ਹੈ ਕਿ ਕਿਸੇ ਨੇ ਦੱਸਿਆ ਜ਼ਰੂਰ ਸੀ, ਕੁਛ ਚੀਜ਼ਾਂ ਵੀ ਹਾਂਜੀ ਦੱਸੀਆਂ ਦੱਸਿਆ ਸੀ। ਸੀ। ਹਾਂਜੀ ਹਾਂਜੀ ਮੇਰੇ ਕੋਲ ਤਾਂ ਰਿਕਾਰਡਿੰਗ ਬਹੁਤ ਸਾਰੀ ਪਈ, ਮੈਂ ਸਾਰੀ ਪੁਰਾਣੀ ਵੀ ਸਾਰੀ ਸੁਣੀ ਆ ਤੇ ਕੋਈ ਫਰਕ ਨਹੀਂ ਪੈ ਰਿਹਾ। ਠੀਕ ਹੈ, ਆਪਾਂ ਹੋਰ ਵੀ ਪੁੱਛ ਲੈਂਦੇ ਜੇ ਓਕੇ ਕਿਸੇ ਦੀ ਹੋਈ ਹੋਵੇ ਤਾਂ। ਥੈਂਕ ਯੂ ਜੀ, ਥੈਂਕ ਯੂ। ਸ਼ਟਿਕਾ ਪੇਨ, ਇਹਦੇ ਬਾਰੇ ਤਾਂ ਕਈ ਵਾਰੀ ਕਾਲਸ ਵੀ ਆਈਆਂ ਆ। ਇੱਕ ਦਿਨ ਤਾਂ 3 ਕਾਲਾਂ ਆ ਗਈਆਂ ਸੀ ਕਿ ਉਹਨਾਂ ਦੇ ਇਹ ਪੇਨ ਹੁੰਦੀ ਆ, ਪਰ ਆਰਾਮ ਤੇ ਜ਼ਰੂਰ ਆ ਗਿਆ ਹੋਊਗਾ। ਦੱਸ ਵੀ ਸਕਦੇ ਹਾਂ ਕਿ ਕਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਆ। ਕਿਸੇ ਵੇਲੇ ਕੁਛ ਖਾਣ ਨੂੰ ਦੱਸਿਆ ਜਾਂਦਾ, ਕਿਸੇ ਵੇਲੇ ਕੁਛ ਨਾ ਕੁਛ ਕਰਨੇ ਨੂੰ ਦੱਸਿਆ ਜਾਂਦਾ। ਬਲਵਿੰਦਰ ਕੌਰ ਜੀ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਵਧਾਈਆਂ। ਤੁਹਾਨੂੰ ਵੀ। ਹਾਂਜੀ ਜੀ, ਮੈਂ ਪੁੱਛਣਾ ਸੀਗਾ, ਹਾਂਜੀ ਇਹ ਮੈਨੂੰ ਨਾ ਹੋ ਗਿਆ 12-13 ਦਿਨ ਹੋ ਗਏ, ਥੋੜਾ ਬੁਖਾਰ ਹੋਣ ਲੱਗ ਗਿਆ ਸੀਗਾ। ਤੇ ਉਹ ਬੁਖਾਰ ਜੀ ਤਾਂ ਕਦੇ ਠੀਕ ਹੋ ਜਾਂਦਾ, ਕਦੇ ਹੋ ਜਾਂਦਾ ਸੀਗਾ। ਤੇ ਫਿਰ ਥੋੜੇ ਦਿਨਾਂ ਬਾਅਦ ਫਿਰ ਜ਼ਿਆਦਾ ਹੋ ਗਿਆ। ਤੇ ਫਿਰ ਟੈਸਟ ਕਰਵਾ ਕੇ ਆਂਦੇ ਹਸਪੀਟਲ, ਡਾਕਟਰ ਤੋਂ ਦਵਾਈ ਵੀ ਲਈ, ਐਂਟੀਬਾਇਓਟਿਕ ਲਈ, ਤੇ ਉਹਦੇ ਨਾਲ ਵੀ ਠੀਕ ਨਹੀਂ ਹੋਇਆ 4 ਦਿਨ। ਤੇ ਫਿਰ ਮੈਂ ਹਸਪੀਟਲ ਗਈ, ਉੱਥੇ ਸਾਰੇ ਟੈਸਟ ਵੀ ਕੀਤੇ ਡਾਕਟਰ ਨੇ ਪਰਸੋਂ। ਤੇ ਪਰ ਉਹ ਕਹਿੰਦੇ ਵਿੱਚ ਕੁਛ ਨਹੀਂ ਆਉਂਦਾ ਹੈਗਾ। ਤੇ ਬੁਖਾਰ ਮੇਰੇ ਇੱਕ ਵਾਰੀ ਦਿਨ ਵਿੱਚ ਜ਼ਰੂਰ ਹੁੰਦਾ ਆ, ਥੋੜਾ ਠੰਡ ਲੱਗ ਕੇ ਤੇ ਬੁਖਾਰ ਹੁੰਦਾ ਆ। ਤੇ ਫਿਰ ਉਹਦੇ ਨਾਲ ਕਮਜ਼ੋਰੀ ਕਾਫੀ ਹੋ ਗਈ, ਕਈ ਦਿਨਾਂ ਤੋਂ ਬੁਖਾਰ ਹੋਣ ਨਾਲ ਕਮਜ਼ੋਰੀ ਬਹੁਤ ਹੋ ਗਈ ਆ। ਤੇ ਮੈਂ ਉਹ ਪੁੱਛਣਾ ਵੀ ਜੇ ਕੋਈ ਦੇਸੀ, ਉਹ ਕਹਿੰਦੀ ਡਾਕਟਰ ਨੇ ਕਿਹਾ ਵੀ ਵਾਇਰਸ ਆ, ਵੀ ਆਪਣੇ ਆਪ ਠੀਕ ਹੋਣਾ, ਦਵਾਈ ਖਾਈ ਜਾਓ, ਹਨਾ। ਹਾਂਜੀ ਹਾਂਜੀ। ਮੈਂ ਭੈਣ ਜੀ ਪੁੱਛਣਾ ਚਾਹੁੰਦੀ ਹਾਂ, ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਦੇਸੀ ਇਲਾਜ ਨਾਲ ਠੀਕ ਹੋ ਸਕਦਾ ਹੈ ਤਾਂ ਜ਼ਰੂਰ ਦੱਸਣ, ਮੈਨੂੰ ਪਤਾ ਹੋਵੇ। ਜ਼ਰੂਰ ਜੀ, ਸੁਣਦੇ ਰਹੋ ਤੁਸੀਂ। ਹਾਂਜੀ, ਇੱਕ ਸਵਾਲ ਮੇਰਾ ਹੋ ਰਿਹਾ ਭੈਣ ਜੀ। ਹਾਂਜੀ ਭਰਜਾਈ ਦੇ ਜਿੱਦਾਂ ਦੁੱਧ ਦਾ ਛਾਕਾ ਲੱਗ ਗਿਆ ਤੇ ਮੂੰਹ ਦੇ ਉੱਤੇ ਛਿੱਟੇ ਪਏ ਹੱਥਾਂ ਦੇ ਤੇ ਮੂੰਹ ਦੇ ਉੱਤੇ। ਕੰਮ ਕਰਦੀ ਸੀ ਜਿੱਥੇ ਹੀਟ ਸੀਗੀ, ਤਾਂ ਉਹਦੇ ਨਾਲ ਉਹ ਜ਼ਖਮ ਹੋਣੇ ਸ਼ੁਰੂ ਹੋ ਗਏ। ਉਹ ਇਲਾਜ ਤਾਂ ਚੱਲਦਾ, ਪਰ ਡਾਕਟਰ ਕਹਿੰਦੇ ਵੀ ਹੋ ਸਕਦਾ ਦਾਗ ਪੈ ਸਕਦੀ ਮੂੰਹ ਦੇ ਉੱਤੇ। ਹਾਂਜੀ। ਇਹਨਾਂ ਦਾ ਨਹੀਂ ਕੁਛ ਵੀ ਇਲਾਜ ਹੈਗਾ, ਵੀ ਦਾਗ ਹੋ ਸਕਦਾ ਵੀ ਨਿਸ਼ਾਨ ਨਾ ਆ ਜਾਣ। ਕੋਈ ਏਦਾਂ ਦੀ ਹੈ ਦਵਾਈ? ਜ਼ਖਮ ਹਟ ਗਏ ਉਹਨਾਂ ਦੇ? ਇਹ ਜ਼ਖਮ ਹੁਣ ਠੀਕ ਹੈ, ਹਾਂਜੀ ਪਹਿਲਾਂ ਨਾਲੋਂ। ਚਲੋ ਪਰ ਠੀਕ ਹੈ, ਦਾਗ ਕਹਿੰਦੇ ਵੀ ਨਹੀਂ ਠੀਕ ਹੋ ਸਕਦੇ, ਵੀ ਹੋ ਸਕਦੇ ਕੋਈ ਦਵਾਈ ਹੋਵੇ ਵੀ ਜਿਹਦੇ ਨਾਲ। ਨਹੀਂ, ਉਹ ਡਾਕਟਰ ਕੋਈ ਨਹੀਂ ਹੁੰਦਾ ਕੁਛ ਵੀ। ਜੇ ਕੋਈ ਦਾਗ ਪੈ ਜਾਏ, ਕੋਈ ਦੇਸੀ ਤਰੀਕਾ ਹੀ ਵਰਤਣਾ ਪਊਗਾ। ਆਪਾਂ ਜ਼ਰੂਰ ਪੁੱਛਦੇ ਹਾਂ। ਜ਼ਰੂਰ ਦੱਸੋ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਜਿਹੜਾ ਬੁਖਾਰ ਚੜ੍ਹਦਾ, ਉਹਦੇ ਤੋਂ ਕਿਸੇ ਨੇ ਇਹ ਵੀ ਦੱਸਿਆ ਸੀਗਾ ਕਿ ਜਿਹੜਾ ਕੋਕੋਨਟ ਵਾਟਰ ਆ ਉਹਨੂੰ ਪੀਂਦੇ ਰਹੋ, ਉਹਦੇ ਨਾਲ ਵੀ ਫਰਕ ਪੈਂਦਾ ਆ। ਫਰਕ ਕਿਉਂ ਪੈਂਦਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਗਾ, ਪਰ ਹੋਰ ਵੀ ਕਈ ਕੁਛ ਦੱਸਿਆ ਗਿਆ। ਦੇਖਦੇ ਹਾਂ ਜੀ ਹੋਰ ਕੌਣ ਕੀ ਦੱਸਦਾ ਹੈਗਾ। ਹਰਭਜਨ ਕੌਰ। ਸਤਿ ਸ੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ, ਜਿਹੜੀ ਕੁੜੀ ਦੱਸਦੀ ਸੀ ਮੇਰੇ ਕੰਨਾਂ ਦੇ ਪਿੱਛੇ ਹੈਗੀਆਂ ਗੈਲਟੀਆਂ ਆ, ਹਾਂਜੀ, ਉਹ ਹਜੀਰਾਂ ਹੁੰਦੀਆਂ ਆ। ਠੀਕ ਆ। ਤੇ ਉਹ ਨਾ ਆਪਰੇਸ਼ਨ ਨਾਲ ਆਰਾਮ ਆਉਂਦਾ, ਨਾ ਦਵਾਈਆਂ ਨਾਲ। ਤੇ ਮੇਰਾ ਤਾਂ ਢੋਲਣਵਾਲ ਗਈ ਸੀ ਜਗਰਾਉਂ ਤੋਂ। ਉਹ ਇੱਥੇ ਹੈਗੇ ਆ, ਇੱਥੇ ਪੁੱਛਦੇ ਆ ਵੈਸੇ। ਨਾ ਦੱਸ ਦਿਨੀ ਤੁਹਾਨੂੰ, ਜਗਰਾਉਂ ਤੋਂ ਢੋਲਣਵਾਲ ਨੂੰ ਇੱਕ ਸੜਕ ਜਾਂਦੀ ਆ। ਢੋਲਣਵਾਲ ਪਿੰਡ ਵਾ, ਉੱਥੇ ਜਾ ਕੇ ਵੱਡੀ ਸਾਰੀ ਸਰਾਂ ਆ, ਸ਼ਨੀਚਰਵਾਰ ਨੂੰ ਜਾਈਦਾ ਆ। ਰਾਤ ਨੂੰ ਬਹੁਤ ਉੱਥੇ ਸੰਗਤ ਹੁੰਦੀ ਆ। ਠੀਕ ਹੈ। ਤੇ ਉੱਥੇ 4 ਵਜੇ ਉਹ ਫੇਰ ਨਾ ਡਾਰ ਬੰਨ ਕੇ ਛਿੱਟਾ ਦੇ ਦਿੰਦੇ ਆ ਵਰਤ ਦਾ, ਤੇ ਕੌਡੀਆਂ ਬੰਨ ਦਿੰਦੇ ਆ। ਤੇ ਫੇਰ 4 ਵਜੇ ਉਹ ਉੱਥੇ ਮੋਹਰੇ ਫੇਰ ਲੋਕ ਆ ਜਾਂਦੇ ਆ, ਮੋਹਰੇ ਟਾਂਗੇ ਖੜੇ ਹੁੰਦੇ, ਟੈਂਪੂ ਖੜੇ ਹੁੰਦੇ, ਤੇ ਆਣ ਕੇ ਜਗਰਾਉਂ ਇੱਕ ਬੰਦੇ ਨੂੰ ਰੋਟੀ ਉੱਥੇ ਫਿਰਦੇ ਰੋਟੀ ਖਾਣ ਵਾਲੇ। ਹਾਂ, ਠੀਕ ਹੈ ਹਰਭਜਨ ਕੌਰ ਜੀ। ਆਪਾਂ ਜ਼ਰੂਰ ਤੁਹਾਡੇ ਅੱਗੇ ਰਿਕੁਐਸਟ ਕਰਦੇ ਹਾਂ ਕਿ ਜੇ ਕਿਸੇ ਇਲਾਜ ਦਾ ਪਤਾ ਹੁੰਦਾ ਤੇ ਜ਼ਰੂਰ ਦੱਸ ਦਿਆ ਕਰੋ। ਹਰਪ੍ਰੀਤ ਕੌਰ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਬਲਮਸ ਹੈ ਜੋ ਸਵੈਲਿੰਗ ਨਾਲ ਦੋ ਪ੍ਰੋਡਕਟ, ਕਿਸੇ ਨੂੰ ਪਤਾ ਹੋਏ ਕੋਈ ਦੇਸੀ ਨੁਸਖਾ ਤਾਂ ਪਲੀਜ਼ ਦੱਸ ਦੇ। ਯੂਰਿਨ ਤੋਂ ਕੀ ਹੋ ਰਿਹਾ ਤੁਹਾਡੇ? ਵਾਸ਼ਰੂਮ ਨਹੀਂ ਆਉਂਦਾ ਨਾ, ਅੱਛਾ, ਵਾਸ਼ਰੂਮ ਸਟਾਪ ਹੋ ਜਾਂਦਾ, ਫਿਰ ਬ੍ਰੇਨ 'ਚ ਸਵੈਲਿੰਗ ਹੋ ਜਾਂਦੀ। ਤੁਸੀਂ ਡਾਕਟਰ ਤੋਂ ਕਿਡਨੀ ਚੈੱਕ ਕਰਾਈ ਹੈ? ਹਾਂਜੀ, ਡਾਕਟਰ ਕੋਲੋਂ ਚੈੱਕ ਕਰਾਈ ਹੈ। ਕੀ ਕਹਿੰਦੇ ਆ? ਉਹ ਠੀਕ, ਡਾਕਟਰ ਕਹਿੰਦੇ ਠੀਕ ਹੈ, ਕਿਡਨੀ ਠੀਕ ਆ? ਹਾਂਜੀ ਠੀਕ ਹੈ,
ਠੀਕ ਹੈ, ਉਹਦਾ ਇਲਾਜ ਪਹਿਲਾਂ ਦੱਸਿਆ ਸੀ, ਜਿਨ੍ਹਾਂ ਨੂੰ ਯੂਰਿਨ ਨਹੀਂ ਆਉਂਦਾ, ਪਿਸ਼ਾਬ ਨਹੀਂ ਆਉਂਦਾ, ਉਸ ਦਾ ਇਲਾਜ ਦੱਸਿਆ ਸੀ। ਸ਼ਾਇਦ ਅੱਜ ਵੀ ਤੁਹਾਨੂੰ ਕੋਈ ਦੱਸਦਾ, ਸੁਣਦੇ ਜ਼ਰੂਰ ਆਇਓ। ਓਕੇ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਦੱਸਿਆ ਜ਼ਰੂਰ ਗਿਆ, ਜ਼ਰੂਰ ਦੱਸਦਾ ਜੀ ਜੇ ਕਿਸੇ ਨੂੰ ਪਤਾ ਹੋਇਆ। ਜਗੀਰ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਵੇਂ ਸਾਲ ਦੀਆਂ ਵਧਾਈਆਂ ਬਹੁਤ ਬਹੁਤ ਤੁਹਾਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਮੈਂ ਇੱਕ ਪੁੱਛਣਾ ਆ, ਸਾਡੇ ਨਾ ਜਿੱਦਾਂ ਮੇਰੀ ਭਾਣਜੀ ਆ, ਉਹ ਫ੍ਰਿਜ ਨੂੰ ਹੀ ਰਹਿੰਦੀ ਆ, ਤੇ ਉਹਦੀਆਂ ਹੱਥਾਂ ਦੀਆਂ ਨਾ ਜਿਹੜੀਆਂ ਗੱਠਾਂ ਆ ਨਾ ਉਹ ਸੁੱਜ ਜਾਂਦੀਆਂ, ਹੱਥ ਸੁੱਜ ਜਾਂਦੇ ਆ ਤੇ ਪੈਰ ਸੁੱਜ ਜਾਂਦੇ ਆ। ਉਹਦੇ ਬਾਰੇ ਪੁੱਛਣਾ ਆ ਵੀ ਕਿਹੜੀ ਦਵਾਈ ਕੀ ਨੁਸਖਾ ਵਰਤੀਏ। ਠੀਕ ਹੈ ਜੀ। ਤੇ ਦੂਸਰਾ ਮੈਂ ਇਹ ਪੁੱਛਣਾ ਆ, ਜਿਹੜੀਆਂ 4 ਚੀਜ਼ਾਂ ਦੱਸਦੇ ਹੁੰਦੇ ਆ ਨਾੜੀਆਂ ਵਾਸਤੇ, ਇੱਕ ਤਾਂ ਆਪਣੇ ਸ਼ਹਿਦ ਆ, ਤੇ ਇੱਕ ਲਸਣ, ਇੱਕ ਅਦਰਕ, ਇੱਕ ਐਪਲ ਸਾਈਡ, ਤਾਂ ਇੱਕ ਕੀ ਆ ਨਿੰਬੂ ਦਾ ਰਸ। ਹਾਂਜੀ ਹਾਂਜੀ, 4 ਚੀਜ਼ਾਂ ਇਹ, ਤਾਂ 5ਵਾਂ ਫਿਰ ਸ਼ਹਿਦ ਹੈ ਨਾ। ਹਾਂਜੀ ਹਾਂਜੀ। ਅੱਛਾ, ਤੇ ਉਹਦਾ ਪਲੀਜ਼ ਦੱਸਿਓ, ਨਹੀਂ ਤਾਂ ਜੇ ਬਹਾਦਰ ਸਿੰਘ ਹੁਣੀ ਆਏ ਤਾਂ ਉਹਨਾਂ ਨੂੰ ਕਹੋ ਭਈ ਆਪਣਾ ਨੰਬਰ, ਉਹ ਕਹਿੰਦੇ ਹੁੰਦੇ ਮੇਰਾ ਦੇ ਦਿਓ, ਤਾਂ ਫਿਰ ਉਹਨਾਂ ਨੂੰ ਕਹਿਣਾ ਨੰਬਰ ਦਿਓ, ਫ੍ਰਿਜ ਨੂੰ ਰਹਿੰਦੇ ਆ, ਤਾਂ ਉਹ ਕਹਿੰਦੇ ਠੀਕ ਹੈ। ਵੈਸੇ ਤੁਸੀਂ ਹਾਂਜੀ ਉਹਨਾਂ ਨੂੰ ਵੀ ਕਹੋ ਵੀ ਸ਼ਾਇਦ ਉਹ ਆਪਣਾ ਆਪ ਐਕਸਪਲੇਨ ਕਰ ਦੇਣ ਤੇ ਸਭ ਤੋਂ ਵਧੀਆ ਆ। ਤੁਸੀਂ ਤਾਂ ਦੱਸ ਦਿੱਤਾ ਗੱਠਾਂ ਸੁੱਜਦੀਆਂ ਹੋਇਆ, ਕਿਉਂ ਸੁੱਜਦੀਆਂ ਇਹ ਵੀ ਜ਼ਰੂਰ ਦੱਸ ਦੇਣ, ਸ਼ਾਇਦ ਕਿਸੇ ਨੂੰ ਪਤਾ ਹੋਊਗਾ ਤੇ ਉਹ ਜ਼ਰੂਰ ਕੋਈ ਨਾ ਕੋਈ ਉਹਨਾਂ ਦੀ ਹੈਲਪ ਕਰ ਦਊਗਾ। ਅਮਰਜੀਤ ਕੌਰ ਜੀ। ਅਮਰਜੀਤ, ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਵੇਂ ਸਾਲ ਦੀਆਂ ਵਧਾਈਆਂ, ਖੁਸ਼ੀਆਂ ਭਰਿਆ ਹੋਵੇ ਤੁਹਾਨੂੰ ਜੀ। ਹਾਂਜੀ ਹਾਂਜੀ ਜੀ, ਆ ਜਿਹੜਾ ਢੋਲਣਵਾਲ ਤੋਂ ਦੱਸਿਆ, ਕੀ ਦੱਸਿਆ ਸੀ, ਕਾਹਦੇ ਵਾਸਤੇ ਦੱਸਿਆ ਸੀ? ਕੰਨਾਂ ਪਿੱਛੇ ਗਿਲਟੀਆਂ ਆ। ਅੱਛਾ ਜੀ, ਉਹ ਦੱਸੀ ਜੀ। ਇੱਕ ਜੀ ਹਾਂ ਬੇਨਤੀ ਹੈ ਵੀ ਮੈਨੂੰ ਨਾ ਮੋਟਾਪਾ ਬਹੁਤ ਜ਼ਿਆਦਾ ਹੈ, ਦੱਸੋ ਮੈਂ ਕੀ ਕਰਾਂ? ਠੀਕ ਹੈ। ਹਾਂਜੀ ਠੀਕ ਹੈ ਜੀ। ਹਾਂਜੀ, ਮੋਟਾਪੇ ਬਾਰੇ ਬਹੁਤ ਵਾਰੀ ਦੱਸਿਆ ਗਿਆ ਆ, ਕੋਸ਼ਿਸ਼ ਜ਼ਰੂਰ ਕਰਨੀ ਪਊਗੀ। ਹਰਭਜਨ ਕੌਰ। ਹਾਂਜੀ ਬਲਵਿੰਦਰ ਮੈਡਮ, ਤੇ ਉਹ ਆਪਣਾ ਰੇਡੀਓ ਬੰਦ ਕਰੋ। ਹਾਂਜੀ, ਪਿੰਡ ਇਹਨਾਂ ਨੇ ਦੱਸ ਦਿੱਤਾ ਸੀ ਜੀ ਢੋਲਣਵਾਲ, ਤੇ ਉੱਥੇ ਤੁਸੀਂ ਚਲੇ ਜਾਓ, ਉਹ ਜਿਸ ਤਰ੍ਹਾਂ ਕਹਿੰਦੇ ਤੁਸੀਂ ਕਰ ਲਿਓ, ਕਿਉਂਕਿ ਅਸੀਂ ਤੁਹਾਨੂੰ ਹੋਮ ਰੈਮਡੀ ਪੁੱਛਦੇ ਹਾਂ, ਤੁਹਾਨੂੰ ਹੋਰ ਕੁਝ ਨਹੀਂ ਪੁੱਛਦੇ। ਤੇ ਸ਼ਾਇਦ ਇੰਨੇ ਲੋਕਾਂ ਨੂੰ ਆਰਾਮ ਆਇਆ, ਮੈਨੂੰ ਲੱਗਦਾ ਨਹੀਂਗਾ ਵੀ ਅਸੀਂ ਟਾਈਮ ਵੇਸਟ ਕਰਦੇ ਵੀ ਨਹੀਂ, ਆਰਾਮ ਤੁਹਾਨੂੰ ਆਇਆ ਨਹੀਂਗਾ, ਕਿਉਂਕਿ ਜਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਆਰਾਮ ਆਉਂਦਾ ਤੁਸੀਂ ਦੱਸਣ ਲਈ ਤਿਆਰ ਨਹੀਂ ਹੁੰਦੇ ਵੀ ਹਾਂ ਅਸੀਂ ਆਹ ਚੀਜ਼ ਲਈ ਸੀਗੀ ਤੇ ਸਾਨੂੰ ਚੀਜ਼ ਤੋਂ ਆਰਾਮ ਆਇਆ ਆ। ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਨੂੰ ਕਰਕੇ ਦੇਖਣਾ ਜ਼ਰੂਰ ਪਊਗਾ। ਗੁਰਦੀਪ ਕੌਰ ਭੁੱਲਰ। ਹਾਂਜੀ ਗੁਰਦੀਪ ਕੌਰ ਜੀ, ਕੀ ਪੁੱਛਣਾ ਜੀ? ਪੁੱਛਿਆ ਜੀ ਮੈਂ ਕਿ ਜਨੇਊ ਨਿਕਲਿਆ ਮੁੰਡੇ ਨੂੰ। ਜਨੇਊ ਨਿਕਲਿਆ, ਠੀਕ ਆ। ਉਹਦਾ ਕੋਈ ਇਲਾਜ ਹੈ ਤਾਂ ਦੱਸੀ। ਠੀਕ ਆ। ਇੱਕ ਜੇ ਮਸ਼ਕੂਰ ਹੈ ਕਿ ਕਰ ਲਾਈਦਾ। ਇਹ ਤਾਂ ਜਦੋਂ ਦੱਸਦੇ ਆ ਨਾ ਉਦੋਂ ਸੁਣਿਆ ਕਰੋ ਵੀ ਕਾਹਦੇ ਲਈ ਲਾਉਂਦੇ ਆ ਉਹ। ਅੱਛਾ। ਹਾਂਜੀ ਹਾਂਜੀ, ਕਿਉਂਕਿ ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ, ਕਿਸੇ ਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ ਆ। ਇੱਦਾਂ ਚੇਤੇ ਰੱਖਣੀਆਂ ਚੀਜ਼ਾਂ ਬਹੁਤ ਹਾਰਡ ਹੁੰਦੀਆਂ ਆ ਕਿ ਇਕੱਲੀ ਚੀਜ਼ ਨੂੰ ਚੇਤਾ ਵੀ ਰੱਖਿਆ ਜਾਵੇ। ਕੋਸ਼ਿਸ਼ ਕਰਿਆ ਕਰੋ ਕਿ ਉਸ ਟਾਈਮ 'ਤੇ ਲਿਖ ਲਿਆ ਜਾਵੇ ਕਿ ਕਿਹੜੀ ਚੀਜ਼ ਤੋਂ ਕਿਹੜੀ ਚੀਜ਼ ਨੂੰ ਆਰਾਮ ਆਉਂਦਾ ਹੈ। ਕੁਲਵਿੰਦਰ ਸੰਧੂ। ਕੁਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਭੈਣ ਜੀ, ਪੁੱਛਣਾ ਸੀਗਾ ਵੀ ਜਿੱਦਾਂ ਚੈੱਕਅਪ ਕਰਾਇਆ, ਜਿੱਦਾਂ ਬਲੀਡਿੰਗ ਬਹੁਤ ਹੁੰਦੀ ਆ ਸਾਰਾ ਜੀ, ਤੇ ਅਲਟਰਾਸਾਊਂਡ ਵੀ ਹੋਇਆ ਆ, ਡਾਕਟਰ ਨੇ ਦੱਸਿਆ ਆ ਕਿ ਓਵਰੀ ਰਸੌਲੀਆਂ ਆ। ਰਸੌਲੀਆਂ, ਠੀਕ ਆ। ਤਾਂ ਪਲੀਜ਼ ਦੱਸਿਓ ਵੀ ਜਿੱਦਾਂ ਬਲੀਡਿੰਗ ਨਹੀਂ ਰੁਕਦੀ ਹੈਗੀ, ਉਹ ਕਹਿੰਦੇ ਉਦਾਂ ਕੋਈ ਡੇਂਜਰਸ ਨਹੀਂ ਹੋ ਜਾਂ ਕੁਛ। ਠੀਕ ਆ, ਠੀਕ ਹੈ ਜੀ। ਥੈਂਕ ਯੂ। ਹਾਂਜੀ, ਰਸੌਲੀਆਂ ਉਹਦੇ ਬਾਰੇ ਜ਼ਰੂਰ ਦੱਸਿਓ ਜੀ। ਰਾਮ ਪ੍ਰਕਾਸ਼ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਪੀ ਨਿਊ ਜੀ ਤੁਹਾਨੂੰ ਵੀ ਜੀ, ਸਾਰੇ ਪਰਿਵਾਰ ਨੂੰ ਜੀ। ਭੈਣ ਜੀ, ਮੈਂ ਬਹੁਤਾ ਤਾਂ ਸੁਣਿਆ ਨਹੀਂ ਆ, ਇੱਕ ਭੈਣ ਜੀ ਕਹਿੰਦੇ ਸੀ ਵੀ ਬਾਥਰੂਮ ਦੀ ਰੁਕਾਵਟ ਹੁੰਦੀ ਹੈ ਤੇ ਸਵੈਲਿੰਗ ਹੋ ਜਾਂਦੀ ਆ, ਬ੍ਰੇਨ 'ਚ ਸਵੈਲਿੰਗ ਹੋ ਜਾਂਦੀ ਆ ਤੇ ਬਾਥਰੂਮ ਆਉਂਦਾ ਨਹੀਂ। ਹਾਂ, ਮੈਂ ਉਹੀ ਦੱਸਦਾ ਜੀ। ਸਵੈਲਿੰਗ ਕਿਸੇ ਅੰਗ ਤੇ ਵੀ ਹੋ ਸਕਦੀ ਆ, ਪੈਰਾਂ ਤੇ, ਹੱਥਾਂ ਤੇ, ਲੱਤਾਂ ਤੇ ਹੋਣੀ ਸ਼ੁਰੂ ਹੋ ਜਾਂਦੀ ਜਿਸ ਵੇਲੇ ਬਾਥਰੂਮ ਦੀ ਰੁਕਾਵਟ ਹੋ ਜਾਂਦੀ ਨਾ। ਹਾਂਜੀ, ਬਾਥਰੂਮ ਤੇ ਸਾਡੇ ਸਰੀਰ ਦੇ ਕਿਸੇ ਅੰਗ ਨੂੰ ਵੀ ਉਹ ਅੰਦਰੋਂ ਅੰਦਰ ਕਿਤੇ ਵੀ ਜਾ ਸਕਦਾ। ਹਾਂਜੀ, ਉਧਰਲੇ ਪਾਸੇ ਸਵੈਲਿੰਗ ਹੋ ਜਾਂਦੀ ਹੈ ਜੀ। ਹਾਂਜੀ ਹਾਂਜੀ, ਇਹ ਬਾਥਰੂਮ ਵਾਸਤੇ ਇੱਕ ਬਿਲਕੁਲ ਸੌਖਾ ਇਲਾਜ ਹੈਗਾ ਜੀ। ਜੀ, ਉਹ ਏਦਾਂ ਆ ਕਿ ਖਰਬੂਜੇ ਦੇ ਛਿਲਕੇ ਜਿਹੜੇ ਹੁੰਦੇ ਨਾ, ਹਾਂਜੀ ਹਾਂਜੀ, ਅਸਲ ਤਾਂ ਹੁੰਦਾ ਕਿ ਉਹ ਸੁਕਾ ਲਏ ਜਾਣ ਤੇ ਉਹਨਾਂ ਦਾ ਪਾਊਡਰ ਬਣਾ ਲਿਆ ਜਾਵੇ, ਤੇ ਉਹ ਮਤਲਬ 1 ਚਮਚਾ ਪਾਣੀ ਦੇ ਵਿੱਚ ਉਬਾਲ ਕੇ ਪਾਣੀ ਦੇ ਨਾਲ ਉੱਦਾਂ ਜਿੱਦਾਂ ਵੀ ਮਰਜ਼ੀ ਪੀ ਲਵੇ ਜੀ। ਹਾਂਜੀ, ਉਹਦੇ ਨਾਲ ਬਾਥਰੂਮ ਖੁੱਲ ਕੇ ਆ ਜਾਂਦਾ। ਜੇ ਇੰਨੀ ਜਲਦੀ ਨਹੀਂ ਹੋ ਸਕਦਾ ਇਹੋ ਕੰਮ, ਖਰਬੂਜਾ ਲੈ ਕੇ 5 ਕਤਲੀਆਂ ਦੇ ਛਿੱਲੜ ਲੈ ਕੇ ਕਰਦ ਦੇ ਨਾਲ ਮਤਲਬ ਮੋਹਰੇ ਤੇ ਖਾਣ ਵਾਲੀ ਚੀਜ਼ ਖਾ ਲੈਣੀ ਆ, ਤੇ ਬਾਕੀ ਮਾੜਾ ਗੁੱਦਾ ਨਾਲ ਰਹਿ ਜਾਵੇ, ਉਹਨੂੰ ਕੁਤਰਾ ਕਰਕੇ ਬਰੀਕ ਕਰਕੇ ਉਹਨੂੰ ਗਲਾਸ ਪਾਣੀ ਪਾ ਦੇਵੇ, ਗਲਾਸ ਦਾ ਅੱਧਾ ਗਲਾਸ ਰਹਿ ਜਾਵੇ ਜੀ, ਉਹਨੂੰ ਫਿਰ ਮਤਲਬ ਨਾ ਆਪਣਾ ਆਰਾਮ ਨਾਲ ਪੀ ਲੈਣ। ਉਹਦੇ ਨਾਲ ਬਾਥਰੂਮ ਆਉਣਾ ਠੀਕ ਹੋ ਜਾਂਦਾ ਜੀ। ਬਿਲਕੁਲ ਅੰਦਰ ਕਿਸੇ ਹੋਰ ਅੰਗ ਨੂੰ ਵੀ ਨੱਠਦਾ ਹੋਵੇ ਉਹ ਵੀ ਬਾਥਰੂਮ ਠੀਕ ਹੋ ਜਾਂਦਾ ਜੀ। ਹਾਂ, ਵੈਸੇ ਜਦੋਂ ਖਰਬੂਜਾ ਖਾਂਦੇ ਸਾਨੂੰ ਰੱਖ ਲੈਣਾ ਚਾਹੀਦਾ ਹੈ।
ਹਾਂ ਜਿਸ ਵੇਲੇ ਖਰਬੂਜੇ ਖਾਣੇ ਉਹਦੇ ਛਿਲਕੇ ਰੱਖੇ ਜਾਣ ਤਾਂ ਉਹਨਾਂ ਨੂੰ ਸੁਕਾ ਲਵੇ ਬੰਦਾ। ਇਹ ਐਮਰਜੈਂਸੀ 'ਚ ਕੰਮ ਆਉਣ ਵਾਲੀ ਬਹੁਤ ਲਾਜਵਾਬ ਦਵਾਈ ਹੈ ਜੀ ਇਹ ਬਾਥਰੂਮ ਵਾਲਿਆਂ ਨੂੰ। ਜੀ ਜੇ ਹੁਣ ਐਮਰਜੈਂਸੀ ਸਾਨੂੰ ਨਹੀਂ ਮਿਲਦੇ, ਉਹ ਸੁੱਕੇ ਤਾਂ ਮਿਲ ਨਹੀਂ ਸਕਦੇ, ਹੁਣ ਤਾਜ਼ੇ ਜਿਹੜੇ ਖਰਬੂਜੇ ਆ ਉਹਦੇ ਛਿਲਕੇ ਉਹਨਾਂ ਨੂੰ ਕੁਤਰਾ ਕਰਕੇ ਬਰੀਕ ਤੇ ਉਹਨੂੰ ਮਤਲਬ ਪਾਣੀ 'ਚ ਉਬਾਲੋ, ਉਹਦਾ ਪਾਣੀ ਵਿੱਚ ਮਲ ਕੇ ਉਹਦਾ ਪਾਣੀ ਮਤਲਬ ਪੀਓ ਜੀ ਐਮਰਜੈਂਸੀ ਇਹ ਹੈ ਜੀ। ਬਹੁਤ ਲਾਜਵਾਬ ਚੀਜ਼ ਹੈ ਜੀ, ਅੱਗੇ ਕੁਦਰਤ ਦੇ ਵਾਸ ਜੀ ਮਾਲਕ ਜੀ। ਥੈਂਕ ਯੂ ਜੀ। ਬਾਕੀਆਂ ਨੂੰ ਇਹ ਸੁਨੇਹਾ ਹੈਗਾ, ਜਦੋਂ ਖਰਬੂਜਾ ਖਾਂਦੇ ਆ ਇਹਨੂੰ ਸੁਕਾ ਕੇ ਰੱਖ ਲਓ ਜਾਂ ਇਹਦੇ ਉੱਤੇ ਲਿਖ ਕੇ ਰੱਖ ਲਓ ਕਿਸੇ ਕੱਚ ਦੀ ਬੋਤਲ ਦੇ ਵਿੱਚ ਪਾ ਕੇ ਕਿ ਇਹ ਚੀਜ਼ ਅਸੀਂ ਰੱਖੀ ਹੋਈ ਆ। ਥੈਂਕ ਯੂ ਰਾਮ ਪ੍ਰਕਾਸ਼ ਜੀ, ਬਹੁਤ ਬਹੁਤ ਧੰਨਵਾਦ। ਬਿੰਦਰ ਜੀ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਮੁਬਾਰਕਾਂ ਨਵੇਂ ਸਾਲ ਦੀਆਂ ਤੁਹਾਨੂੰ ਵੀ ਜੀ। ਹਾਂਜੀ, ਮੈਂ ਨਾ ਭੈਣ ਜੀ ਨੇ ਇੱਕ ਹੁਣੇ ਹੀ ਗੱਲ ਕੀਤੀ ਹੈ ਕਿ ਮੇਰੀ ਲੱਤ ਬਹੁਤ ਦਰਦ ਕਰਦੀ ਹੈ ਤਾਂ ਸਾਈਟਿਕਾ ਪੇਨ ਹੈ। ਹਾਂਜੀ, ਮੇਰੇ ਵੀ ਬਹੁਤ ਹੀ ਸਾਲ ਇਹ ਪ੍ਰੋਬਲਮ ਰਹੀ ਹੈ, ਇੱਕੋ ਲੱਤ 'ਚ ਸੀ ਮੇਰੇ ਤੇ ਮੈਂ ਬੜੇ ਇਲਾਜ ਕਰਵਾਏ ਆ ਲੇਕਿਨ ਕੋਈ ਇਲਾਜ ਮੈਨੂੰ ਫਰਕ ਨਹੀਂ ਪਿਆ। ਹੁਣ ਇਹ ਛੋਟੇ ਜਿਹੇ ਇਲਾਜ ਪਿੱਛੇ ਮੈਂ ਬਿਲਕੁਲ ਠੀਕ ਹੋ ਗਈ ਹਾਂ। ਮੈਨੂੰ 2-2.5 ਸਾਲ ਹੋ ਗਏ, ਮੈਂ ਬਿਲਕੁਲ ਦਰਦ ਨਹੀਂ ਹੋਈ ਮੇਰੀ ਜੀ। ਹਾਂਜੀ, ਤੇ ਇਹ ਹੈਗਾ ਬਿਲਕੁਲ ਸੌਖਾ ਕੰਮ ਆ ਤੇ ਮੈਂ ਪਲੀਜ਼ ਮੈਂ ਰਿਕੁਐਸਟ ਇਹ ਕਰਦੀ ਹਾਂ ਕਿ ਤੁਸੀਂ ਲਿਖ ਲਓ। ਹਾਂਜੀ, ਜੇ ਉਹ ਲਿਖ ਸਕਦੇ ਆ ਨਾ ਤਾਂ ਲਿਖ ਲਓ ਜੀ। ਬਦਾਮ, ਪਿਸਤਾ, ਮੈਂ ਦੋ ਵਾਰੀ ਰਿਪੀਟ ਕਰੂੰਗੀ। ਨਹੀਂ ਉਹਨੇ ਦੁਬਾਰਾ ਆਪੇ ਸੁਣ ਲੈਣਾ, ਤੁਸੀਂ ਇੱਕ ਵਾਰੀ ਕਰੋ। ਬਦਾਮ, ਪਿਸਤਾ, ਹਾਂਜੀ, ਅਖਰੋਟ, ਹਾਂਜੀ, ਮੂੰਗਫਲੀ, ਹਾਂਜੀ, ਕੱਚੀ ਮੂੰਗਫਲੀ ਨਹੀਂ ਹੋਣੀ ਚਾਹੀਦੀ, ਰੋਸਟਡ ਹੋਣੀ ਚਾਹੀਦੀ ਹੈ ਕਿਉਂਕਿ ਉਹ ਥੋੜਾ ਜਿਹਾ ਕਫ ਬਣਾਉਂਦੀ ਹੈ। ਹਾਂਜੀ, ਤੇ ਕਾਜੂ, ਹਾਂਜੀ, ਇੱਕ ਪਾਈਨ ਸੀਡ ਹੈ, ਇੱਥੇ ਮਿਲ ਜਾਂਦੀ ਹੈ ਆਪਣੇ ਸਟੋਰਾਂ ਤੇ। ਕਿਹੜੀ ਸੀਡ ਹੈ? ਪਾਈਨ, ਪਾਈਨ ਸੀਡ, ਠੀਕ ਹੈ, ਹੁੰਦੇ ਆ ਜੀ ਚਿੱਟੇ ਜਿਹੇ। ਹਾਂਜੀ, ਸਨਫਲਾਵਰ ਸੀਡ ਜਿਹੜਾ ਮਤਲਬ ਆਪਣੇ ਸੂਰਜਮੁਖੀ ਦੇ ਬੀਜ ਹੁੰਦੇ ਆ। ਹਾਂਜੀ, ਹਾਂ, ਇਹਨਾਂ ਨੂੰ ਸਾਰਿਆਂ ਨੂੰ ਕੁਛ ਨਹੀਂ ਕਰਨਾ, ਸਾਰਿਆਂ ਨੂੰ ਲਿਆ ਕੇ ਤੇ 4-4 ਮੁੱਠੀਆਂ ਬਦਾਮ ਦੀਆਂ, 4 ਮੁੱਠੀਆਂ ਪਿਸਤੇ ਦੀਆਂ, 2 ਮੁੱਠੀਆਂ ਜੀ, ਤੇ ਅਖਰੋਟ ਦੀਆਂ 4 ਮੁੱਠੀਆਂ, ਤੇ ਮੂੰਗਫਲੀ ਦੀਆਂ 4, ਕਾਜੂ 4, ਤੇ ਜਿਹੜਾ ਪਾਈਨ ਸੀਡ ਹੈ ਨਾ ਇੱਕ ਮੁੱਠੀ ਪਾਉਣੀ ਜੀ। ਹਾਂਜੀ, ਇਹਨਾਂ ਨੂੰ ਰਲਾ ਕੇ ਕਿਸੇ ਡੱਬੇ 'ਚ ਪਾ ਲਓ। ਤੁਸੀਂ ਉਹਨੂੰ ਸਵੇਰੇ ਸ਼ਾਮ ਜਿਸ ਟਾਈਮ ਲੱਗੇ ਨਾ ਇੱਕ ਮੁੱਠੀ ਪਾ ਲਓ, ਖਾ ਲਓ, ਭਰ ਕੇ ਨਹੀਂ, ਉੱਤੋਂ ਤੱਕ ਭਰ ਕੇ ਨਹੀਂ, ਮਤਲਬ ਜਿਵੇਂ ਬੰਦ ਹੋ ਜੇ ਜੀ। ਉਹ 1.5 ਮਹੀਨਾ ਲਗਾਤਾਰ ਹੀ ਖਾਣੀ, ਇੱਕ ਦਿਨ ਵੀ ਨਹੀਂ ਉਹਨੂੰ ਮਤਲਬ ਛੱਡਣਾ। 1.5 ਮਹੀਨੇ ਤੋਂ ਬਾਅਦ ਨੈਕਸਟ ਵੀਕਐਂਡ ਤੇ ਮੈਂ ਆਪਣੇ ਆਪ ਹੀ ਠੀਕ ਹੋ ਗਈ ਸੀ, ਅੱਜ ਤੱਕ ਨਹੀਂ ਦਰਦ ਹੋਈ ਜੀ। ਹਾਂਜੀ, ਇਹ ਜ਼ਰੂਰ ਕਰਨ, ਮੈਂ ਕਈ ਜਗ੍ਹਾ ਤੇ ਦੱਸਿਆ ਹੈ, ਮੈਂ ਰਿਕੁਐਸਟ ਵੀ ਕਰਦੀ ਹਾਂ ਕਿ ਇਹ ਖਾ ਕੇ ਦੇਖੋ, ਬਹੁਤ ਹੀ ਅੱਛੀ ਦਿਨ। ਇਹ ਨਾ ਸਾਰੀ ਕਮੀ ਪੇਸ਼ੀ ਅੰਦਰ ਜੋ ਪ੍ਰੋਬਲਮ ਹੁੰਦੀ ਹੈ ਉਹ ਠੀਕ ਹੋ ਜਾਂਦੀ। ਠੀਕ ਹੈ ਜੀ, ਮੇਰੇ ਨਾਲ ਖੁਦ ਨਾਲ ਬੀਤੀ ਹੈ, ਮੈਂ ਤਾਂ ਤੁਹਾਨੂੰ ਰਿਕੁਐਸਟ ਸਾਰਿਆਂ ਨੂੰ ਕਰਦੀ ਹਾਂ। ਅੱਜ ਮੈਂ ਹੁਣ ਸੁਣ ਰਹੀ ਸੀ ਤੇ ਮੈਂ ਕਿਹਾ ਜ਼ਰੂਰ ਦੱਸਾਂ ਉਹਨਾਂ ਨੂੰ ਵੀ ਜੇ ਕਰਕੇ ਕਰਨ ਤਾਂ ਠੀਕ ਹੈ ਜੀ। ਹਾਂਜੀ, ਇੱਕ ਉਹ ਤੇਜ਼ਾਬ ਦਾ ਸੀ, ਉਹ ਕਹਿੰਦੇ ਸੀ ਵੀ ਐਸਿਡ ਬੜੀ ਬਣਦੀ ਆ। ਉਹ ਕਿਸੇ ਨੇ ਮੇਰੇ ਕੋਲ ਪੁੱਛਿਆ ਸੀ ਲੇਕਿਨ ਮੈਂ ਉਦੋਂ ਫਿਰ ਜਵਾਬ ਨਹੀਂ ਦੇ ਸਕੀ। ਉਹ 4 ਚੀਜ਼ਾਂ ਨੇ ਜੀ, ਹਿੰਗ, ਹਲਦੀ, ਅਜਵੈਨ ਤੇ ਇੱਕ ਹੈਗਾ ਚੌਥੀ ਚੀਜ਼ ਦਾ ਲੂਣ ਤਾਂ ਨਹੀਂ। ਹਾਂਜੀ, ਲੂਣ ਤਾਂ ਨਹੀਂ, ਨਮਕ, ਕਾਲਾ ਨਮਕ, ਹਾਂਜੀ, ਸੌਰੀ, ਕਾਲਾ ਨਮਕ। ਇਹ 4 ਚੀਜ਼ਾਂ ਤੁਸੀਂ ਇਕੱਠੀਆਂ ਰਲਾ ਕੇ ਥੋੜੀਆਂ ਤੇ ਉਹਨਾਂ ਨੂੰ ਨਾ ਅੱਧਾ ਕੁ ਸਪੂਨ ਲੈ ਕੇ ਤੇ ਤੁਸੀਂ ਉਹ ਖਾਓ। ਰੋਟੀ ਤੋਂ ਪਹਿਲਾਂ ਖਾ ਲਓ, ਪਿੱਛੋਂ ਖਾ ਲਓ, ਤੇ ਤੁਹਾਡੇ ਐਸਿਡ ਨਹੀਂ ਬਣੇਗੀ। ਬਿਲਕੁਲ ਗਰਮ ਪਾਣੀ ਨਾਲ ਹੀ ਇਹਨੂੰ ਖਾਣਾ। ਠੀਕ ਹੈ, ਹਾਂਜੀ, ਬਹੁਤ ਅੱਛੀ ਚੀਜ਼ ਹੈ, ਮੈਂ ਤਾਂ ਆਪ ਖਾਂਦੀ ਹਾਂ, ਬਿਲਕੁਲ ਐਸਿਡ ਬਿਲਕੁਲ ਖਤਮ ਹੋ ਜਾਂਦੀ ਮੇਰੀ। ਠੀਕ ਹੈ ਜੀ, ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜ਼ਰੂਰ ਜੀ, ਆਪਣੀ ਫੀਡਬੈਕ ਤੁਹਾਨੂੰ ਜ਼ਰੂਰ ਪੁੱਛਦੇ ਹੈਗੇ ਆ, ਫੀਡਬੈਕ ਦਿਓ ਕਿ ਜਿਹੜੀਆਂ ਚੀਜ਼ਾਂ ਤੁਸੀਂ ਲਈਆਂ ਤੁਹਾਨੂੰ ਕਿਸੇ ਚੀਜ਼ ਤੋਂ ਆਰਾਮ ਆਉਂਦਾ ਹੈ ਜਾਂ ਤੁਹਾਡਾ ਕਿਸੇ ਡਾਕਟਰ ਦੇ ਨਾਲ ਕੋਈ ਵੀ ਐਕਸਪੀਰੀਅੰਸ ਆ। ਅੱਜ ਦੇ ਡਾਕਟਰਾਂ ਨੂੰ ਛੁੱਟੀ ਆ, ਘਰ ਬੈਠੇ ਸੁਣ ਵੀ ਰਹੇ ਆ। ਕਈ ਵਾਰੀ ਉਹ ਕਹਿ ਦਿੰਦੇ ਆ ਕਿ ਤੁਸੀਂ ਜਿਹੜਾ ਇਹ ਪ੍ਰੋਗਰਾਮ ਆ ਨਾ ਕਰੋ, ਇਹਦਾ ਕੋਈ ਫਾਇਦਾ ਨਹੀਂ ਗਾ। ਪਰ ਜਦੋਂ ਅਸੀਂ ਅੱਗੇ ਪਿੱਛੇ ਇੱਧਰ ਉੱਧਰ ਜਾਂਦੇ ਹਾਂ ਅਤੇ ਫਿਰ ਫਾਇਦੇ ਬੜੇ ਦੱਸੇ ਜਾਂਦੇ ਆ। ਪਰ ਰੇਡੀਓ 'ਤੇ ਆ ਕੇ ਵੀ ਜ਼ਰੂਰ ਪੁੱਛਦੇ ਹਾਂ ਕਿ ਫਾਇਦੇ ਜ਼ਰੂਰ ਦੱਸਿਆ ਕਰੋ। ਨਾਲ ਦੀ ਨਾਲੇ ਵੀ ਦੱਸਣਾ ਕਿ ਅੱਜ ਪ੍ਰੋਗਰਾਮ ਛੋਟਾ ਹੋਊਗਾ ਜੀ। ਸਰਬਜੀਤ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ, ਮੈਂ ਪੁੱਛਣਾ ਸੀ, ਮੇਰਾ ਮੁੰਡਾ ਹੈ ਜੀ, ਉਹ 5 ਸਾਲ ਦਾ, ਉਹਦੀ ਸਿਹਤ ਨਹੀਂ ਬਣਦੀ, ਲੱਤਾਂ ਤੇ ਲੱਕ ਦੇ ਕੋਲ ਬਹੁਤ ਪਤਲਾ ਜਿਹਾ ਆ। ਉੱਦਾਂ ਠੀਕ ਆ? ਉੱਦਾਂ ਤਾਂ ਠੀਕ ਆ, ਜੇ ਉਹ ਰੋਟੀ ਪਾਣੀ ਖਾਂਦਾ ਉਹਨੂੰ ਪਚਦਾ ਨਹੀਂ ਹੈਗਾ, ਉਹ ਪ੍ਰੋਬਲਮ ਆ, ਉਹਨੂੰ ਪਚਦੀ ਨਹੀਂ ਵੇਲੇ ਪੋਟੀ ਚ। ਅੱਛਾ, ਉਹ ਖਾ ਕੇ ਬਾਥਰੂਮ ਜਾਂਦਾ? ਠੀਕ ਆ, ਹਾਂਜੀ, ਉਸੇ ਵੇਲੇ ਚੱਲ ਜਾਂਦਾ। ਸਿਹਤ ਨਹੀਂ ਉਹਦੀ, ਡਾਕਟਰ ਕੋਲ ਵੀ ਦਿਖਾਇਆ, ਉਹ ਕੁਛ ਨਹੀਂ ਦੱਸਦੇ। ਠੀਕ ਆ, ਤੇ ਇੱਕ ਉਹਦੀ ਅੱਖ ਦੇ ਕੋਲ ਜ਼ਖਮ ਹੋਈ ਜਾਂਦਾ, ਉਹ ਭਰੀ ਜਾਂਦਾ, ਦੁਬਾਰਾ ਆਰਾਮ ਆਈ ਜਾਂਦਾ, ਭਰੀ ਜਾਂਦਾ, ਪਾਣੀ ਜਿਹਾ ਛੱਡੀ ਜਾਂਦਾ, ਪਤਾ ਨਹੀਂ ਕੀ ਹੋਇਆ। ਤੁਹਾਡੇ ਆ ਜਾਂ ਬੇਟੇ ਦੇ?
ਹਾਂਜੀ ਬੇਟੇ ਦੇ। ਅੱਖ ਦੇ ਬਾਹਰਲੇ ਪਾਸੇ ਹਾਂਜੀ ਹਾਂਜੀ ਅੱਖ ਦੇ। ਠੀਕ ਹੈ। ਉਸ ਵੈਸਲੀਨ ਹੈ ਆਰਾਮ ਨਹੀਂ। ਠੀਕ ਹੈ, ਜ਼ਰੂਰ ਦੱਸਿਓ ਜੀ। ਜ਼ਰੂਰ ਜੀ ਜ਼ਰੂਰ, ਸੁਣਦੇ ਜ਼ਰੂਰ ਹੈ। ਥੈਂਕ ਯੂ ਜੀ। ਹਾਂ, ਅੱਖ ਦੇ ਕੋਲ ਜ਼ਖਮ ਹੋਈ ਜਾਂਦਾ ਤੇ ਹਟੀ ਜਾਂਦਾ ਆ। ਹਾਂਜੀ, ਅੱਗੇ ਗੁਰਦੀਪ ਕੌਰ ਜੀ। ਗੱਲ ਬੇਟੇ ਹੈਪੀ ਨਿਊ ਈਅਰ, ਵਧਾਈਆਂ ਸਭ ਨੂੰ, ਮੁਬਾਰਕਾਂ, ਖੁਸ਼ ਰਹੋ। ਤੇ ਮੈਂ ਦੱਸਣ ਲੱਗੀ ਹਾਂ ਪਹਿਲੇ ਬੇਟੇ, ਮੈਂ ਇੱਕ ਦੱਸਾਂਗੀ, ਮੈਂ ਸੁਣਿਆ ਸੀ ਉਹਦੇ ਵਿੱਚ ਰਿਗਾਰਡ 'ਚ ਜਿਹੜੀ ਪੀਲੀਆਂ ਕੌਡੀਆਂ ਵਾਲਾ ਜੂਸ ਹੈ ਨਾ ਆਪਣਾ ਬਣਾ ਕੇ ਦੇਣਾ, ਉਹ ਕਿਡਨੀ ਪੱਥਰੀ ਕਿਡਨੀ ਜਿਹੜੀ ਨੂੰ ਉਹਦੇ ਵਾਸਤੇ, ਪਿੱਤੇ ਵਾਸਤੇ ਅਲੱਗ ਉਹਦੇ ਨਹੀਂ ਦੇਣਾ। ਜਿਹੜੇ ਕਹਿੰਦੇ ਨਾ ਪਿਸ਼ਾਬ ਰੋਕਿਆਂ ਦਾ ਛੋਟਾ ਜਿਹਾ ਇਲਾਜ, ਕਰੈਨਬੇਰੀ ਜੂਸ 3-4 ਵਾਰੀ ਪੀਣ, ਛੋਟੀ ਇਲਾਚੀ ਦਾ ਪਾਊਡਰ 1 ਚਮਚਾ ਘੋਲ ਕੇ ਠੰਡੇ ਦੁੱਧ 'ਚ ਲੈਂਦੇ ਰਹਿਣ ਤਾਂ ਉਹਨਾਂ ਪਿਸ਼ਾਬ ਖੁੱਲ ਜਾਏਗਾ। ਜਿਹੜੀ ਸਿਰ 'ਚ ਸਵੈਲਿੰਗ ਹੈ ਨਾ, ਪਰਕੜੀ ਬਣਾ ਕੇ ਖਾਣ, ਉਹਦੇ ਨਾਲ ਬੜਾ ਛੇਤੀ ਆਰਾਮ ਆਏਗਾ, ਭਾਵੇਂ ਨਾੜਾਂ ਸੁੱਜੀਆਂ ਭਾਵੇਂ ਕਿਵੇਂ ਵੀ ਹੈਗਾ। ਤੇ ਇੱਕ ਉਹ ਕਹਿੰਦੇ ਲੱਤਾਂ ਰੀਹ ਦੀ ਪੀੜ ਤੋਂ ਵਲੇਟਣੀ, ਤਾਂ ਜਿਹੜੀ ਅੰਗੂਠੇ ਦੇ ਨਾਲ ਵਾਲੀ ਉਂਗਲ ਹੈ ਨਾ, ਉਸ ਤੋਂ ਅਗਲੀ ਉਂਗਲ ਨੂੰ ਵਲੇਟਣੀ। ਇੱਕ ਉਹਨਾਂ ਨੂੰ ਜਿਹੜੇ ਉਹ ਕਹਿੰਦੇ ਪਹਿਲਾਂ ਉਦੋਂ ਦੱਸ ਕੇ ਗਈ ਸਾਂ ਵੀ ਵੇਸਣ ਤੇ ਖੱਟਾ ਦਹੀਂ ਮਲ ਕੇ ਨਾ ਜਿੱਥੇ ਜਨੇਊ ਦੇ ਜ਼ਖਮ ਨੇ ਲੇਪ ਕਰਨ, ਉੱਥੇ ਠੰਡ ਪਏਗੀ ਤੇ ਗੰਧਕ ਪਾਊਡਰ ਤੇ ਸਲਫਰ ਇਹਨੂੰ 2 ਗਲਾਸ 'ਚ ਉਬਾਲ ਕੇ ਨਾ ਟਕੋਰ ਕਰਨ। ਇੱਕ ਪਿੱਤੇ ਦੀ ਪੱਥਰੀ ਵਾਸਤੇ ਜਿਹੜੀ ਮੈਂ ਕਹਿੰਦੀ ਪਈਆਂ ਨੇ, ਇੱਕ ਕਹਿੰਦੇ ਸੀ ਨਾ ਲੱਤਾਂ ਨੂੰ ਕੁਛ ਹੁੰਦਾ ਹੈ, ਇੱਕ ਤਾਂ ਕਾਲੀਆਂ ਮਿਰਚਾਂ ਤਾਂ ਖਾਣੀਆਂ ਨਾ, ਘਿਓ ਦੇ ਵਿੱਚ ਨਾ ਮੋਟੀ ਇਲਾਚੀ ਤੇ ਜਵੈਣ ਤੇ ਸਾੜ ਕੇ ਨਾ ਉਹਦੀ ਮਾਲਸ਼ ਕਰਨ, ਖੁੱਚਾ ਕੱਚਣ ਤੋਂ ਉਹਨਾਂ ਨੂੰ ਬੜਾ ਛੇਤੀ ਆਰਾਮ ਆ ਜਾਏਗਾ। ਤੇ ਪਿੱਤੇ ਦੀ ਪੱਥਰੀ ਤੇ ਮੈਂ ਦੱਸ ਜਾਂਦੀ ਹੁੰਦੀ ਹਾਂ, ਇੱਕ ਤਾਂ ਸੰਨ ਦੇ ਬੀਜ ਮਿਲ ਜਾਣਾ, ਇਹ ਵੀ ਕਿਸੇ ਨੇ ਲਿਆ ਆਰਾਮ ਆ ਗਿਆ। ਇੱਕ ਚਮ ਦੁੱਧ ਨਾਲ ਲੈਂਦੇ ਰਹਿਣ ਤੇ ਜਿਹੜੀ ਪਿੱਤੇ ਦੀ ਪੱਥਰੀ ਹੈ ਨਿਕਲ ਗਈ ਹੈ। ਇੱਕ ਲੱਸੀ ਖੱਟੀ ਪੁੱਛਦੇ ਸੀ ਨਾ, ਖੱਟੀ ਲੱਸੀ ਹਮੇਸ਼ਾ ਦੱਸ ਜਾਂਦੇ ਆ ਵੀ ਉਹਨੂੰ ਤੁਸੀਂ ਦਹੀਂ 'ਚ ਬਣਾ ਕੇ ਰੱਖ ਲਓ ਖੱਟਾ, ਅੱਜ ਬੋਤਲ ਰੱਖੋ ਕੱਲ ਪੀਓ, ਖੱਟੀ ਲੱਸੀ ਰਿੜ ਕੇ ਕੱਲ ਰੱਖੋ ਪਰਸੋਂ ਪੀਵੋ, ਪਰਸੋਂ ਰੱਖੋ ਅਗਲੇ ਦਿਨ ਪੀ ਲਓ, 3 ਬੋਤਲਾਂ। ਉਹਦੇ ਵਿੱਚ ਖਾਰਾ ਸੋਡਾ ਪੀਂਦੇ ਰਹਿਣ। ਪਿੱਤੇ ਦੀ ਪੱਥਰੀ ਦੇ ਇਸੇ ਨਾਲ ਹੀ ਬੜੀ ਲੋਕਾਂ ਦੀ ਨਿਕਲੀ ਹੈ, ਕਾਫੀ ਆਰਾਮ ਆਇਆ ਹੈ ਸਾਰਿਆਂ ਨੂੰ। ਇੱਕ ਕਿਸੇ ਨੇ ਹਰਨੀਆਂ ਪਰ ਪੁੱਛਿਆ ਸੀ, ਹਰਨੀਆਂ ਦਾ ਸੌਖਾ ਜਿਹਾ ਇਲਾਜ ਜੇ ਤਾਂ ਧੁੰਨੀ ਦੇ ਥੱਲੇ ਨਾ ਤੇ ਘਿਓ ਦੀ ਮਾਲਸ਼ ਵੀ ਕਰਨ। ਤੇ ਇੱਕ ਪਿੱਤ ਪਾਪੜਾ ਪੀਣ, ਅਦਰਕ ਤੇ ਗੁੜ ਕੁੱਟ ਕੇ ਨਾ 2 ਚਮਚੇ ਰੋਜ਼ ਲੈਂਦੇ ਰਹੇ ਨਾ ਸਵੇਰੇ, ਤੇ ਹਰਨੀਆਂ ਜਿਹੜੀ ਆਰਾਮ ਆ ਜਾਂਦਾ। ਕਈਆਂ ਨੂੰ ਫਰਕ ਪਿਆ, ਸਾਡਾ ਵੀ ਉੱਥੇ ਕਿਸੇ ਨੂੰ ਆਰਾਮ ਆਇਆ ਸੀ ਤੇ ਮੈਂ ਕਿਹਾ ਚੱਲ ਦੱਸੀਏ ਕਿਸੇ ਨੂੰ ਫਰਕ ਪੈ ਜਾਂਦਾ ਹੈ। ਉਹ ਕੰਨਾਂ ਦੀ ਵਾਜਾਂ, ਇੱਕ ਤਾਂ ਗੁੜ ਤੇ ਸੁੰਡ ਘਿਓ 'ਚ ਭੁੰਨ ਕੇ ਲੈਣ, ਇੱਕ ਜਿਹੜਾ 12 ਚੀਜ਼ਾਂ ਦਾ ਤੇਲ ਹੈ ਉਹਦੀਆਂ ਬੂੰਦਾਂ ਪਾ ਕੇ ਵੇਖਣ, ਇੱਕ ਚਿੱਟੇ ਪਿਆਜ਼ ਦਾ ਰਸ ਵਿੱਚ ਨਾ ਅਲਸੀ ਦਾ ਪਾਊਡਰ ਸਾੜ ਕੇ ਉਹ ਵੀ ਕੰਨਾਂ 'ਚ ਪਾਉਣ, ਜਿਹੜੀਆਂ ਆਵਾਜ਼ਾਂ ਨੇ ਇਹਨਾਂ ਦਾ ਬੜਾ ਫਰਕ ਪੈ ਜਾਂਦਾ ਹੈ। ਇਹ ਕਿਸੇ ਭੈਣ ਨੇ ਉਹ ਦਿਨ ਪੁੱਛਿਆ ਸੀ ਸਿੱਕਰੀ ਪਾਰੋਂ, ਮੈਂ ਉਹਨਾਂ ਨੂੰ ਇਹ ਦੱਸਿਆ ਸੀ 1 ਚਮਚ ਪਾਉਣਾ ਦੀ ਟੋਲ ਤੇ 2 ਚਮਚ ਪਾਣੀ ਪਾ ਕੇ ਨਾ ਉਹ ਉਹਦੇ ਨਾਲ ਸਿੱਕਰੀ ਹਟ ਜਾਂਦੀ, ਮਰ ਜਾਂਦੀ ਹੈ। ਨਹੀਂ ਤਾਂ ਨਿੰਮ ਦਾ ਸੌਖਾ ਇਲਾਜ ਹੈ, ਨਿੰਮ ਦੇ ਤੇਲ 'ਚ ਅਦਰਕ ਦਾ ਰਸ ਪਾ ਕੇ ਪਾਓ, ਧੱਬੇ ਧੁੱਬੇ ਸਿੱਕਰੀ ਸਾਰੀ ਉਹ ਖਤਮ ਹੋ ਜਾਂਦੀ, ਸੌਖਾ ਜਿਹਾ ਇਲਾਜ ਹੈ। ਰੋਜ਼ ਆਉਂਦੇ ਨੇ ਆਪ ਛੋਟੇ ਜਿਹਾ ਇਲਾਜ ਕਰੋ, ਆਰਾਮ ਆ ਜਾਂਦਾ ਹੈ। ਤੁਸੀਂ ਸੌਂਫ ਜਵੈਣ ਜੀਰਾ ਭੁੰਨ ਕੇ ਕਾਲਾ ਨਮਕ ਥੋੜਾ ਰੋਟੀ ਪਿੱਛੋਂ 1 ਚਮਚ ਖਾ ਲਓ ਨਾ, ਤੁਹਾਡੀ ਗੈਸ ਵੀ ਹਟੇਗੀ, ਭੁੱਖ ਵੀ ਲੱਗੇਗੀ ਤੇ ਰੋਟੀ ਹਜਮ ਹੋ ਜਾਏਗੀ। ਸਵੇਰੇ ਸਵੇਰੇ ਉੱਠ ਕੇ ਅਦਰਕ ਰਸ, ਹਰੇ ਨਿੰਬੂ ਦਾ ਰਸ ਤੇ 1 ਚਮਚ ਸ਼ਹਿਦ ਚਮਚਾ ਪਾ ਕੇ ਗਰਮ ਪਾਣੀ ਕੋਸੇ ਘੋਲ ਕੇ ਪੀ ਕੇ ਵਾਕ ਕਰੋ, ਤੁਹਾਡੀ ਸਾਰੀ ਗੈਸ ਹੀ ਖਤਮ ਹੋ ਜਾਏਗੀ। ਜੀਰਾ ਭੁੰਨ ਕੇ ਸੁੰਡ ਕਾਲੀ ਮਿਰਚ ਪਾਊਡਰ ਦਹੀਂ 'ਚ ਪਾ ਕੇ ਖਾਂਦੇ ਰਹੋ ਰੋਟੀ ਤੋਂ ਮਗਰੋਂ। ਰੋਟੀ ਨਾਲ ਅਲਵੇਰਾ ਦਾ ਜੂਸ ਜਿਹੜਾ ਹੈ ਨਾ, ਔਲੇ ਜੂਸ ਮਿਕਸ ਕਰਕੇ ਲਓ, ਉਹਦੇ ਨਾਲ ਹੀ ਬੜੀ ਛੇਤੀ ਆਰਾਮ ਆ ਜਾਂਦਾ ਜੇ। ਤੇ ਮੈਂ ਤੁਹਾਨੂੰ ਦੱਸਣਾ ਸੀ ਫਲੈਰੀ ਪਾਰੋਂ, ਕਿਸੇ ਨੇ ਪੁੱਛਿਆ ਸੀ ਨਾ ਫਲੈਰੀ ਪਾਰੋਂ ਜੀ, ਫਲੈਰੀ ਦੇ ਛੋਟੇ ਜਿਹੇ 2 ਇਲਾਜ ਕਰ ਲੈਣ ਨਾ, ਲਿਖਣ ਤਾਂ ਮੇਰੇ ਕੋਲ 20 ਨੁਕਸੇ ਲਿਖੇ ਪਏ ਨੇ। ਇੱਕ ਤਾਂ ਤਾਰੇ ਮੀਰੇ ਦਾ ਦਾਣੇ ਨੇ ਨਾ, ਤਾਰੇ ਮੀਰੇ ਦੇ ਬੀਜ 1 ਛੋਟਾ ਚਮਚਾ ਸਵੇਰੇ ਲੈਣ ਪਾਣੀ ਠੰਡੇ ਨਾਲ। ਇੱਕ ਹਰੀਆਂ ਸਬਜ਼ੀਆਂ ਖਾਣ, ਕੋਈ ਚੀਜ਼ ਹਰੀ ਠੰਡੀ ਖਾਣ, ਫਰੂਟ ਵੀ ਜੋ ਵੀ ਚੀਜ਼ ਖਾਣੀ ਹੈ। 2 ਇਲਾਜ ਕਰ ਲੈਣ, ਮੈਂ ਦੱਸਦੀ ਤੇ ਬਥੇਰੇ ਪਈਆਂ। ਫਲੈਰੀ ਦਾ ਨੁਕਸਾ ਹੈ, ਅਨਾਰ ਦੇ ਪੱਤੇ ਕੁੱਟ ਕੇ 1 ਚਮਚ ਦੁੱਧ ਨਾਲ ਲਓ, ਫਲੈਰੀ ਹਟ ਜਾਏਗੀ। ਇੱਕ ਜੇ ਕਿਤੇ ਕੈਲੀਫੋਰਨੀਆ ਸੌਂਦੇ ਨੇ ਤੁਹਾਡੇ ਤੋਂ, ਉੱਥੇ ਹੈਗੇ ਨੇ ਕੌੜ ਤੁੰਮਿਆਂ ਵਾਲੀ, ਬੜੇ ਆਰਾਮ ਆ ਜਾ। ਕੌੜ ਤੁੰਮੇ ਲੈ ਲਓ, 3 ਰੋਜ਼ ਕੱਟੋ, 3 ਪੀਸ ਇਸ ਤਲੀ 'ਚ ਘਸਾਓ, 3 ਘਸਾਓ, ਜਦੋਂ ਮੂੰਹ ਕੌੜਾ ਹੋ ਜਾ ਸੁੱਟ ਦਿਓ। ਰੋਜ਼ ਹੀ ਐਵੇਂ ਕਰਦੇ ਰਹੋ, ਤੁਹਾਡੀ ਫਲੈਰੀ ਤਾਂ ਬਿਲਕੁਲ ਹਟ ਜਾਏਗੀ। ਜੇ ਦਾਗ ਹਟਾਉਣੇ ਨੇ ਤਾਂ ਪਪੀਤੇ ਦੇ ਬੀਜ ਸਾੜ ਲਓ, ਤਿਲਾਂ ਦੇ ਤੇਲ 'ਚ 2 ਲਾਉਂਦੇ ਰਹੋ, ਤੁਹਾਡੇ ਦਾਗ ਵੀ ਫਲੈਰੀ ਦੇ ਹਟ ਜਾਣਗੇ। ਇੱਕ ਬਾਲਜੀ ਜਿਹੜੀ ਹੈ ਨਾ, ਉਹਨੂੰ ਛੋਟੀ ਜਿਹੜੀ ਗਾਂ ਦੀ ਕੋਈ ਵੱਛੀ ਦਾ ਪਿਸ਼ਾਬ ਹੋਵੇ 10 ਕੁ ਦਿਨ ਭਿਉਂ ਕੇ ਰੱਖ ਲਓ ਬਾਲਜੀ, 2 ਕਿਲੋ ਤਾਂ ਕਿਲੋ ਜਿੰਨੀ ਕਿ ਵੀ ਦਵਾਈ ਬਣਾਉਣੀ ਨੇ, ਉਹਨੂੰ 7-8 ਵਾਰੀ 10 ਦਿਨਾਂ ਬਾਅਦ ਧੋ ਲਓ, ਧੋ ਕੇ ਸੁਕਾਓ, ਪੀਸੋ, 1 ਚਮਚਾ ਰੋਜ਼ ਲੈਂਦੇ ਰਹਿਣ ਨਾ ਤੇ ਉਹਨਾਂ ਨੂੰ ਆ ਜਿਹੜੀ ਫਲੈਰੀ ਹੈ ਤਾਂ ਬਿਲਕੁਲ ਇਹ ਦੋਵੇਂ ਇਲਾਜ ਨੇ, ਕੌੜ ਤੁੰਮਾ
ਇੱਕ ਆ ਬਾਲਚੀ ਵਾਲਾ, ਇੱਕ ਆ ਮੈਂ ਥੋੜਾ ਨਿੰਮ ਪਰ ਦੱਸ ਦਿੰਨੀ ਆ। ਨਿੰਮ ਦਾ ਦਰਖਤ ਬੜਾ ਅੱਛਾ ਹੈ, ਘਰਾਂ 'ਚ ਆਪਣੇ ਪੁਰਾਣੇ ਜ਼ਮਾਨੇ ਲੱਗੀਆਂ ਹੁੰਦੀਆਂ ਸੀ ਨਿੰਮਾਂ। ਜਦੋਂ ਪੱਤੇ ਨਿਕਲਦੇ ਸੀ ਕੂਲੇ ਕੂਲੇ ਪੱਤੇ 5-7 ਲੋਕੀ ਖਾ ਲੈਂਦੇ ਤੇ ਮਲੇਰੀਆ ਬੁਖਾਰ ਨਾ ਚੜਦਾ। ਜਦੋਂ ਮੀਂਹ ਪੈਂਦਾ ਸੀ ਉਹਨਾਂ ਦਿਨਾਂ ਗੰਡੋਲੀਆਂ ਪੌੜੀਆਂ ਪਿੰਸੀਆਂ ਸਾਰੀਆਂ ਆਰਾਮ ਆ ਜਾਂਦਾ ਸੀ। ਉਹਨਾਂ ਗੰਡੋਲੀਆਂ ਲੋਕੀ ਗੰਡੋਲੀਆਂ ਖਾ ਲੈਂਦੇ ਸੀ, ਮਿੱਠੀਆਂ ਹੁੰਦੀਆਂ ਸੀ, ਕੌੜੀਆਂ ਨਹੀਂ ਸੀ ਇੰਨੀਆਂ ਹੁੰਦੀਆਂ। ਉਹ ਵੀ ਪੌੜੀ ਪਿੰਸੀ ਨੂੰ ਬਲੱਡ ਸਾਫ਼ ਰਹਿਣਾ, ਮਲੇਰੀਆ ਨਾ ਚੜਨਾ। ਜਿਹੜੀ ਉਹਨਾਂ ਦੀ ਗੁਠਲੀਆਂ ਨੇ ਪੀਸ ਕੇ ਸ਼ੂਗਰ ਦੀ ਦਵਾਈ ਬਣ ਜਾਂਦੀ ਉਹਨਾਂ ਵਿੱਚ। ਕਈ ਜਗ੍ਹਾ ਤੇ ਨਿੰਮ ਦਾ ਤਾਂ ਇੰਨਾ ਦਾ ਵਾਲ ਝੜਦੇ ਜਿਹੜੇ ਨੇ ਉਹਨਾਂ ਨੂੰ, ਜਿਹੜਾ ਵਾਲ ਝੜਦੇ ਨੇ ਨਿੰਮ ਦਾ ਤੇਲ ਤੇ ਅਦਰਕ ਦਾ ਤੇਲ ਰਸ ਪਾ ਕੇ ਸਿਰ ਨੂੰ ਲਾਓ ਤੇ ਤੁਹਾਡੇ ਤਾਂ ਵੀ ਉਹ ਵਾਲ ਝੜਨੋਂ ਧੱਬੇ ਵੀ ਹਟ ਜਾਂਦੇ, ਸਿੱਕਰੀ ਵੀ ਹਟ ਜਾਂਦੀ ਹੈ। ਇੱਕ ਨਿੰਮ ਦੇ ਪੱਤੇ 'ਚ ਸਾੜ ਕੇ ਸਰ੍ਹੋਂ ਦਾ ਤੇਲ ਜ਼ਖਮ ਤੇ ਲਾਓ, ਤੁਹਾਡਾ ਜ਼ਖਮ ਹੀ ਠੀਕ ਹੋ ਜਾਂਦਾ ਹੈ। ਇਹਨਾਂ ਤੋਂ ਕਾਫੀ ਫਾਇਦੇ ਨੇ। ਤੇ ਬਾਕੀ ਮੈਂ ਤੁਹਾਨੂੰ ਇੱਕ ਦੱਸਾਂ, ਚਲੋ ਤੁਸੀਂ ਲਵੋ ਕਾਰ, ਫਿਰ ਮੇਰਾ ਤੇ ਲੰਮਾ ਹੀ ਹੋਏਗਾ। ਹਾਂ ਕੋਈ ਨਹੀਂ, ਤੁਸੀਂ ਦੁਬਾਰਾ ਆ ਜਾ। ਓਕੇ ਬੇਟੇ। ਕਾਰ ਜਿਹੜਾ ਸੁੱਕਾ ਧਨੀਆ ਵਾਲਾ ਹੈ ਨਾ ਜੀ ਜੀ, ਇੱਕ ਜਿਹਨੇ ਹੁਣ ਕਿਹਾ ਸੀ ਨਾ ਮੇਰਾ ਬੁਖਾਰ ਨਹੀਂ ਉਤਰਦਾ, ਇੱਕ ਤਾਂ ਉਹਨੂੰ ਕਹੋ ਗਲੋ ਜਿਹੜੀ ਹੈ ਨਾ ਉਹਨੂੰ ਰੋਜ਼ ਹੀ ਇੱਕ ਕੱਪ ਕੇ ਉਬਾਲ ਕੇ ਲੱਕੜ ਜੀ ਪਾ ਕੇ ਜਾਂ ਪਾਊਡਰ ਪਾ ਕੇ ਪੀਣ, ਉਹਦੇ ਨਾਲ ਬੁਖਾਰ ਜਿਹੜਾ ਹੁੰਦਾ ਉਹਨੇ ਬਿਲਕੁਲ ਉਤਰੇਗਾ ਜਿੰਨਾ ਵੀ ਹੈ। ਇੱਕ ਬੁਖਾਰ ਦੇ ਨਾਲ ਕਦੀ ਵੀ ਆਪਾਂ ਨੇ ਨਹੀਂ ਕੁਝ ਖਾਣਾ, ਜ਼ਰੂਰ ਖਾਣ, ਫਰੂਟ ਵੀ ਖਾਣ, ਕੋਈ ਹੋਰ ਚੀਜ਼ ਦੁੱਧ ਜੀ ਕਰ ਸੌਂਫ ਲਾਚੀ ਪਾ ਕੇ ਉਹ ਵੀ ਪੀਣ। ਬੁਖਾਰ ਦੇ ਨਾਲ ਨਾਲ ਕਮਜ਼ੋਰੀ ਜਿਹੜੀ ਵੀਕਨੈਸ ਉਹ ਹਟਦੀ ਰਹਿੰਦੀ। ਓਕੇ ਬੇਟਾ, ਫਿਰ ਦੱਸਣਾ ਕਿ ਤੁਸੀਂ ਲਵੋ ਕਾਲ ਬੇਟਾ। ਸਤਿ ਸ੍ਰੀ ਅਕਾਲ, ਸਭ ਨੂੰ ਬਹੁਤ ਖੁਸ਼ੀਆਂ ਵਧਾਈਆਂ। ਥੈਂਕ ਯੂ ਜੀ, ਥੈਂਕ ਯੂ। ਅੱਗੇ ਸਤਨਾਮ ਸਿੰਘ ਗਿੱਲ। ਸਤਨਾਮ ਸਿੰਘ ਜੀ। ਹਾਂਜੀ, ਵਾਹਿਗੁਰੂ ਗੁਰਫਤਿਹ ਜੀ। ਗੁਰਫਤਿਹ ਜੀ। ਸਾਰੇ ਮਨੁੱਖਤਾ ਨੂੰ ਵਧਾਈਆਂ, ਨਵੇਂ ਸਾਲ ਦੀਆਂ ਉਮਰਾਂ ਲੰਮੀਆਂ ਹੋਣ ਸਾਰਿਆਂ ਦੀਆਂ। ਥੈਂਕ ਯੂ। ਭੈਣ ਜੀ ਆ ਜਿਹੜੇ ਕਰਦੇ ਆ ਦਵਾਈਆਂ ਦਾ ਦੱਸਦੇ ਆ ਨਾ, ਇਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ ਤੁਹਾਡਾ, ਇਹਨਾਂ ਦਾ ਧੰਨਵਾਦ ਆ। ਥੈਂਕ ਯੂ ਜੀ। ਬਹੁਤ ਬਹੁਤ ਸੋਹਣੀਆਂ ਦਵਾਈਆਂ ਦੱਸਦੇ ਆ ਸਾਰੀਆਂ, ਬਹੁਤ ਭਲਾ ਹੁੰਦਾ ਲੋਕਾਂ ਦਾ। ਮੈਂ ਇੱਕ ਪੁੱਛ ਨਹੀਂ ਮੰਗਦਾ ਜੀ। ਹਾਂਜੀ। ਇਹ ਉੱਥੇ ਫੋਨ ਤੇ ਹੁਣੇ ਹੀ ਹੈਗੇ ਆ, ਜੇ ਦੱਸ ਸਕਦੇ ਆ ਕੁਛ ਤੇ ਕੈਂਸਰ ਕਿਡਨੀ ਥੋੜੀ ਜਿਹੀ ਸ਼ੁਰੂ ਹੋਈ ਆ, ਉਹਦਾ ਕੋਈ ਬਚਾਅ ਵਾਸਤੇ ਜੇ ਦੱਸ ਸਕਦੇ। ਕਿਡਨੀ ਨੂੰ ਕੀ ਸ਼ੁਰੂ ਹੋਇਆ? ਕੈਂਸਰ। ਠੀਕ ਹੈ। ਡਾਕਟਰ ਨੂੰ ਗੋਲੀਆਂ ਗਾਲੀਆਂ ਦਿੱਤੀਆਂ ਹੁਣ। ਠੀਕ ਹੈ। ਗਾਂ ਜੇ ਦੇ ਖਿਆਲ ਚ ਆਇਆ ਕੋਈ। ਠੀਕ ਹੈ, ਜ਼ਰੂਰ ਉਹਨੂੰ ਪ੍ਰੀਵੈਂਟ ਕਰਨ ਲਈ ਪੁੱਛਦੇ ਜੇ ਕਿਸੇ ਕੋਲ। ਹਾਂਜੀ, ਥੈਂਕ ਯੂ ਸਤਨਾਮ ਸਿੰਘ ਜੀ। ਆਪਾਂ ਜ਼ਰੂਰ ਪੁੱਛਦੇ ਹਾਂ ਕਿਸੇ ਨੂੰ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਆਪਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਵਾਪਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਸੇ ਸੰਭਾਲ, ਜਿਸ ਦੇ ਵਿੱਚ ਆਪਾਂ ਆਪਣੇ ਕੋਈ ਵੀ ਪ੍ਰੋਬਲਮ ਹੁੰਦੀ ਆ ਉਹਦੇ ਬਾਰੇ ਕਾਲ ਕਰਕੇ ਪੁੱਛਦੇ ਹਾਂ। ਸਰੋਤੇ ਆ ਜਿਹੜੇ, ਉਹਨਾਂ ਦੇ ਕੋਲ ਕਿਸੇ ਕੋਈ ਵੀ ਇਲਾਜ ਹੁੰਦਾ ਆ, ਉਹ ਤੁਹਾਨੂੰ ਦੱਸ ਦਿੰਦੇ ਨੇ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਕਾਫੀ ਟਾਈਮ ਤੋਂ ਤੁਸੀਂ ਇਸ ਪ੍ਰੋਗਰਾਮ ਨੂੰ ਚਲਾ ਰਹੇ ਹੋ ਜੀ। ਇਸ ਦੇ ਵਿੱਚ ਕੋਈ ਡਾਕਟਰ ਨਹੀਂ ਹੁੰਦਾ ਜਿਸ ਦੇ ਕੋਲ ਕੋਈ ਵੀ ਡਿਗਰੀ ਹੋਵੇ, ਜਿਸ ਦੇ ਕੋਲ ਕੋਈ ਵੀ ਲਾਇਸੈਂਸ ਹੋਵੇ, ਜੋ ਤੁਹਾਨੂੰ ਕੋਈ ਦਵਾਈ ਲਿਖ ਕੇ ਦੇ ਸਕਦਾ ਹੋਵੇ। ਸਿਰਫ ਅਤੇ ਸਿਰਫ ਇਸ ਦੇ ਵਿੱਚ ਸਾਡੇ ਸਰੋਤੇ ਹੀ ਹੁੰਦੇ ਆ। ਆਯੁਰਵੈਦਿਕ ਤਰੀਕੇ ਨਾਲ ਕਿਵੇਂ ਇਲਾਜ ਕਰਨਾ ਆ, ਉਹਦੇ ਬਾਰੇ ਗੱਲ ਕਰਦੇ ਹਾਂ। ਇਹਦੇ ਵਿੱਚ ਬੋਡੀ ਆਪੋ ਆਪਣੀ ਹੁੰਦੀ ਆ। ਕਿਸੇ ਨੂੰ ਆਰਾਮ ਛੇਤੀ ਆ ਜਾਂਦਾ ਹੈ, ਕਿਸੇ ਨੂੰ ਦੇਰ ਨਾਲ ਆਉਂਦਾ ਹੈ, ਕਿਸੇ ਨੂੰ ਛੋਟੀ ਜਿਹੀ ਚੀਜ਼ ਤੋਂ ਆ ਜਾਂਦਾ, ਕਈਆਂ ਨੂੰ ਆਉਂਦਾ ਹੀ ਨਹੀਂ, ਕਿਉਂਕਿ ਬੋਡੀ ਆ ਆਪੋ ਆਪਣੀ ਆ। ਜਦੋਂ ਕੋਈ ਚੀਜ਼ ਲੈਂਦੇ ਆ ਤਾਂ ਬੋਡੀ ਨੂੰ ਦੇਖ ਕੇ ਲਿਆ ਕਰੋ। ਕਿਸੇ ਨੂੰ ਬਾਏ ਆ, ਕਿਸੇ ਨੂੰ ਗਰਮੀ ਆ, ਆਪਣੇ ਹਿਸਾਬ ਨਾਲ ਚੀਜ਼ ਲਿਆ ਕਰੋ ਜੀ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੌਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੌਂਸਰ ਕੀਤਾ, ਕਾਫੀ ਟਾਈਮ ਤੋਂ ਤੁਹਾਡੇ ਤੱਕ ਪਹੁੰਚਾ ਰਹੇ ਨੇ ਜੀ। ਬੀਸਲਾ ਪਰਿਵਾਰ ਵਿਕਲਸਫੀਲਡ, ਮਹਿੰਦਰ ਸਿੰਘ ਭੰਗਲ ਅੰਡਿਆਨਾ, ਬਹਾਦਰ ਸਿੰਘ ਗਿੱਲ ਪੋਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ ਜੀ UK, ਬਲਕਾਰ ਸਿੰਘ, ਅਮਰਜੀਤ ਕੌਰ ਗਿੱਲ, ਤੇਜਿੰਦਰ ਸਿੰਘ ਗਿੱਲ ਤੇ ਪਰਿਵਾਰ ਬੇਕਰਸਫੀਲਡ, ਕਰਨੈਲ ਸਿੰਘ ਰੰਧਾਵਾ, ਜਸਵਿੰਦਰ ਕੌਰ ਜੌਲ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜੋਗਿੰਦਰ ਕੌਰ ਜੀ ਰਿਡਲੀ, ਬਲਵੰਤ ਕੌਰ ਮੰਗਟ ਓਹਾਇਓ, ਜੀਤ ਕੌਰ ਢੇਸੀ ਟਰਲਿਕ, ਇੰਦਰਜੀਤ ਸਿੰਘ, ਰਿਸ਼ਪਾਲ ਕੌਰ ਸਰਾਏ ਅਟਵਾਟਰ, ਬਲਜਿੰਦਰ ਬੈਂਸ, ਦਲਵੀਰ ਸਿੰਘ, ਜਸਵੰਤ ਕੌਰ ਅਟਵਾਲ ਜੁਬਾ ਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੌਂਸਰ ਕੀਤਾ, ਸਭ ਤੱਕ ਪਹੁੰਚਾਇਆ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਸੇਵਾ ਕਰਦੇ ਰਹੋ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਕਾਲ ਕਰਕੇ ਫੀਡਬੈਕ ਬਾਰੇ ਜ਼ਰੂਰ ਪੁੱਛਿਆ ਸੀਗਾ ਕਿ ਤੁਸੀਂ ਇੰਨੇ ਚਿਰਾਂ ਤੋਂ ਇਹਨਾਂ ਚੀਜ਼ਾਂ ਨੂੰ ਵਰਤਦੇ ਹੋ, ਫੀਡਬੈਕ ਜ਼ਰੂਰ ਦਿਆ ਕਰੋ। ਇਹ ਤੁਹਾਨੂੰ ਕਿਹੜੀ ਚੀਜ਼ ਤੋਂ ਰਾਮ ਆਇਆ। ਅਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਅਗਲੇ ਕਾਲਰ ਵੀਰਪਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਨਵੇਂ ਸਾਲ ਦੀਆਂ ਵਧਾਈਆਂ ਤੁਹਾਨੂੰ ਵੀ ਜੀ। ਭੈਣ ਜੀ ਮੈਂ ਇੱਕ ਇਲਾਜ ਪੁੱਛਣਾ ਸੀ। ਇੰਡੀਆ ਮੇਰੀ ਪਤਨੂ ਹੈ ਤੇ ਉਹਦੇ ਨਾਲ ਬੱਚੇਦਾਨੀ ਚ ਰਸੌਲੀਆਂ ਤੇ
ਡਾਕਟਰਾਂ ਦੇ ਵੀ ਬੱਚਾ ਹੋਣਾ ਨਹੀਂ, ਉਹਦੇ ਬਾਰੇ ਪੁੱਛਣਾ ਸੀ। ਠੀਕ ਹੈ ਜੀ। ਹਾਂ, ਕਿਸੇ ਨੂੰ ਪਤਾ ਹੋਵੇ ਤਾਂ ਕੋਈ ਇਲਾਜ ਦਾ ਜ਼ਰੂਰ ਜੀ, ਜ਼ਰੂਰ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਪ੍ਰਵੀਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਦੀਦੀ, ਤੁਹਾਡਾ ਪ੍ਰੋਗਰਾਮ ਸੁਣ ਕੇ। ਥੈਂਕ ਯੂ। ਹਾਂਜੀ, ਮੇਰਾ ਇੱਕ ਕੁਐਸਚਨ ਸੀਗਾ ਕਿ ਉਹ ਆਂਟੀ ਜਿਹੜੀ ਦਵਾਈ ਦੱਸੀ, ਹਾਂਜੀ, ਉਹ ਮੈਂ ਬਣਾ ਤਾਂ ਲਈ, ਉਹ ਖਾਣੀ ਕਿਹੜੇ ਟਾਈਮ ਹੈ? ਮੇਰੇ ਖਾਲੀ ਪੇਟ ਖਾਣੀ ਆ, ਇਹ ਵੀ ਖਾ ਸਕਦੇ? ਠੀਕ ਹੈ। ਤੇ ਉਹ ਲਾਈਕ ਕਿੰਨੀ ਦੇਰ ਤੱਕ ਖਾਣੀ ਹੈ? ਮਤਲਬ ਮਹੀਨਾ ਖਾਣੀ, 2 ਮਹੀਨੇ ਖਾਣੀ ਆ, ਇੰਨਾ ਕੁ ਪਤਾ ਲੱਗ ਜਾਵੇ। ਦਵਾਈ ਤਾਂ ਮੈਂ ਬਣਾ ਲਈ ਹੈ। ਠੀਕ ਹੈ ਜੀ। ਹਾਂਜੀ, ਥੈਂਕ ਯੂ ਦੀਦੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਥੈਂਕ ਯੂ, ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੰਦੇ ਆ ਸਭ ਨੂੰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਅੱਗੇ ਸਾਡੇ ਨਾਲ ਜੁੜੇ ਨੇ ਮਨਜੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੈਂ ਉਹ ਦੱਸਣਾ ਸੀਗਾ, ਜਿਹੜੀ ਇੱਕ ਬੀਬੀ ਕਹਿੰਦੀ ਸੀ ਵੀ ਬਾਥਰੂਮ ਰੁਕ ਕੇ ਆਉਂਦਾ, ਜਿੱਦਾਂ ਪੂਰਾ ਨਹੀਂ ਖੁੱਲ ਕੇ ਆਉਂਦਾ। ਹਾਂਜੀ, ਉਹਦੇ ਲਈ ਜੀਰਾ ਤਾਂ ਮਿਸ਼ਰੀ ਜਿੱਦਾਂ ਪੀਸ ਕੇ ਨਾ, ਦੋਹਾਂ ਨੂੰ ਠੰਡੇ ਪਾਣੀ ਨਾਲ ਲੈਣਾ ਆ। ਠੀਕ ਆ। ਹਾਂਜੀ, ਜਿੱਦਾਂ ਦਿਨ ਵਿੱਚ 3 ਵਾਰੀ ਲੈਣ, ਜਿੱਦਾਂ 3 ਟਾਈਮ ਪੀਣ, ਤਾਂ ਇਹਨਾਂ ਦੇ ਨਾਲ ਉਹਨਾਂ ਨੂੰ ਬਾਥਰੂਮ ਖੁੱਲ ਕੇ ਆਊਗਾ। ਠੀਕ ਹੈ ਜੀ। ਤੇ ਦੂਜਾ ਇਲਾਜ ਉਹਦੇ ਲਈ ਹੈਗਾ ਆ, ਜਿਹੜਾ ਆਪਣਾ ਰਿੰਡੀ ਦਾ ਤੇਲ ਆ, ਕੈਸਟਰੋਲ। ਹਾਂਜੀ, ਉਹ ਵੀ 25 ਗ੍ਰਾਮ, ਜਿੱਦਾਂ 50 ਗ੍ਰਾਮ ਲੈਣਾ, ਪਾਣੀ ਗਰਮ ਕੋਸਾ ਕਰਕੇ। ਹਾਂਜੀ, 25 ਗ੍ਰਾਮ ਉਹਦੇ ਵਿੱਚ ਤੇਲ ਮਿਲਾ ਕੇ ਤਾਂ ਉਹ ਪੀਣ, ਤਾਂ ਉਹਦੇ ਨਾਲ ਵੀ ਉਹਨਾਂ ਨੂੰ ਬਾਥਰੂਮ ਖੁੱਲ ਕੇ ਆਊਗਾ। ਠੀਕ ਹੈ ਜੀ। ਹਾਂਜੀ, ਇਹ ਕਰਕੇ ਦੇਖ ਲੈਣ। ਬਾਕੀ ਮੈਂ ਦੱਸਦੀ ਹਾਂ, ਜਿਹੜੀ ਹੈਗੀ ਫਾਟਕੜੀ, ਇਹਦੇ ਆਪਾਂ ਨੂੰ ਖਾਣੇ ਨਾਲ ਵਰਤਣਾ ਬਹੁਤ ਫਾਇਦੇ ਹੁੰਦੇ। ਮੇਰੇ ਹੋ ਗਿਆ ਮਹੀਨਾ ਕੁ ਬੈਠੀ ਬੈਠੀ ਤੇ ਪਤਾ ਨੀ, ਮੇਰਾ ਜਿੱਦਾਂ ਕਈ ਸੁੱਤੀ ਉਹਦੇ ਨਾ ਮੂੰਹ ਪਾਣੀ ਜਿਹਾ ਨਾ ਭਰ ਗਿਆ ਜੀ, ਤੇ ਉਹ ਮੇਰੇ ਜਿੱਦਾਂ ਜ਼ੋਰ ਨਾਲ ਘੁੱਟ ਗਿਆ ਅੰਦਰ ਨੂੰ, ਮੈਂ ਲੰਘਿਆ, ਮੇਰਾ ਜਿੱਦਾਂ ਉਹ ਲਾਲ ਜਿਹੀ, ਤਾਂ ਮੇਰੇ ਭੈਣ ਜੀ ਬੱਖੀਆਂ 'ਚ ਦਰਦ ਹੋਣਾ ਸ਼ੁਰੂ ਹੋ ਗਿਆ। ਤੇ ਮੇਰੇ ਕੋਲ ਪਈ ਸੀਗੀ ਫਾਟਕੜੀ ਦੀ ਖਿੱਲ ਬਣਾ ਕੇ ਰੱਖੀ, ਤੇ ਮੈਂ ਤਾਂ ਉਹ ਚੱਕ ਕੇ ਮਰਜੀ ਪਾਣੀ 'ਚ ਘੋਲ ਕੇ ਦੋਹਾਂ ਸਾਈਡਾਂ ਤੇ ਲਾਈ, ਤੇ ਬਿਲਕੁਲ ਮੇਰਾ ਜਿੱਦਾਂ ਉਹ ਜਿਹੜਾ ਦਰਦ ਸੀਗਾ ਗਾਇਬ ਹੋ ਗਿਆ। ਹਾਂਜੀ, ਮੈਂ ਤਾਂ ਇਹੀ ਸਲਾਹ ਦਿੰਦੀ ਹਾਂ, ਕਿਤੇ ਵੀ ਦਰਦ ਹੋਵੇ ਜਾਂ ਹੱਥਾਂ ਪੈਰਾਂ ਨੂੰ ਸੋਜ ਆ, ਪਾਣੀ ਕੋਸਾ ਕਰੋ ਤੇ ਉਹਦੇ ਵਿੱਚ ਪਾਓ ਫਾਟਕੜੀ ਦਾ ਪਾਊਡਰ ਤੇ ਮਾਲਿਸ਼ ਕਰੋ। ਜੇ ਕਿਤੇ ਇਹਦਾ ਬੱਖੀ ਪਸਲੀ ਆ, ਉੱਥੇ ਉਹਦੀ ਲੇਪ ਵੀ ਆਪਾਂ ਕਰ ਸਕਦੇ ਹਾਂ। ਹਾਂਜੀ, ਜਿਨ੍ਹਾਂ ਦਾ ਜਿੱਦਾਂ ਜੋੜਾਂ ਦਾ ਦਰਦ ਆ, ਜ਼ਰੂਰ ਉਹ ਕਾਰਨ। ਪੈਰਾਂ ਦੀ ਕਈ ਵਾਰ ਦਰਦਾਂ ਹੁੰਦੀਆਂ, ਉਹ ਵੀ ਆਪਾਂ ਫਟਕੜੀ ਦੇ ਪਾਣੀ ਦੀ ਟਕੋਰ ਦੱਸੀ ਦੀ ਹੈ ਨਾ। ਜੀ ਜੀ। ਹਾਂਜੀ, ਉਹ ਨਾਲ ਬਹੁਤ ਫਾਇਦਾ ਹੋ ਜਾਂਦਾ। ਬਾਅਦ ਵਿੱਚ ਉਹਦੀ ਤੇਲ ਦੀ ਮਾਲਿਸ਼ ਕਰੋ, ਤਾਂ ਉਹਨਾਂ ਨੂੰ ਹੱਥਾਂ ਪੈਰਾਂ ਨੂੰ ਲਪੇਟ ਲਓ, ਹਵਾ ਨਾ ਲੱਗਣ ਦਿਓ। ਜ਼ਰੂਰ ਇਹਦੇ ਫਾਇਦੇ ਲਓ। ਇਹਨਾਂ ਚੀਜ਼ਾਂ ਦੇ ਘਰ 'ਚ ਪਈਆਂ ਆ ਤਾਂ ਜ਼ਰੂਰ ਫਾਇਦਾ ਹੋ ਜਾਂਦਾ ਆ। ਹਾਂਜੀ, ਬਸ ਇਹੀ ਦੱਸਣਾ ਜੀ। ਥੈਂਕ ਯੂ ਤੁਹਾਡਾ ਟਾਈਮ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਦੇਖੋ, ਇਹ ਚੀਜ਼ਾਂ ਬਹੁਤ ਵਾਰੀ ਜਿਹੜੀਆਂ ਆਮ ਚੀਜ਼ਾਂ ਹੁੰਦੀਆਂ, ਪਰ ਇੰਨਾ ਕੁ ਖਿਆਲ ਰੱਖਿਆ ਕਰੋ ਕਿ ਜਿਹੜੀ ਐਲੋਪੈਥੀ ਆ ਉਹ ਡਾਕਟਰਾਂ ਦੀ ਹੋਰ ਹੁੰਦੀ ਆ, ਜਿਹੜੇ ਆਯੁਰਵੈਦਿਕ ਆ ਇਹ ਚੀਜ਼ਾਂ ਤੁਹਾਡੇ ਘਰਾਂ 'ਚ ਪਈਆਂ ਹੁੰਦੀਆਂ ਜਾਂ ਪੰਸਾਰੀ ਦੀਆਂ ਮਿਲ ਜਾਂਦੀਆਂ। ਸਿਰਫ ਇਹਨਾਂ ਨੂੰ ਇੱਕ ਦੂਜੀ ਨੂੰ ਰਲਾਉਣ ਦਾ ਪਤਾ ਚਾਹੀਦਾ ਵੀ ਇਹਨਾਂ ਨੂੰ ਰਲਾਉਣਾ ਕਿਵੇਂ ਆ। ਜਿਹੜੀ ਹੋਮੋਪੈਥੀ ਆ ਉਹ ਬਿਲਕੁਲ ਡਿਫਰੈਂਟ ਆ, ਉਹ ਤੁਸੀਂ ਆਪ ਨਹੀਂ ਬਣਾ ਸਕਦੇ। ਜਿਹੜੀ ਐਲੋਪੈਥੀ ਆ ਡਾਕਟਰ ਤੋਂ ਲੈਣੇ, ਉਹ ਵੀ ਤੁਸੀਂ ਆਪ ਨਹੀਂ ਬਣਾ ਸਕਦੇ। ਸਿਰਫ ਜਿਹੜਾ ਆਯੁਰਵੈਦਿਕ ਦਾ ਤਰੀਕਾ ਹੈ ਇਹ ਤੁਸੀਂ ਆਪ ਬਣਾ ਸਕਦੇ ਆ। ਇਹੀ ਇੱਕ ਇਹਦੇ ਵਿੱਚ ਬਿਊਟੀ ਆ। ਆਪਣਾ ਤੁਹਾਡੇ ਤੋਂ ਫੀਡਬੈਕ ਵੀ ਜ਼ਰੂਰ ਪੁੱਛਦੇ ਹਾਂ ਕਿ ਜਿੰਨੇ ਇੱਕ ਵਾਰੀ ਤੁਸੀਂ ਚੀਜ਼ਾਂ ਲੈ ਚੁੱਕੇ ਆ, ਜਦੋਂ ਦੇ ਤੁਸੀਂ ਲੈਂਦੇ ਆ ਚੀਜ਼ਾਂ ਨੂੰ, ਉਹਦੇ ਤੋਂ ਕੀ ਫਾਇਦਾ ਹੋਇਆ ਉਹਦੇ ਬਾਰੇ ਵੀ ਜ਼ਰੂਰ ਦੱਸਿਓ। ਪਰ ਦੱਸ ਕੇ ਰਾਜੀ ਨਹੀਂ ਗੇ ਆਪਾਂ, ਵੈਸੇ ਦੱਸਿਆ ਜ਼ਰੂਰ ਕਰੋ। ਬਹਾਦਰ ਸਿੰਘ ਗਿੱਲ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, 5-4 ਚੀਜ਼ਾਂ ਮੈਂ ਦੱਸ ਦੇਵਾਂ ਜੀ। ਜੀ, ਇੱਕ ਆ ਬੱਚੇ ਦਾ ਆਇਆ ਸੀਗਾ ਜੀ, ਭੈਣਾਂ ਨੇ ਪੁੱਛਿਆ 5 ਸਾਲ ਦਾ ਬੱਚਾ। ਹਾਂਜੀ। ਮਸਲ ਕਮਜ਼ੋਰ ਨੇ ਤੇ ਉਹ ਅਸ਼ਵਗੰਧਾ ਆਪਣੇ ਹੋਮਿਓਪੈਥੀ ਦੀ ਦਵਾਈ ਆਉਂਦੀ ਹੈ, ਜਾਂ ਉਹ ਆਨਲਾਈਨ ਇਹਦਾ ਐਕਸਟਰੈਕਟ ਵੀ ਮੰਗਵਾ ਸਕਦੇ ਨੇ। ਇਹ ਜਿਹੜੀ ਜਿਹਨਾਂ ਨੇ ਪੁੱਛਿਆ ਸੀ 5 ਸਾਲ ਦਾ ਬੱਚਾ ਤੇ ਬਾਥਰੂਮ ਭੱਜਦਾ ਨਾ ਖਾ ਕੇ, ਮਸਲ ਕਮਜ਼ੋਰ ਪੁੱਛਿਆ ਸੀ, ਉਹਨਾਂ ਦੇ ਅੱਖ ਤੇ ਵੀ ਜ਼ਖਮ ਦੱਸਿਆ। ਹਾਂਜੀ, ਉਹੀ ਹਾਂਜੀ ਹਾਂਜੀ। ਉਹਦੇ ਲਈ ਬਹੁਤ ਵਧੀਆ ਚੀਜ਼ ਆ ਜੀ ਇਹ ਆਮ ਇਹ ਡਿਮੈਂਸ਼ੀਆ ਵੀ ਠੀਕ ਕਰ ਦਿੰਦਾ, ਜਿਹੜਾ ਅਸ਼ਵਗੰਧਾ ਹੈਗਾ। ਹਾਂਜੀ। ਤੇ ਮੈਮਰੀ ਵੀ ਠੀਕ ਕਰਦੀ ਹੈ। ਮਸਲ ਕਮਜ਼ੋਰ ਹੋਣ, ਇਹ ਹਰ ਇੱਕ ਚੀਜ਼ ਨੂੰ ਬਹੁਤ ਵਧੀਆ ਜੀ। ਇਹ ਬੋਡੀ ਦੀ ਖਾਤਰ, ਮੈਂਟਲ ਪ੍ਰੋਬਲਮ ਲਈਏ ਤਾਂ, ਹਾਂਜੀ, ਬਲੱਡ ਸ਼ੂਗਰ ਹੋਵੇ ਜੇ ਲਈਏ ਤਾਂ। ਹਾਂਜੀ। ਤੇ ਰੀਹ ਦਾ ਜਿਹੜਾ ਭੈਣ ਜੀ ਬਹੁਤ ਕਾਲਾਂ ਆਉਂਦੀਆਂ ਨੇ, ਜਿਹੜੀ ਛਟਕਾ ਪੇਨ ਕਹਿੰਦੇ। ਹਾਂਜੀ, ਸਿਆਟਕਾ ਪੇਨ। ਹਾਂਜੀ ਭੈਣ ਜੀ, ਇਹਦਾ ਕਾਰਨ ਮਣਕੇ ਜਦੋਂ ਨੇੜੇ ਹੋ ਜਾਂਦੇ ਨੇ। ਆਮ ਟਰੱਕ ਡਰਾਈਵਰਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਜਦੋਂ ਨਾ ਉਹਨਾਂ ਦੀ ਜਿਹੜੀ ਸੀਟ ਆ ਉਹ ਲਗਾਤਾਰ ਵਾਈਬ੍ਰੇਸ਼ਨ ਕਰਦੀ ਰਹਿੰਦੀ ਆ, ਤਾਂ ਹੌਲੀ ਹੌਲੀ 10-15 ਸਾਲ ਬਾਅਦ ਉਹ ਨਾ ਮਣਕੇ ਨੇੜੇ ਹੋ ਜਾਂਦੇ ਨੇ ਤੇ ਨਰਵ ਪਿੰਚ ਹੋਣੀ ਸ਼ੁਰੂ ਹੋ ਜਾਂਦੀ ਆ ਕੋਈ ਵੀ। ਤੇ
ਅਗਰ ਉਹ ਜਦੋਂ ਘਰੇ ਆਉਂਦੇ ਨੇ ਇਨਵਰਜਨ ਟੇਬਲ ਯੂਜ਼ ਕਰ ਲੈਣ, ਜਦੋਂ ਇਨਵਰਜਨ ਟੇਬਲ ਯੂਜ਼ ਕਰਦੇ ਨੇ ਤਾਂ ਉਹਨਾਂ ਦੇ ਗੈਪ ਬਣ ਜਾਂਦਾ ਜੀ, ਜਿਹੜਾ ਨੇੜੇ ਹੋਇਆ ਹੁੰਦਾ। ਤੇ ਜਿਨ੍ਹਾਂ ਨੂੰ ਆਲਰੇਡੀ ਸਟਾਰਟ ਹੋ ਜਾਂਦੀ ਆ ਉਹ ਗੈਪ ਤਾਂ ਬਣ ਜਾਂਦਾ, ਪਰ ਉਹਦੇ ਵਿੱਚ ਬਲਜ ਬਣਾਉਣ ਲਈ ਆਪਾਂ ਨੂੰ ਇਨਵਰਜਨ ਟੇਬਲ ਤੇ ਜਦੋਂ ਚੜ੍ਹਦੇ ਆ ਉਸ ਟਾਈਮ ਤੇ ਬਦਾਮ ਲੈਣੇ ਚਾਹੀਦੇ ਨੇ ਜੀ। 9 ਬਦਾਮ, 9 ਦਾਣੇ ਸੌਗੀ ਦੇ, ਤੇ 2 ਇਲਾਇਚੀਆਂ ਛੋਟੀਆਂ ਤੇ ਕਾਲੀ ਮਿਰਚ। ਇਹਨੂੰ ਰਾਤ ਨੂੰ ਭਿਉਂ ਦੇਣਾ ਆਪਾਂ, ਤੇ ਦੂਸਰੇ ਦਿਨ ਇਹਦਾ ਛਿੱਲ ਕੇ ਇਲਾਇਚੀ ਨੂੰ ਛਿੱਲ ਦੇਣਾ, ਬਦਾਮਾਂ ਨੂੰ ਛਿੱਲ ਦੇਣਾ ਜੀ, ਛਿਲਕਾ ਲਾ ਕੇ ਇਹਦੀ ਲੇਵੀ ਬਣਾ ਲੈਣੀ ਆ। ਤੇ ਲੇਵੀ ਬਣਾ ਕੇ ਗਰਮ ਦੁੱਧ 'ਚ ਪਾ ਕੇ ਪੀਣੀ ਆ, ਮਹੀਨਾ ਪੀ ਲਓ। ਤੇ ਨਾਲ ਦੀ ਨਾਲ ਇਨਵਰਜਨ ਟੇਬਲ ਤੇ ਚੜ੍ਹਨਾ, ਜਿਹਦੇ ਨਾਲ ਕਿ ਜਿਹੜਾ ਗੈਪ ਬਣੂਗਾ ਉਹਦੇ ਵਿੱਚ ਬਲਜ ਭਰਦੀ ਜਾਊਗੀ ਜੀ। ਇਹੀ ਇੱਕ ਬਹੁਤ ਸੋਹਣਾ ਤਰੀਕਾ ਹੈਗਾ। ਇਹਦੇ ਨਾਲ ਹਰ ਇੱਕ ਤਰ੍ਹਾਂ ਦੀ ਸਕੈਟਿਕ ਪ੍ਰੋਬਲਮ ਜਿਹੜੀ ਨਰਵ ਹੁੰਦੀ ਆ ਉਹ ਠੀਕ ਹੋ ਸਕਦੀ ਆ ਜੀ। ਪਹਿਲੇ 4 ਦਿਨ ਪ੍ਰੋਬਲਮ ਵਧੂਗੀ, ਦਰਦ ਵਧੂਗਾ, ਪਰ ਬਾਅਦ ਦੇ ਵਿੱਚ ਠੀਕ ਹੁੰਦਾ ਬਹੁਤ ਹੀ ਵਧੀਆ ਤਰੀਕੇ ਨਾਲ ਠੀਕ ਹੋ ਜਾਂਦਾ ਜੀ। ਭੈਣ ਜੀ ਧਰਨ ਵੀ ਕਾਫੀ, ਧਰਨ ਪੈਣ ਦੀਆਂ ਵੀ ਪ੍ਰੋਬਲਮਾਂ ਕਾਫੀ ਹੈਗੀਆਂ ਨੇ। ਇਹਦਾ ਕਾਰਨ ਜਿਹੜਾ ਹੈਗਾ ਆਪਣੇ ਨਾ ਮਸਲ ਸਿਸਟਮ ਉਹ ਕਮਜ਼ੋਰ ਹੋ ਜਾਂਦਾ ਪੇਟ ਦੇ ਵਿੱਚ। ਜਦੋਂ ਉਹ ਕਮਜ਼ੋਰ ਹੋ ਜਾਂਦਾ ਤਾਂ ਫਿਰ ਇਹ ਆਪਣੀ ਲੂਜ਼ ਹੋ ਜਾਂਦੀਆਂ ਸਾਰਾ ਕੁਛ ਨਾ ਅੰਤੜੀਆਂ, ਤੇ ਉਹਦੇ ਨਾਲ ਫਿਰ ਇਹ ਪ੍ਰੋਬਲਮ ਆਉਂਦੀ ਆ। ਉਹਦੇ ਲਈ ਆਪਾਂ ਐਸਿਡੋਫਿਲਿਸ ਯੂਜ਼ ਕਰਨਾ। ਇਹ ਪ੍ਰੋਬੈਟਿਕ ਹੁੰਦਾ, ਦਹੀਂ ਤੋਂ ਬਣਿਆ ਹੁੰਦਾ ਜੀ, ਤੇ ਉਹ 6 ਬਿਲੀਅਨ ਲੈ ਸਕਦੇ ਆ, ਤੇ ਉਹ 3 ਵਾਰੀ ਖਾਣੇ ਤੋਂ ਘੰਟਾ ਬਾਅਦ ਆਪਾਂ ਲੈ ਸਕਦੇ ਹਾਂ। ਉਹਨੂੰ ਜਦੋਂ ਮਰਜ਼ੀ ਲੈ ਲਓ। ਪੇਟ ਦੀ ਕਿਸੇ ਵੀ ਪ੍ਰੋਬਲਮ ਤੋਂ ਲੈ ਸਕਦੇ ਹਾਂ। ਲੂਜ਼ ਮੋਸ਼ਨ ਲੱਗੇ ਹੋਏ ਨੇ ਤਾਂ ਵੀ ਉਹ ਠੀਕ ਕਰ ਦਿੰਦੀ ਹੈ ਚੀਜ਼। ਕਿਸੇ ਵੀ ਤਰ੍ਹਾਂ ਦਾ ਕੋਈ ਐਂਟੀਬਾਇਓਟਿਕ ਲੈਣਾ ਹੈਗਾ ਉਹਦੇ ਨਾਲ ਲੈ ਲਓ ਤਾਂ ਵੀ ਇਹ ਬਹੁਤ ਵਧੀਆ ਹੈਗੀ ਆ, ਸਾਈਡ ਇਫੈਕਟ ਨਹੀਂ ਹੋਣ ਦਿੰਦਾ ਜੀ। ਇੱਕ ਭੈਣਾਂ ਨੇ ਕਾਲ ਕੀਤੀ ਸੀਗੀ ਜੀ 2-3 ਵੀਕ ਪਹਿਲਾਂ, ਮੈਂ 2 ਵੀਕ ਪਿਛਲੇ ਆ ਨਹੀਂ ਸਕਿਆ, ਤੇ ਉਹਨਾਂ ਨੇ ਸਿੰਜੋਫਰੋਨੀਆ ਤੇ ਬਾਈਪੋਲਰ ਤੇ ਪੁੱਛਿਆ ਸੀਗਾ ਜੀ। ਹਾਂਜੀ ਭੈਣ ਜੀ, ਇਹਦੇ ਲਈ ਹੋਮਿਓਪੈਥੀ ਬਹੁਤ ਹੀ ਸੋਹਣਾ ਕੰਮ ਕਰਦੀ ਆ। ਉਹ ਆਪਣੇ ਨੇੜੇ ਦੇ ਕਿਸੇ ਵੀ ਡਾਕਟਰ ਨੂੰ ਮਿਲ ਲੈਣ ਜੀ, ਤੇ ਇਹ ਦੋਹੇ ਚੀਜ਼ਾਂ ਠੀਕ ਹੋ ਸਕਦੀਆਂ ਨੇ ਜੀ ਬਹੁਤ ਵਧੀਆ ਤਰੀਕੇ ਨਾਲ। ਇੱਕ ਹੁਣ ਕਿਸੇ ਨੇ ਪੁੱਛਿਆ ਸੀਗਾ ਉਹਨਾਂ ਦੇ ਰਸੌਲੀ ਜੀ ਆਪਣੇ ਬੱਚੇਦਾਨੀ ਚ, ਤੇ ਇਹਦੇ ਲਈ ਅਮਰੀਕਨ ਫ੍ਰੈਕਸੀਨਸ ਦਵਾਈ ਆਉਂਦੀ, ਅਮਰੀਕਾਨਾ ਫ੍ਰੈਕਸੀਨਸ, ਘਿਓ ਦੇ ਵਿੱਚ ਹੋਮਿਓਪੈਥੀ ਦੀ ਆ ਜੀ। ਇਹ ਇੰਡੀਆ ਉਹਨਾਂ ਦੇ ਕਿਸੇ ਦੇ ਭੈਣਾਂ ਦੀ ਭਤੀਜੀ ਹੈਗੀ ਆ, ਉਹਨਾਂ ਨੇ ਪੁੱਛਿਆ ਸੀਗਾ ਜੀ। ਇਹ ਹੋਮਿਓਪੈਥੀ ਵਾਲਿਆਂ ਨੂੰ ਪੁੱਛ ਲੈਣ ਜੀ, ਇਹ ਠੀਕ ਹੋ ਸਕਦੀ ਆ ਜੀ, ਕੋਈ ਪ੍ਰੋਬਲਮ ਨਹੀਂ, ਕੋਈ ਵੱਡੀ ਚੀਜ਼ ਨਹੀਂ ਹੁੰਦੀ। ਆਪਣੇ ਅਸੀਂ ਡਰ ਜਾਂਦੇ ਆ ਜੀ। ਇਹਦੇ ਵਿੱਚ ਕੀ ਹੁੰਦਾ ਜੀ, ਛੋਟੀਆਂ ਛੋਟੀਆਂ ਪਾਣੀ ਦੀਆਂ ਰਸੌਲੀਆਂ ਹੁੰਦੀਆਂ ਨੇ ਜੀ, ਤੇ ਉਹ ਹੋਮਿਓਪੈਥੀ ਉਹਨੂੰ ਬਿਲਕੁਲ ਠੀਕ ਕਰ ਦਿੰਦੀ ਆ ਜੀ। ਇਹਦੇ 'ਚ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਜੀ। ਤੇ ਇੱਕ ਯੂਰਿਨ ਰੋਕ ਕੇ ਆਉਂਦਾ ਕਹਿੰਦੇ, ਤੇ ਉਹਦੇ ਵਾਸਤੇ ਭੈਣ ਜੀ ਤਿਲ ਚਿੱਟੇ ਤੇ ਕਾਲੇ ਸੇਮ ਮਾਤਰਾ 'ਚ ਮਿਲਾ ਲੈਣੇ ਆ, ਇੱਕ ਮੁੱਠੀ, ਤੇ ਉਹਦੇ 'ਚ ਵੱਡਾ ਚਮਚਾ 1 ਲੈਣਾ ਜੀ। ਠੀਕ ਹੈ ਜੀ, ਇਹ ਵੀ ਵਧੀਆ ਰਹਿੰਦਾ। ਤੇ ਫਿਰ ਇੱਕ ਭੈਣਾਂ ਨੇ ਦੱਸਿਆ ਸੀ ਰਿੰਡੀ ਦਾ ਤੇਲ, ਨਾਲ ਹੁਣ ਦੱਸ ਰਹੇ ਸੀ ਨਾ ਰਿੰਡੀ ਦਾ ਤੇਲ। ਰਿੰਡੀ ਦੇ ਤੇਲ ਦੇ ਵਿੱਚ ਗੁਣ ਬਹੁਤ ਨੇ ਭੈਣ ਜੀ। ਅਗਰ ਜਦੋਂ ਕਦੇ ਪਿਸ਼ਾਬ ਬੰਦ ਹੋ ਜਾਵੇ, ਮਤਲਬ ਪਿਸ਼ਾਬ ਆਵੇ ਨਾ, ਤੇ 1 ਵੱਡਾ ਚਮਚਾ ਗਰਮ ਪਾਣੀ ਦੇ ਵਿੱਚ ਪਾ ਕੇ ਅਸੀਂ ਲੈ ਲਈਏ, 15 ਮਿੰਟਾਂ ਦੇ ਵਿੱਚ ਆਰਾਮ ਨਾਲ ਪਿਸ਼ਾਬ ਆ ਜਾਂਦਾ ਹੈ। ਠੀਕ ਹੈ ਜੀ। ਹਾਂਜੀ ਭੈਣ ਜੀ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਦੇਖੋ ਸੌਖੇ ਤਰੀਕੇ ਹੈਗੇ ਆ। ਤੁਸੀਂ ਡਾਕਟਰ ਕੋਲ ਜਾਂਦੇ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹ ਕਹਿ ਦਿੰਦੇ ਸਾਨੂੰ ਤਾਂ ਪਤਾ ਨਹੀਂ ਲੱਗਾ ਬਿਮਾਰੀ ਦਾ, ਤੇ ਫਿਰ ਉੱਥੇ ਤੁਸੀਂ ਕੀ ਕਰੋਗੇ? ਤੁਹਾਡੇ ਨਾਲ ਖੁਦ ਨਾ ਇਹ ਸਾਰਾ ਕੁਝ ਹੋ ਰਿਹਾ ਆ। ਅਸੀਂ ਨਹੀਂ ਕਹਿੰਦੇ, ਸਾਡੇ ਪਰਸਨਲ ਐਕਸਪੀਰੀਅੰਸ ਵੀ ਹੈਗਾ ਆ। ਤੇ ਬਿਮਾਰੀ ਕੋਈ ਹੋਰ ਹੁੰਦੀ ਆ ਤੇ ਦਵਾਈ ਕਿਸੇ ਹੋਰ ਚੀਜ਼ ਦੀ ਦੇ ਦਿੱਤੀ ਜਾਂਦੀ ਆ। ਤੁਸੀਂ ਕਈ ਵਾਰੀ ਜਾਂਦੇ ਆ ਡਾਕਟਰ ਦੇ, ਤਾਂ ਆਪਣਾ ਜਿਹੜੀ ਨਹੀਂ ਵੀ ਬਿਮਾਰੀ ਗੁਆਂਢੀਆਂ ਨੂੰ ਵੀ ਹੁੰਦੀ ਉਹ ਵੀ ਦੱਸ ਦਿੰਦੇ ਆ। ਉਹਨਾਂ ਨੂੰ ਆਪ ਲੱਭਣ ਦਿਆ ਕਰੋ ਤੁਹਾਨੂੰ ਬਿਮਾਰੀ ਕੀ ਆ, ਫਿਰ ਦੇਖਿਓ ਤੁਹਾਨੂੰ ਕੀ ਦੱਸਦੇ ਆ। ਅਮਰਜੀਤ ਕੌਰ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਭੈਣ ਜੀ ਇੱਕ ਤਾਂ ਥਾਇਰਾਇਡ ਹੈ, ਲੋ ਥਾਇਰਾਇਡ ਹੈ ਮੇਰੀ। ਠੀਕ ਆ। ਹਾਂਜੀ, ਮੈਨੂੰ 15 ਸਾਲ ਤੋਂ ਆ। ਦੂਜਾ ਮੈਨੂੰ ਗਰਮੀ ਬਹੁਤ ਆਉਂਦੀ ਹੈ ਭੈਣ ਜੀ। ਗਰਮੀ ਕਿਉਂ ਆਉਂਦੀ ਆ? ਪਤਾ ਨਹੀਂ ਭੈਣ ਜੀ, ਹਟ ਜਾਂਦੀ ਹੈ, ਲੱਗ ਜਾਂਦਾ। ਜਿੱਦਾਂ ਅੱਜ ਕੱਲ ਵੀ ਤੇਲੀ ਆਉਂਦੀ ਮੈਨੂੰ। ਅੱਛਾ, ਠੀਕ ਹੈ ਜੀ, ਜ਼ਰੂਰ ਪੁੱਛ ਲੈ। ਥੈਂਕ ਯੂ। ਇੰਨੀ ਠੰਡ ਹੈਗੀ ਆ, ਮੈਨੂੰ ਹਜੇ ਵੀ ਪਸੀਨਾ ਆਉਂਦਾ ਹੈਗਾ। ਮੈਂ ਨਾ ਜਰਾਬਾਂ ਪਾ ਸਕ, ਬਹੁਤ ਮੋਟਾ ਕੱਪੜਾ ਪਾ। ਠੀਕ ਹੈ ਜੀ। ਇੱਕ ਲੋ ਥਾਇਰਾਇਡ ਲਈ ਕੋਈ ਭੈਣ ਭਾਈ ਜ਼ਰੂਰ ਪੁੱਛਦੇ ਆ। ਇਹ ਗਰਮੀ ਲੱਗਣੀ, ਠੰਡ ਲੱਗਣੀ, ਇਹ ਵੀ ਕੁਦਰਤੀ ਹੈਗਾ। ਕਿਸੇ ਨੂੰ ਇਹ ਜ਼ਿਆਦਾ ਚੀਜ਼ਾਂ ਲੱਗਦੀਆਂ ਤੇ ਕਿਸੇ ਨੂੰ ਲੱਗਦੀਆਂ ਘੱਟ, ਕਿਸੇ ਨੂੰ ਲੱਗਦੀਆਂ ਹੀ ਨਹੀਂ ਹੈਗੀਆਂ। ਬੋਡੀ ਤੇ ਡਿਪੈਂਡ ਹੈ। ਕਿਰਨ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹੋਰ ਸਭ ਠੀਕ ਠਾਕ ਆ ਜੀ? ਬਿਲਕੁਲ ਠੀਕ ਹੈ ਜੀ, ਤੁਹਾਨੂੰ ਵੀ ਜੀ। ਹੈਪੀ। ਅੱਛਾ ਜੀ, ਮੈਂ ਪੁੱਛਣਾ ਸੀਗਾ, ਜਿੱਦਾਂ 41 ਸਾਲ ਦੇ ਆ, ਤੇ ਜਿਹੜਾ ਫਰੈਂਡ ਤੇ ਉਹਨਾਂ ਦੀ ਅਲਸਰ ਆ ਤੇ ਕੋਲੇਸਟ੍ਰੋਲ ਆ, ਤੇ ਜੀ ਕਿਸੇ ਨੂੰ ਪਤਾ ਹੋਵੇ ਦੋਨਾਂ ਚੀਜ਼ਾਂ ਬਾਰੇ। ਤੇ ਤੁਸੀਂ ਤਾਂ ਖੁਦ ਡਾਕਟਰ ਆ। ਹਾਂਜੀ, ਇਹ ਤਾਂ ਹੈ, ਪਰ ਵੀ ਮੈਂ ਤਾਂ ਪੁੱਛ ਹੀ ਲੈਂਦੇ। ਇੱਕ ਕਿਸੇ ਨੂੰ ਕਹਿੰਦੇ ਲੋ ਥਾਇਰਾਇਡ, ਹਨਾ? ਹਾਂਜੀ। ਤਾਂ ਉਹਦੇ ਬਾਰੇ ਵੀ ਦੱਸਿਓ। ਤੇ ਇੱਕ ਪਸੀਨੇ ਵਾਸਤੇ, ਪਸੀਨਾ ਜ਼ਿਆਦਾ ਕਿਸੇ ਨੂੰ ਆਉਂਦਾ ਆ।
ਪਸੀਨਾ ਜ਼ਿਆਦਾ ਆਉਂਦਾ ਹੈ। ਹਾਂਜੀ ਹਾਂਜੀ, ਤੇ ਜਿੱਦਾਂ ਹੁਣ ਸਰਦੀਆਂ ਵਿੱਚ ਵੀ ਜਿੱਦਾਂ ਹੁਣੇ ਕਹਿੰਦੇ ਗਏ ਨਾ, ਹਾਂਜੀ ਹਾਂਜੀ ਕਹਿੰਦੇ ਕਿ ਉਹਨਾਂ ਨੂੰ ਪਸੀਨਾ ਤੇ ਕਿਸੇ ਹੋਰ ਨੂੰ ਵੀ, ਉਹ ਜੈਂਟਸ ਆ ਪਰ ਤੇ ਉਹਨਾਂ ਨੂੰ ਪਸੀਨੇ ਦੀ ਪ੍ਰੋਬਲਮ ਆ। ਠੀਕ ਹੈ ਜੀ। ਹਾਂਜੀ, ਤੇ ਉਹ ਦੱਸਿਓ ਜੀ। ਓਕੇ, ਤੇ ਇੱਕ ਮੈਨੂੰ ਦੱਸਿਓ ਜਿੱਦਾਂ ਮੇਰੇ ਸਿਰ 'ਚ ਦਰਦ ਬਹੁਤ ਹੁੰਦੀ ਆ ਮਿਡਲ ਵਿੱਚ। ਸਿਰ 'ਚ ਦਰਦ ਮੈਨੂੰ ਤੇ ਪਤਾ, ਤੁਹਾਨੂੰ ਸੋਚਣਾ ਹੁੰਦੀ ਆ ਪਰ ਹਾਂਜੀ, ਸੋਚਣਾ ਹੁੰਦੀ, ਸਾਨੂੰ ਹੁਣ ਪਤਾ ਲੱਗੇਗਾ ਹੁਣ। ਹਾਂਜੀ ਹਾਂਜੀ ਕਿਉਂਕਿ ਮੈਂ ਥੋੜਾ ਇੰਡੀਆ ਗਈ ਸੀ ਤਾਂ ਮੈਂ ਆਪਣੇ ਹਸਬੈਂਡ ਬਾਰੇ ਪੁੱਛਦੀ ਹੁੰਦੀ ਸੀ ਨਾ। ਹਾਂਜੀ ਹਾਂਜੀ ਤੇ ਉਹਨਾਂ ਦੀ ਡੈਥ ਹੋ ਗਈ ਹੁਣ। ਓਹੋ। ਹਾਂਜੀ, ਤਾਂ ਇਸ ਕਰਕੇ ਤਾਂ ਥੋੜਾ ਸੋਚਣਾ, ਤੁਹਾਨੂੰ ਤੁਸੀਂ ਰਾਈਟ ਆ ਨਾ, ਉਹਦੇ ਕਰਕੇ ਮੈਨੂੰ, ਕਿਉਂਕਿ ਹਸਪੀਟਲ ਐਡਮਿਟ ਕੀਤੇ ਹੋਏ ਸੀ ਤੇ ਪਰ ਠੀਕ ਨਹੀਂ ਹੋਏ ਉਹ। ਹਾਂਜੀ, ਜਿੰਨੀਆਂ ਕਿ ਤੁਸੀਂ ਬਿਮਾਰੀਆਂ ਦੱਸਦੇ ਹੁੰਦੇ ਸੀਗੇ ਨਾ, ਉਹਨਾਂ ਨੂੰ ਤੁਸੀਂ ਥੋੜੀ ਦੇਰ ਲਈ ਕਰ ਤਾਂ ਸਕਦੇ ਸੀ, ਪਰ ਬਿਮਾਰੀਆਂ ਬਹੁਤੀਆਂ ਜ਼ਿਆਦਾ ਸੀਗੀਆਂ ਤੇ ਦੂਜਾ ਬਹੁਤਾ ਪਰਹੇਜ਼ ਵੀ ਨਹੀਂ ਸੀਗਾ। ਰਾਈਟ, ਹਾਂਜੀ ਹਾਂਜੀ, ਤੁਸੀਂ ਸਹੀ। ਹਾਂਜੀ, ਉਹਦੇ ਕਰਕੇ ਵੀ ਥੋੜਾ ਜ਼ਿਆਦਾ ਹੋ ਗਿਆ, ਪਰ ਬਾਕੀ ਬਾਬਾ ਜੀ ਨੂੰ ਜਿੰਨਾ। ਹਾਂਜੀ ਹਾਂਜੀ, ਬਸ ਉਹਦੇ ਹੱਥ ਵਾਸਤੇ ਸਾਰਾ। ਜੀ ਜੀ, ਤੇ ਚਲੋ ਜ਼ਰੂਰ ਦੱਸਿਓ ਜੀ, ਹਨਾ। ਸੌਰੀ ਮੈਂ ਤੁਹਾਡਾ ਟਾਈਮ ਨਹੀਂ ਲੈਂਦੀ ਜ਼ਿਆਦਾ। ਠੀਕ ਹੈ, ਠੀਕ ਹੈ ਕਿਰਨ ਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮਨਜੀਤ ਕੌਰ। ਵਾਹਿਗੁਰੂ ਜੀ ਕੀ ਫਤਿਹ ਜੀ। ਉਹ ਮੈਂ ਦੁਬਾਰਾ ਆਈ ਹਾਂ, ਚੇਤਾ ਭੁੱਲ ਗਿਆ, ਜਿਹੜਾ ਕੈਂਸਰ ਲਈ ਨਾ ਕਿਸੇ ਹਾਂਜੀ ਹਾਂਜੀ ਹਾਂਜੀ, ਮੈਂ ਉਹ ਦੱਸਦੇ ਖਰਮਾਨੀ ਭੈਣ ਜੀ ਖਾ ਕੇ ਦੇਖ ਭਲਾ ਹੋ ਜੀ। ਖਰਮਾਨੀ? ਹਾਂਜੀ, ਖਰਮਾਨੀ ਲੈਣੀ ਆ। ਇੱਥੋਂ ਮਿਲ ਜਾਂਦੀ ਆ? ਹਾਂਜੀ, ਤੇ ਮਿਲ ਜਾਂਦੀ, ਮੈਂ ਬੈਂਕ 'ਚ ਦੇਖੀ ਸੀਗੀ। ਠੀਕ ਆ। ਹਾਂਜੀ, ਉਹ ਪਾਈਆ ਜਿੱਦਾਂ ਲੈਣੀ, ਰੋਜ਼ ਪਾਈਆ ਖਾਣੀ ਦੱਸਿਆ ਸੀ ਉਹਨੇ। ਇੱਕ ਵੀਕ ਖਾਧੀ ਤੇ ਉਹ ਜਿੱਦਾਂ ਬਿਲਕੁਲ ਠੀਕ ਹੋ ਗਏ ਸੀਗੇ। ਖਾ ਕੇ ਦੇਖਣ, ਟਰਾਈ ਕਰ, ਮਹਾਰਾਜ ਭਲੀ। ਠੀਕ ਹੈ ਜੀ। ਹਾਂਜੀ, ਇੱਕ ਜਿਹੜੇ ਕਹਿੰਦੇ ਸੀ ਪੀਨਾ ਬਹੁਤ ਆਉਂਦਾ ਆ, ਉਹ ਜੌਂ ਲੈ ਲੈਣ, ਜੌਂ ਨੂੰ ਉਬਾਲ ਕੇ ਠੰਡੇ ਕਰਕੇ ਜੌਂ ਦਾ ਪਾਣੀ ਪੀਣ 5-7 ਟਾਈਮ ਜੀ। ਹਾਂਜੀ, ਫਿਰ ਤਸੀਰ ਠੰਡੀ ਹੁੰਦੀ ਆ, ਉਹਦੇ ਨਾਲ ਜਿਹੜਾ ਪਸੀਨਾ ਤੁਹਾਨੂੰ ਗਰਮੀਆਂ ਨੂੰ ਵੀ ਆਉਂਦਾ ਆ, ਉਹ ਵੀ ਘੱਟ ਆਉਣ ਲੱਗ ਜਾਂਦਾ। ਠੀਕ ਆ। ਹਾਂਜੀ, ਅੱਗੇ ਤਾਂ ਉਹਦੇ ਜੌਆਂ ਦੇ ਸੱਤੂ ਪੀਂਦੇ ਹੁੰਦੇ ਸੀ ਗਰਮੀਆਂ ਨੂੰ, ਪਈ ਗਰਮੀ। ਜੀ ਜੀ, ਹਾਂਜੀ, ਇਹ ਕਰਕੇ ਭਲਾ ਹੋ ਜਾਏ। ਠੀਕ ਹੈ, ਠੀਕ ਹੈ, ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਰੋਂ ਤੇ ਜਿਹੜਾ ਨਹੀਂ ਜੌਆਂ ਦਾ ਕਿਹਾ ਹੈ ਨਾ, ਜੌਂ ਬਹੁਤ ਚੰਗੀ ਚੀਜ਼ ਆ। ਮੈਂ ਵੀ ਇੱਕ ਐਕਸਪੈਰੀਮੈਂਟ ਕਰ ਰਹੀ ਹਾਂ, ਮੈਂ ਬਾਅਦ ਵਿੱਚ ਉਹਦੇ ਬਾਰੇ ਜਦ ਵੀ ਹੋ ਗਿਆ ਮੇਰਾ ਐਕਸਪੈਰੀਮੈਂਟ ਮੈਂ ਜ਼ਰੂਰ ਦੱਸਾਂਗੀ। ਜੌਂ ਬਹੁਤ ਹੀ ਵਧੀਆ ਚੀਜ਼ ਆ। ਤੁਹਾਡੇ ਇਨਸਾਈਡ ਕੋਈ ਇਨਫੈਕਸ਼ਨ ਹੋ ਜਾਏ ਕਿਸੇ ਦੇ, ਕਿਸੇ ਨੂੰ ਯੂਰਿਨ ਦੀ ਪ੍ਰੋਬਲਮ ਵੀ ਉਹਨਾਂ ਨੇ ਦੱਸਿਆ ਸੀ, ਕਿਸੇ ਨੇ ਕਿਹਾ ਸੀ ਉਹ ਪੀਵੋ, ਉਬਾਲ ਕੇ ਪੀਵੋ। ਅਤੇ ਜਿਸ ਤਰ੍ਹਾਂ ਹੁਣ ਇਹਨਾਂ ਨੇ ਵੀ ਇੱਕ ਪ੍ਰੋਬਲਮ ਦਾ ਹੱਲ ਦੱਸਿਆ ਆ, ਬਹੁਤੀਆਂ ਪ੍ਰੋਬਲਮਾਂ ਦਾ ਹੱਲ ਉਹ ਹੈਗਾ ਆ। ਸ਼ਾਇਦ ਉਹਦੀ ਤਸੀਰ ਵੀ ਠੰਡੀ ਹੁੰਦੀ ਹੋਵੇ, ਸ਼ਾਇਦ। ਜਸਪ੍ਰੀਤ, ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਨੂੰ ਵੀ। ਹਾਂਜੀ, ਇਹ ਡਾਕਟਰ ਹੋਣਾ ਚਾਹੀਦਾ। ਇਹਦੇ ਵਜ੍ਹਾ ਨਾਲ ਹੁੰਦਾ, ਥਾਇਰਾਇਡ ਦੀ ਵਜ੍ਹਾ ਨਾਲ ਇਹਨਾਂ ਨੂੰ ਜ਼ਿਆਦਾ ਕਹਿੰਦੇ ਨੇ ਮੈਂ ਕੱਪੜੇ ਨਹੀਂ ਪਾ ਸਕਦਾ। ਠੀਕ ਆ। ਹਾਂਜੀ, ਚੀਜ਼ਾਂ ਇੱਥੇ ਤਾਂ ਮੈਨੂੰ ਨਹੀਂ ਮਿਲਣਗੀਆਂ। ਤੇ ਮੁਰਦਾ ਸਿੰਘ ਤੇ ਕਮੀਲਾ 50-50 ਗ੍ਰਾਮ ਲੈ ਕੇ ਨਾ, ਬਹੁਤੀਆਂ ਮਿਲ ਹੀ ਜਾਣੀਆਂ, ਤੁਸੀਂ ਚੀਜ਼ਾਂ ਹੀ ਲਿਖਾ ਦਿਓ। ਹਾਂਜੀ, ਚੀਜ਼ਾਂ ਆਪਾਂ ਦੱਸ ਦੇਣੀਆਂ ਨੇ। ਮੁਰਦਾ ਸਿੰਘ ਕੋਈ 50-50 ਗ੍ਰਾਮ ਲੈ ਲੈਣੇ ਨੇ, ਉਹ ਕੁੱਟ ਕੇ ਮਿਕਸ ਕਰਕੇ ਰੱਖ ਲੈਣ ਤੇ ਉਹਨਾਂ ਰਲਾਉਣ ਚ ਲਾ ਲੈਣਾ, ਕਰੀਮ ਬਣ ਜਾਂਦੀ। ਠੀਕ ਆ। ਸ਼ਿੰਗਲ ਦੇ ਸਵੇਰੇ ਲਾਇਆ, ਸ਼ਾਮ ਨੂੰ ਲਾ ਕੇ ਦੁਬਾਰਾ ਜਦੋਂ ਲਾਉਣਾ, ਨਵਾਂ ਲਾਉਣਾ, ਉਹਨੂੰ ਲਾ ਕੇ ਇਹ ਉਦੋਂ ਠੰਡ ਪਾਉਣੀ ਸ਼ੁਰੂ ਕਰ ਦਿੰਦਾ। ਜੀ 100% ਇਲਾਜ ਆ। ਮੈਂ ਇੱਥੋਂ ਉਹਨਾਂ ਨੂੰ ਠੀਕ ਹੋ। ਮੁਰਦਾ ਸਿੰਘ ਤੇ ਕਮੀਲਾ। ਕਮੀਲਾ, ਠੀਕ ਹੈ ਜੀ। ਬਹੁਤ ਵਧੀਆ ਚੀਜ਼ ਹੈ ਇਹ ਜ਼ਰੂਰ ਲਾ ਕੇ ਦੇਖਣੀ ਚਾਹੀਦੀ ਹੈ। ਇਹ ਆਰਾਮ ਕਰੂਗੀ। ਉਹਨਾਂ ਨੇ ਤਾਂ ਬਹੁਤ ਜ਼ਿਆਦਾ ਟੀਕੇ, 3 ਮਹੀਨੇ ਬੁਰਾ ਹਾਲ ਹੋ ਗਿਆ, ਇਹ ਚੀਜ਼ ਨਾਲ ਆਰਾਮ ਆਇਆ। ਠੀਕ ਹੈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਸਰ। ਕਹਿੰਦਾ ਸਕਿਨ ਲਈ, ਜਾਂ ਕੋਈ ਸਕਿਨ 'ਤੇ ਕੁਛ ਵੀ ਹੋ ਜਾਏ, ਜਾਂ ਤੁਹਾਡੇ ਕੁਛ ਵੀ ਆ, ਉੱਥੇ ਤੁਸੀਂ ਮੁਸ਼ਕਪੂਰ ਅਤੇ ਕੋਕੋਨਟ ਆ, ਇਹ ਰਲਾ ਕੇ ਰੱਖ ਲਓ ਘਰ ਦੇ ਵਿੱਚ। ਇਹ ਵੈਸੇ ਵੀ ਕਹਿੰਦੇ ਲਾਉਂਦੇ ਰਹੋ ਤਾਂ ਤੁਹਾਡੀਆਂ ਸਕਿਨ ਦੀਆਂ ਪ੍ਰੋਬਲਮਾਂ ਬਹੁਤ ਘੱਟ ਹੁੰਦੀਆਂ। ਹੋਰ ਵੀ ਕਈ ਬਿਮਾਰੀਆਂ ਹੋਣਗੀਆਂ, ਕਈਆਂ ਨੂੰ ਆਰਾਮ ਆਇਆ ਹੋਣਾ। ਮਹਿੰਦਰ ਕੌਰ ਜੀ। ਜੀ, ਹੈਲੋ। ਹਾਂਜੀ ਹਾਂਜੀ, ਦੱਸੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਘੱਟ ਹੁੰਦੀ ਆ। ਹਾਂਜੀ, ਹੋਰ ਵੀ ਕੁਝ ਦੱਸਣਾ ਤੁਸੀਂ? ਹਾਂਜੀ, ਪੁੱਛਣੀ ਸੀ ਮੈਂ। ਹਾਂਜੀ, ਪੁੱਛੋ। ਮੈਂ ਇੱਧਰ ਬਾਹਰ ਜਿਹੜੀਆਂ ਹੁੰਦੀਆਂ। ਓਕੇ, ਠੀਕ ਆ। ਹੈਲੋ ਜੀ। ਹੈਲੋ, ਹਾਂਜੀ ਹਾਂਜੀ, ਕੀ ਪੁੱਛਣਾ? ਮੈਂ ਪੁੱਛਣਾ ਜੀ, ਜਿਹੜਾ ਮੋਰਿੰਗਾ ਉਹ ਕਿਵੇਂ ਲੈਣਾ, ਕਦੋਂ ਲੈਣਾ, ਕਿਵੇਂ ਲੈਣਾ? ਮੋਰਿੰਗਾ? ਹਾਂਜੀ ਹਾਂਜੀ। ਤੁਹਾਡੇ ਕੋਲ ਕੈਪਸੂਲ ਆ? ਹਾਂ, ਨਹੀਂ ਜੀ, ਪਾਊਡਰ ਆ। ਪਾਊਡਰ ਆ, ਠੀਕ ਆ। ਪੁੱਛਦੇ ਆਪਾਂ ਕਿਸੇ ਨੂੰ ਵੀ ਮੋਰਿੰਗਾ ਕਦੋਂ ਲੈਣਾ, ਕਿੰਨਾ ਲੈਣਾ। ਮਨਦੀਪ ਕੌਰ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ। ਭੈਣ ਜੀ, ਮੈਂ ਲੋ ਥਾਇਰਾਇਡ ਲਈ ਦੱਸਣਾ ਸੀ। ਹਾਂਜੀ, ਉਹ ਆਇਓਡਾਈਜ਼ਡ ਸਾਲਟ ਨਾ ਯੂਜ਼ ਕਰਨ ਆਪਣੇ, ਜਦੋਂ ਆਪਾਂ ਰੋਟੀ ਵਗੈਰਾ ਕੁਛ ਵੀ ਬਣਾਉਂਦੇ ਹਾਂ, ਸਬਜ਼ੀ ਦਾ। ਠੀਕ ਹੈ। ਹਾਂਜੀ, ਉਹਦੇ ਨਾਲ ਉਹ ਠੀਕ ਹੋ ਜਾਏਗਾ, ਕਿਉਂਕਿ ਆਇਓਡੀਨ ਦੀ ਕਮੀ ਹੋ ਜਾਂਦੀ ਆ, ਉਹਦੇ ਕਰਕੇ ਲੋ ਥਾਇਰਾਇਡ ਹੁੰਦਾ। ਠੀਕ ਹੈ ਜੀ। ਹਾਂਜੀ, ਫਿਰ ਐਨਰਜੀ ਬਣਦੀ ਨਹੀਂ ਹੈਗੀ ਫੂਡ ਦੀ, ਤੇ ਪ੍ਰੋਬਲਮਸ ਆਉਂਦੀਆਂ।
ਠੀਕ ਹੈ, ਥੈਂਕ ਯੂ ਜੀ। ਥੈਂਕ ਯੂ। ਗੁਰਦੀਪ ਕੌਰ ਜੀ। ਹਾਂਜੀ ਬੇਟੇ। ਹਾਂਜੀ ਮੈਂ ਕਿਹਾ ਮੈਂ ਤੁਹਾਨੂੰ ਦੱਸਦਿਆਂ ਵਿਚਾਰੇ ਨੂੰ ਜੀ ਜੀ ਉਹ ਸੁਣਦੇ ਹੋਣਗੇ। ਹਾਂਜੀ ਬਿਲਕੁਲ ਸੁਣਦੇ ਆ ਜੀ। ਹਾਂ ਮੈਂ ਫਿਰ ਦੱਸ ਦਿੰਦੀ। ਮੈਂ ਇੱਧਰ ਆ ਗਈ ਰੱਖ ਕੇ ਨਾ ਉੱਥੇ ਕੱਢ ਕੇ ਵਿੱਚੋਂ ਨੁਕਸਾ ਕਈ ਦਿਨ ਚਲੀ ਗਈ। ਮੈਂ ਤੁਹਾਨੂੰ ਇਹ ਜੇ ਸੁਣ ਰਿਹਾ ਨਾ, ਮੈਂ ਪਹਿਲੇ ਨੰਬਰ ਤੁਹਾਨੂੰ ਇਹ ਕਹਾਂਗੀ ਡਾਕਟਰ ਦੀ ਗੋਲੀ ਨਾ ਛੱਡਣ, ਇਹ ਨੁਕਸਾ ਪੂਰਾ ਲੈਣ। ਇੱਕ ਕੌੜੇ ਬਦਾਮਾਂ ਦੀਆਂ ਗਿਰੀਆਂ ਲੱਭਣ, ਗਿਰੀਆਂ ਕੌੜੀਆਂ ਮਿਲਦੀਆਂ ਨੇ ਬਦਾਮਾਂ ਦੀਆਂ, ਉਹ ਰੋਜ਼ ਖਾਣ 5-7 ਜ਼ਰੂਰ ਹੀ ਮਿਲ ਜਾਣਗੀਆਂ ਇਹਨਾਂ ਨੂੰ, ਮਿਲ ਜਾਣਗੀਆਂ ਇੱਥੇ ਜੇ ਹੈਗਾ ਤਾਂ ਇੱਥੇ ਮਿਲ ਜਾਂਦੀਆਂ ਬਥੇਰੀ। ਹਾਂਜੀ ਹਾਂਜੀ। ਬਾਕੀ ਜਿਹੜਾ ਮੈਂ ਪੂਰਾ ਨੁਕਸਾ ਦੱਸਾਂਗੀ, ਜਦੋਂ ਡਾਕਟਰ ਨੂੰ ਚੈੱਕ ਕਰਾਉਂਦੇ ਰਹਿਣ। ਸਾਡੇ ਮੁੰਡੇ ਨਾਲ ਇਸ ਤਰ੍ਹਾਂ ਹੀ ਹੋਇਆ ਉੱਥੇ ਰਿਸ਼ਤੇਦਾਰਾਂ ਦੇ, ਪਰ ਉਹਦਾ ਜ਼ਿਆਦਾ ਹੋ ਚੁੱਕਾ ਸੀ। ਇਹਨਾਂ ਕਿਹਾ ਨਾ ਸ਼ੱਕ ਕੇ ਤੇ ਫਿਰ ਆ ਦਵਾਈ ਸ਼ੁਰੂ ਕਰ ਲੈਣ, ਰੱਬ ਕਰੇਗਾ ਆਰਾਮ ਆ ਜਾਏਗਾ। ਇੱਕ ਤਾਂ ਖੁਰਮਾਨੀ ਜਿਹੜੀ ਭੈਣ ਜੀ ਦੱਸ ਗਏ ਨੇ, ਖੁਰਮਾਨੀਆਂ ਖਾਣੀਆਂ ਤੇ ਉਹਦੀ ਗਿਟਕ ਦਾ ਪਾਊਡਰ ਜਿਹੜਾ ਉਹ ਪਾਣੀ ਗਰਮ ਨਾਲ ਲੈਣ ਖੁਰਮਾਨੀ ਦਾ। ਇੱਕ ਜਿਹੜਾ ਮੈਂ ਦੱਸਿਆ ਹੁੰਦਾ ਨਾ ਜਿਹੜਾ ਗਾਜਰ ਦਾ ਜੂਸ ਜੀ 2 ਗਲਾਸ ਕਰ ਲੈਣ, ਕਿਲੋ ਹੋ ਜਾਏਗਾ, ਜਿੰਦੇ ਚ 1 ਨਿੰਬੂ ਪੀਲਾ ਕੱਟ ਕੇ ਅੱਧ ਚੋਂ ਉਹਦਾ ਗੁੱਦਾ ਸੁੱਟ ਦੇਣ, ਉਹਦੇ ਛਿੱਲੜ ਨੂੰ ਪਾਣੀ ਪਾ ਕੇ ਚਟਣੀ ਕੁੱਟ ਕੇ ਉਸ ਗਾਜਰ ਦਾ ਜੂਸ ਘੋਲ ਕੇ ਰੋਜ਼ ਪੀਣ। ਇੱਕ ਹਲਦੀ ਜਿਹੜੀ ਹੈ ਨਾ, ਜਿੰਨੀ ਵੀ ਹਲਦੀ ਲੈ ਸਕਦੇ ਲੈਣ, ਹਲਦੀ ਦੁੱਧ ਚ ਪਾ ਕੇ ਲੈਣ, ਦਹੀਂ ਚ ਪਾ ਕੇ ਲੈਣ। ਹਲਦੀ ਕੱਚੀ ਵੈਸੇ ਵੀ 2 ਗੰਢੀਆਂ ਖਾ ਲੈਣ ਤਾਂ ਉਹਨਾਂ ਵਾਸਤੇ ਬੜਾ ਚੰਗਾ ਹੈ। ਜਿਹੜਾ ਪਿੱਤ ਪਾਪੜਾ, ਚਰੈਤਾ, ਅਫਲਾਤੀਨ, ਪਨੀਰ ਡੋਡੀਆ, ਇਹਨੂੰ ਕੁੱਟ ਲੈਣ, ਵਾਵਾ 50-50 ਗ੍ਰਾਮ ਲੈ ਕੇ ਕੁੱਟ ਕੇ ਰੱਖ ਲੈਣ। 1 ਚਮਚਾ 6-7 ਚਮਚਾ ਰਾਤੀ ਪੀਵੋ, ਸਵੇਰੇ ਮੱਠੀ ਜੀ ਅੱਗ ਤੇ ਉਹਨੂੰ ਉਬਾਲੋ। ਜਦੋਂ 2 ਚਮਚੇ ਰਹਿ ਜਾ ਪੁਣ ਕੇ ਸਵੇਰੇ ਰੋਜ਼ ਲਵੋ, ਰਾਈਟ ਵੇ ਨੂੰ ਫੜ ਲਏਗਾ। ਇੱਕ ਤੁਸੀਂ ਐਂ ਕਰਨਾ ਹੈ, ਅੰਗੂਰ ਦਾ ਜਿਹੜਾ ਨਾ ਹਰੇ ਅੰਗੂਰ ਕੱਚੇ ਉਹਨਾਂ ਥੋੜਾ ਮਿੱਠਾ ਬਹੁਤਾ ਰਸ ਨਾ, ਕੈਂਸਰ ਵਾਲਿਆਂ ਨੂੰ ਮਿੱਠਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ। ਸਾਡੇ 2-3 ਮਰੀਜ਼ ਅਸੀਂ ਅੱਧੇ ਡਾਕਟਰ ਬਣ ਗਏ ਉਹਨਾਂ ਵਿਚਾਰਿਆਂ ਨੂੰ ਦਵਾਈਆਂ ਦੇ ਕੇ। ਅੰਗੂਰ ਦਾ ਰਸ ਜ਼ਰੂਰ ਕੱਢਣ। 1 ਚਮਚਾ ਅੰਗੂਰ ਦਾ ਰਸ, ਅੱਧਾ ਚਮਚਾ ਕਲੌਂਜੀ ਦਾ ਤੇਲ ਮਿਕਸ ਕਰਕੇ ਨਾ ਇਹ ਸਵੇਰੇ ਲੈਣ, ਦੁਪਹਿਰੇ ਲੈਣ, ਜਦੋਂ ਮਰਜ਼ੀ ਲੈਂਦੇ ਰਹਿਣ। ਪਨੀਰ ਡੋਡੀਆ ਬੜਾ ਜ਼ਰੂਰੀ ਹੈ। ਕੀਵੀ ਫਰੂਟ ਵੀ ਖਾਣ। ਉਹ ਖੁਰਮਾਨੀ ਖਾ ਕੇ ਜਿਹੜੀ ਗਿੜਕਾਂ ਇਕੱਠੀਆਂ ਕਰ ਲੈਣ ਜਾਂ ਪਾਊਡਰ ਪਸਾਰੀਆਂ ਕੋਲ ਮਿਲ ਜਾਏਗਾ। 1 ਖਰੋੜ ਦੀਆਂ ਗਿਰੀਆਂ ਬੜੀਆਂ ਜ਼ਰੂਰੀ ਨੇ। ਰੋਟੀ ਖਾ ਕੇ 5-4 ਪੱਤੇ ਮੂੰਹ ਚ ਪਾਏ, ਚਿੱਟ ਕੇ ਆਪਣੀ ਦੇ ਲੈ ਤੇ ਚਲੋ ਉਹ ਫਿਰ ਬਾਅਦ ਚ ਦੱਸ ਦਿਆਂਗੇ। ਉਹ ਜ਼ਰੂਰੀ ਕਰਨ। ਇੱਕ ਜਿਹੜਾ ਨਾ ਕੱਚੀ ਹਲਦੀ ਜਿਹੜੀ ਹੈ ਨਾ, ਉਹਨੂੰ ਕੁੱਟ ਕੇ ਨਾ ਕੱਚੀ ਹਲਦੀ ਨੂੰ ਤੇ ਉਹਨੂੰ ਉਹਦਾ ਰਸ ਕੱਢ ਕੇ ਨਾ ਉਹ ਚਮਚਾ ਮੂੰਹ ਚ ਪਾ ਲੈਣ, ਕਹਿੰਦਾ ਸਭ ਤੋਂ ਬੈਸਟ ਜੇ। ਪਨੀਰ ਡੋਡੀਆ ਜ਼ਰੂਰ ਹੈ। ਜਿਹੜਾ ਗਾਜਰ ਦਾ ਜੂਸ ਹੈ ਰੋਜ਼ ਦਾ ਰੋਜ਼ ਹੀ ਲੈਂਦੇ ਰਹਿਣ। 1 ਚੁਟਕੀ ਭਰੀ ਚੁੰਡੀ ਜਿਹੀ ਮੂੰਹ ਚ ਪਾਈ, ਕਲੌਂਜੀ ਪਾਣੀ ਪੀ ਲਿਆ। ਸ਼ਾਮ ਨੂੰ 1 ਚੁਟਕੀ ਭਰੀ ਤੇ ਪਾਣੀ ਪੀ ਲਿਆ। ਇਹ ਹੀ ਨੁਕਸਾ ਵਰਤਨ ਜੇ ਹੁਣੇ ਸ਼ੁਰੂ ਹੋਇਆ ਨਾ, ਸਾਡਾ ਮੁੰਡਾ ਬਚ ਗਿਆ। ਇੱਕ ਮੁੰਡੇ ਦੀ ਜ਼ਿਆਦਾ ਹੋ ਗਈ ਸੀ, ਉਹਨੇ ਕਿਡਨੀ ਘਟਾਤੀ ਤਾਂ ਬਚ ਗਿਆ। 1 ਕਿਡਨੀ ਰਹਿ ਗਈ ਵਿਚਾਰੇ ਦੀ, ਤੇ ਕੈਂਸਰ ਤੋਂ ਉਹ ਬਚ ਗਿਆ। ਇੱਕ ਤੁਸੀਂ ਇਹੀ ਕਰਨਾ ਹੈ, ਅਦਰਕ, ਲਸਣ, ਕੱਚੀ ਹਲਦੀ, ਲਾਲ ਪਿਆਜ਼, ਇਹਨੂੰ ਘਿਓ ਚ ਭੁੰਨ ਕੇ ਨਾ ਜਿਵੇਂ ਭੁਰਜੀ ਜੀ ਬਣਾ ਦੀ, ਹਫ਼ਤੇ 2-3 ਵਾਰੀ 4 ਵਾਰੀ ਇਹ ਜ਼ਰੂਰੀ ਖਾਣ ਕਰਨ। ਤੇ ਇੰਨਾ ਲੰਮਾ ਨੁਕਸਾ ਦੱਸਿਆ, ਇਹਨੂੰ ਦੁਬਾਰਾ ਆਪਣੇ ਰਿਕਾਰਡ ਚ ਸੁਣ ਕੇ ਨਾ ਤੇ ਇਹਨੂੰ ਇਹ ਵਰਤੀ ਰੱਖਣ। ਇਹਦੇ ਨਾਲ ਸ਼ੁਰੂ ਤੋਂ ਹੀ ਜਿਹੜੇ ਸਾਡੇ ਮੁੰਡੇ, ਉਹਦੀ ਵੀ ਸੇਮ ਪ੍ਰੋਬਲਮ ਕਿਡਨੀ, ਉਹਨੇ ਸਾਰਾ ਧਿਆਨ ਨਾਲ ਉਹਦੀ ਵਾਈਫ ਦਿੰਦੀ ਰਹੀ ਹੈ ਤੇ ਉਹ ਬਚ ਗਿਆ ਜੀ। ਕਿਡਨੀ ਸ਼ਰਾਰਤੀ ਹੋਈ ਸੀ ਜਿਵੇਂ ਇਹਨਾਂ ਨੇ ਹੁਣੇ ਦੱਸਿਆ ਮੈਨੂੰ। ਇੱਕ ਜਿਹੜੀਆਂ ਕੌੜੀਆਂ ਗਿਰੀਆਂ ਦੱਸੀਆਂ ਨੇ ਉਹ ਬੜੀਆਂ ਜ਼ਰੂਰੀ ਨੇ। ਖੁਰਮਾਨੀ ਬੜੀ ਜ਼ਰੂਰੀ ਹੈ, ਕੀਵੀ ਫਰੂਟ ਬੜਾ ਜ਼ਰੂਰੀ ਹੈ। ਇੱਕ ਜਿਹੜੀ ਹੈ ਤੁਲਸੀ ਦੇ ਪੱਤੇ, ਰੋਟੀ ਖਾ ਕੇ 4-5 ਪੱਤੇ ਮੂੰਹ ਚ ਪਾਏ, ਚਿੱਚ ਕੇ ਦੰਦਾਂ ਨਾਲ ਪਾਣੀ ਪੀਣ। ਪੂਰੇ ਦਾ ਪੂਰਾ ਨਕਸ਼ਾ ਵਰਤਣ ਬੇਟੇ ਤਾਂ ਬਿਲਕੁਲ ਆਰਾਮ ਆਏਗਾ। ਜੇ ਨਾ ਪੁੱਛੇ ਰਸੌਲੀ ਦਵਾਈ ਬਣੀ ਪਈ ਹੈ, ਜੇ ਉਹ ਗਾਜਰ ਦੇ ਜੂਸ ਨਾਲ ਲੈਂਦੇ ਰਹਿਣ, ਚੈੱਕ ਕਰਾਉਂਦੇ ਰਹਿਣ, ਜੇ 6 ਮਹੀਨੇ ਵੀ ਲੈ ਲਾਂਗੇ ਤੇ ਕੋਈ ਨਹੀਂ ਚੰਗੀ ਦਵਾਈ, ਕੋਈ ਨਾ ਫਰਕ ਨਹੀਂ ਪੈਣਾ। ਜੇ ਜੇ 15-20 ਦਿਨ ਜਾਂ ਮਹੀਨਾ ਗਾਜਰ ਜੂਸ ਨਾਲ ਲਵੋ, ਬੱਕਰੀ ਦੁੱਧ ਦੀ ਕੱਚੀ ਲੱਸੀ ਨਾਲ ਲੈਣ ਤਾਂ ਸਭ ਤੋਂ ਬੈਸਟ ਹੈ ਗਾਜਰ ਜੂਸ, ਜਿਹੜੇ ਸੌਲੀ ਵਾਲੇ ਨੇ। ਬਾਕੀ ਤਾਂ ਆਪਾਂ ਨੂੰ ਦੱਸਣੇ ਹੁੰਦੇ ਕੱਚੀ ਉਹਦੇ ਨਾਲ ਲੈਣਾ। ਓਕੇ ਬੇਟਾ, ਤੁਸੀਂ ਕਾਲ ਲਵੋ। ਮੈਂ ਤਾਂ ਕੈਂਸਰ ਸੁਣ ਕੇ ਨੁਕਸਾ ਦੱਸਿਆ ਸੀ। ਥੈਂਕ ਯੂ ਜੀ। ਮੈਂ ਤਾਂ ਚਲੋ ਇਸੇ ਤਰ੍ਹਾਂ ਹੀ ਵਰਤਣਗੇ, ਬਿਲਕੁਲ ਸ਼ੁਰੂਆਤ ਹੀ ਉਹਨਾਂ ਆਰਾਮ ਆ ਜਾਏਗਾ। ਵਾਹਿਗੁਰੂ ਕਰੇਗਾ। ਜ਼ਰੂਰ ਜੀ ਜ਼ਰੂਰ। ਥੈਂਕ ਯੂ ਜੀ। ਓਕੇ ਬੇਟਾ, ਥੈਂਕ ਯੂ। ਬਹੁਤ ਧੰਨਵਾਦ ਹੈ ਜੀ। ਬਹੁਤ ਧੰਨਵਾਦ ਹੈ ਜਿਹੜੇ ਤੁਸੀਂ ਨੁਸਖੇ ਦੱਸਦੇ ਹੋ, ਜਿਹੜੇ ਪੁੱਛਦੇ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਆਪਾਂ ਹੁਣ ਇਹ ਜ਼ਰੂਰ ਕੋਸ਼ਿਸ਼ ਕਰੀਏ ਕਿ ਜਿੰਨੇ ਕੁ ਲੋਕ ਆਪਾਂ ਦਵਾਈਆਂ ਖਾਂਦੇ ਹਾਂ, ਕਈਆਂ ਦੀ ਤਾਂ ਇਹ ਇੱਕ ਟੌਰ ਜਿਹੀ ਹੁੰਦੀ ਆ ਕਿ ਮੈਂ ਡਾਕਟਰ ਤੋਂ ਗੋਲੀਆਂ ਲੈ ਲਈਆਂ ਮੇਰੀਆਂ ਤਾਂ ਹੁਣ। ਤੇ ਜੇ ਕਿਸੇ ਨੂੰ ਹਾਲ ਵੀ ਪੁੱਛਿਆ ਨਾ, ਕਹਿੰਦੇ ਗੋਲੀਆਂ ਦੇ ਸਹਾਰੇ ਆ। ਗੋਲੀਆਂ ਦੇ ਸਹਾਰੇ ਕਿਉਂ ਆ ਤੁਸੀਂ? ਇਹ ਆਪਣੇ ਮਨ ਨੂੰ ਸਮਝਾਓ ਕਿ ਤੁਸੀਂ ਗੋਲੀਆਂ ਤੋਂ ਉਤਰਨਾ ਆ। ਬਹੁਤੀ ਗੱਲ ਹੁੰਦੀ ਹੈ ਬਿਮਾਰੀਆਂ ਸਾਨੂੰ ਤਾਂ ਲੱਗਦੀਆਂ, ਜਿੱਦਾਂ ਅਸੀਂ ਵੀ ਤੁਹਾਡੇ ਵਿੱਚ ਆ, ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਬੰਦੇ ਦਾ। ਇਮਿਊਨ ਸਿਸਟਮ ਨੂੰ ਸਟਰੋਂਗ ਰੱਖੋ,
ਖਾਣਾ ਪੀਣਾ ਆ ਆਪਣਾ ਜਿਹੜਾ ਉਹਨੂੰ ਠੀਕ ਕਰੋ। ਹਰ ਟਾਈਮ 'ਤੇ ਨਹੀਂ ਸਾਨੂੰ ਉਹ ਜਿਹੜਾ ਆਪਾਂ ਬਹੁਤਾ ਜੰਕ ਫੂਡ ਖਾਂਦੇ ਉਹ ਖਾਣਾ ਚਾਹੀਦਾ। ਇਹ ਨਹੀਂ ਕਹਿੰਦੇ ਕਿ ਛੋਲੇ ਭਟੂਰੇ ਨਹੀਂ ਖਾਣੇ, ਕਦੀ ਕਤਾਈ ਤਾਂ ਚੱਲ ਜਾਂਦੇ ਆ, ਕਦੀ ਕਤਾਈ ਖਾ ਲਿਆ ਕਰੋ, ਪਰ ਰੋਜ਼ ਨੇ ਕਿ ਤੁਸੀਂ ਰੋਜ਼ ਤੀਏ ਦਿਨ ਹੀ ਇਹ ਚੀਜ਼ਾਂ ਖਾਵੋ। ਖਾਣਾ ਹੀ ਆ ਤੁਹਾਡਾ ਜਿਹੜਾ ਇਮਿਊਨ ਸਿਸਟਮ ਗੁੱਡ ਕਰਦਾ ਆ, ਖਾਣਾ ਹੀ ਆ ਜਿਹੜਾ ਤੁਹਾਡਾ ਹੋਰ ਬਹੁਤਾ ਕੁਛ ਅੰਦਰੋਂ ਠੀਕ ਕਰਦਾ ਆ। ਖਾਣੇ ਨੂੰ ਠੀਕ ਰੱਖਿਆ ਕਰੋ। ਇਹ ਜ਼ਰੂਰ ਆਪਣੇ ਮਨ ਦੇ ਵਿੱਚ ਇਹ ਬਣਾ ਲਓ ਕਿ ਜੇ ਅਸੀਂ ਦਵਾਈਆਂ 'ਤੇ ਲੱਗੇ ਹੋਏ ਹਾਂ, ਅਸੀਂ ਗੋਲੀਆਂ ਖਾਂਦੇ ਹਾਂ ਅਤੇ ਅਸੀਂ ਉਹਨਾਂ ਨੂੰ ਘੱਟ ਕਰਨਾ ਹੈ, ਆਪਣੀ ਸਿਹਤ ਨੂੰ ਠੀਕ ਰੱਖਣਾ ਹੈ। ਜੇ ਹੈਲਥ ਆ ਅਤੇ ਵੈਲਥ ਆ, ਫਿਰ ਤਾਂ ਪੈਸੇ ਕਮਾਇਆ ਦਾ ਵੀ ਫਾਇਦਾ ਹੁੰਦਾ ਹੈ ਜੇ ਤੁਹਾਡੀ ਸਿਹਤ ਠੀਕ ਆ। ਸਿਹਤ ਨੂੰ ਠੀਕ ਰੱਖਣ ਲਈ ਸਾਰਾ ਕੁਛ ਕਰਿਆ ਕਰੋ। ਠੀਕ ਆ, ਪੈਸੇ ਵੀ ਜ਼ਰੂਰੀ ਆ, ਪੈਸਿਆਂ ਤੋਂ ਬਿਨਾਂ ਵੀ ਗੱਡੀ ਨਹੀਂ ਚੱਲਦੀ, ਪਰ ਸਿਹਤ ਖਰਾਬ ਕਰਕੇ ਤੁਸੀਂ ਪੈਸੇ ਜਿਹੜੇ ਕਮਾਉਣੇ ਆ ਨਾ, ਉਹ ਵੀ ਫਿਰ ਮਾੜੀ ਗੱਲ ਹੁੰਦੀ ਆ। ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਆ, ਜਾਂ ਜਿਨ੍ਹਾਂ ਨੂੰ ਸ਼ੂਗਰ ਵਗੈਰਾ ਆ, ਜਾਂ ਜਿਨ੍ਹਾਂ ਦਾ ਮੋਟਾਪਾ ਆ, ਜਾਂ ਜਿਨ੍ਹਾਂ ਦੀਆਂ ਲੱਤਾਂ ਪੈਰ ਦੁਖਦੇ ਆ, ਜਿਨ੍ਹਾਂ ਨੂੰ ਕੋਈ ਬਹੁਤੀਆਂ ਸੀਰੀਅਸ ਬਿਮਾਰੀਆਂ ਨਹੀਂ ਹੈਗੀਆਂ, ਤੁਸੀਂ ਇਸ ਸਾਲ ਦੇ ਵਿੱਚ ਕੋਸ਼ਿਸ਼ ਕਰੋ ਕਿ ਤੁਸੀਂ ਇਹਨਾਂ ਨੂੰ ਦਵਾਈਆਂ ਤੋਂ ਬਿਨਾਂ ਆਪਣੇ ਆਪ ਨੂੰ ਠੀਕ ਕਰਨਾ ਆ। ਪਰਹੇਜ਼ ਸਭ ਤੋਂ ਜ਼ਰੂਰੀ ਹੁੰਦਾ ਆ। ਕਈ ਵਾਰੀ ਸਾਨੂੰ ਇੱਥੇ ਚੀਜ਼ਾਂ ਦੱਸੀਆਂ ਜਾਂਦੀਆਂ ਆ, ਆਪਾਂ ਉਹ ਕੋਸ਼ਿਸ਼ ਕਰਦੇ ਹਾਂ, ਚੀਜ਼ਾਂ ਲੈਂਦੇ ਵੀ ਹਾਂ, ਪਰ ਨਾਲ ਪਰਹੇਜ਼ ਨਹੀਂ ਹੁੰਦਾ। ਹੁਣ ਕਈ ਵਾਰੀ ਆਪਾਂ ਬਲੱਡ ਸ਼ੂਗਰ ਦੀ ਗੱਲ ਕਰਦੇ ਹਾਂ, ਕਣਕ ਦੀ ਰੋਟੀ ਸਭ ਤੋਂ ਮਾੜੀ ਆ, ਉਹਦੇ ਲਈ ਸਾਨੂੰ ਸਾਰਿਆਂ ਨੂੰ ਪਤਾ ਕਿ ਉਹਦੇ ਨਾਲ ਜਿਹੜੀ ਸ਼ੂਗਰ ਆ ਬਹੁਤ ਹਾਈਕ ਹੋ ਜਾਂਦੀ ਆ, ਬਹੁਤ ਹਾਈ ਚਲੇ ਜਾਂਦੀ ਹੈ। ਪਰ ਫਿਰ ਵੀ ਆਪਾਂ ਕਿੰਨੇ ਕੁ ਬਚੇ ਇਹਨਾਂ ਚੀਜ਼ਾਂ ਤੋਂ, ਅਸੀਂ ਛੱਡਦੇ ਥੋੜ੍ਹੀ ਇਹਨਾਂ ਚੀਜ਼ਾਂ ਨੂੰ, ਆਪਾਂ ਲੈਂਦੇ ਹਾਂ ਇਹਨਾਂ ਚੀਜ਼ਾਂ ਨੂੰ। ਘੱਟ ਕਰ ਲਓ, ਉਹਦਾ ਕੋਈ ਦੂਜਾ ਹੋਰ ਸੋਚ ਲਓ ਕਿ ਜਿਹੜੇ ਆਟੇ ਹੋਰ ਆਉਂਦੇ ਆ ਉਹ ਰਲਾ ਕੇ ਖਾ ਲੈਣੇ ਆ ਅਸੀਂ। ਸੋਆਬੀਨ ਦਾ ਆਟਾ ਆਉਂਦਾ, ਬਾਜਰੇ ਦਾ ਆਟਾ ਆਉਂਦਾ ਆ, ਹੋਰ ਬੜੇ ਤਰ੍ਹਾਂ ਦੇ ਆਟੇ ਆਉਂਦੇ ਜਿਨ੍ਹਾਂ ਨੂੰ ਤੁਸੀਂ, ਛੋਲਿਆਂ ਦਾ ਆਟਾ ਆ, ਵਿੱਚ ਥੋੜ੍ਹੀ ਜਿਹੀ ਕਣਕ ਦੀ ਮੁੱਠੀ ਪਾ ਲਓ। ਕਈ ਮੱਕੀ ਦੀ ਰੋਟੀ ਖਾਂਦੇ ਆ। ਕੋਸ਼ਿਸ਼ ਜਿਹੜੀ ਕਰਨੀ ਆ ਉਹ ਕਰਦੇ ਰਹਿੰਦੇ ਆ, ਉੱਟ ਨੱਟ ਕਰਦੇ ਰਿਹਾ ਕਰੋ। ਉੱਟ ਨੱਟ ਕਰਨਾ ਬਹੁਤ ਜ਼ਰੂਰੀ ਆ। ਦਵਾਈਆਂ ਨਾਲੋਂ ਵਧੀਆ ਇਹ ਵੀ ਨਹੀਂ ਕਿ ਤੁਸੀਂ ਦਵਾਈਆਂ ਇੱਕਦਮ ਛੱਡ ਦਿਓ, ਜਿੰਨਾ ਚਿਰ ਤੁਹਾਨੂੰ ਫਿਰ ਡਾਕਟਰ ਕਹਿੰਦਾ ਨੀਗਾ ਛੱਡ ਦਿਓ। ਪਰ ਡਾਕਟਰ ਨੂੰ ਜੇ ਤੁਸੀਂ ਗਲਤ ਕਰਨਾ ਆ ਜਾਂ ਤੁਸੀਂ ਝੂਠਾ ਕਰਨਾ ਆ ਤਾਂ ਫਿਰ ਤੁਹਾਨੂੰ ਆਪਣਾ ਖਿਆਲ ਰੱਖਣਾ ਪਊਗਾ। ਇਹ ਉੱਦਾਂ ਹੀ ਨਹੀਂ, ਆਪਾਂ ਗੱਲਾਂ ਬਾਤਾਂ ਨਾਲ ਨਹੀਂ ਕਰ ਸਕਦੇ। ਫਿਰ ਆਪਣੀ ਸਿਹਤ ਦਾ ਸਾਨੂੰ ਜ਼ਿਆਦਾ ਖਿਆਲ ਰੱਖਣਾ ਪਊਗਾ। ਜਿਹੜਾ ਚੀਜ਼ਾਂ ਤੋਂ ਤੁਹਾਨੂੰ ਕੋਈ ਐਲਰਜੀ ਆ, ਜਿਹਨਾਂ ਚੀਜ਼ਾਂ ਤੋਂ ਤੁਹਾਨੂੰ ਕੋਈ ਪ੍ਰੋਬਲਮ ਆ, ਉਹਨਾਂ ਨੂੰ ਨਾ ਖਾਵੋ। ਥੋੜ੍ਹੀ ਜਿਹੀ ਟੇਸਟ ਕਿਤੇ ਕਰ ਲਿਆ, ਜੇ ਥੋੜ੍ਹੀ ਤੋਂ ਵੀ ਪ੍ਰੋਬਲਮ ਆਉਂਦੀ ਹੈ ਤਾਂ ਨਾ ਖਾਵੋ ਉਹਨਾਂ ਨੂੰ। ਪਰ ਜਿਹਨਾਂ ਨੂੰ BP ਆ, ਦੇਖੋ ਕਿੰਨੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ, ਬਹੁਤੇ ਲੋਕੀ ਗੋਲੀ ਤੋਂ ਵੀ ਉਤਰੇ ਆ। ਬਹੁਤ ਸਾਰੇ ਲੋਕ 2-2 ਗੋਲੀਆਂ ਖਾਂਦੇ ਸੀਗੇ, ਉਹ ਗੋਲੀਆਂ ਤੋਂ ਉਤਰੇ ਆ ਕਿਉਂਕਿ ਉਹਨਾਂ ਨੇ ਹੋਮ ਰੈਮਡੀ ਵਰਤੀਆਂ ਆ। ਪਰ ਜਦੋਂ ਆਰਾਮ ਆ ਜਾਂਦਾ ਫਿਰ ਕੰਨ ਵਲੇਟ ਕੇ ਬੈਠ ਜਾਂਦੇ ਆ ਅਸੀਂ, ਫਿਰ ਅਸੀਂ ਕਿਸੇ ਨੂੰ ਦੱਸਦੇ ਨਹੀਂ, ਗੁਆਂਢੀ ਨੂੰ ਵੀ। ਗੱਲ ਤਾਂ ਇਹ ਆ ਵੀ ਜਦੋਂ ਤੁਸੀਂ ਸੁਣਦੇ ਆ, ਤੁਹਾਨੂੰ ਕੋਈ ਲੱਗਦਾ ਆ ਕਿਤੇ ਵੀ ਫਿਰ ਤੁਹਾਨੂੰ ਕੋਈ ਟੇਢਾ ਮੇਢਾ ਤੁਰ ਰਿਹਾ ਆ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆ, ਤੁਹਾਡੇ ਕੰਨੀ ਪੈ ਜਾਂਦੀ ਆ, ਉੱਥੇ ਉਹਨੂੰ ਹੋਮ ਰੈਮਡੀ ਦੱਸੋ। ਇਸੇ ਕਰਕੇ ਤਾਂ ਆਪਾਂ ਰੇਡੀਓ 'ਤੇ ਗੱਲਾਂ ਕਰਦੇ ਹਾਂ, ਨਹੀਂ ਤਾਂ ਦੁਕਾਨ ਖੋਲ੍ਹ ਕੇ ਨਾ ਬੈਠ ਜਾਂਦੇ। ਕਿਉਂਕਿ ਦੁਕਾਨ 'ਤੇ ਤੁਸੀਂ ਆਉਂਦੇ, ਤੁਹਾਡੇ ਤੋਂ $300-400 ਲੈ ਲਿਆ ਜਾਂਦਾ ਅਤੇ ਤੁਹਾਨੂੰ ਉਹ ਚੀਜ਼ਾਂ ਦੱਸ ਦਿੱਤੀਆਂ ਜਾਂਦੀਆਂ ਜਾਂ ਉਹਨਾਂ ਨੂੰ ਬਣਾ ਕੇ ਆਪਣਾ ਲੇਬਲ ਲਾ ਕੇ ਦੇ ਦਿੱਤੀਆਂ ਜਾਂਦੀਆਂ। ਤੁਹਾਨੂੰ ਘਰ ਬੈਠਿਆਂ ਨੂੰ, ਤੁਸੀਂ ਬੈੱਡ 'ਚ ਪਏ ਆ, ਤੁਸੀਂ ਘਰ ਵਿੱਚ ਬੈਠੇ ਆ, ਤੁਹਾਡੇ ਰਾਤ ਆ, ਸਵੇਰ ਆ, ਦੁਪਹਿਰ ਆ, ਜਾਂ ਤੁਸੀਂ ਡਰਾਈਵ ਕਰਦੇ ਆ, ਕੁਛ ਵੀ ਆ, ਕੰਮਾਂ ਕਾਰਾਂ 'ਤੇ ਆ, ਤੁਹਾਨੂੰ ਬੈਠਿਆਂ ਨੂੰ ਦਵਾਈਆਂ ਇਹ ਇਸ ਲਈ ਦੱਸੀਆਂ ਜਾਂਦੀਆਂ ਕਿ ਤੁਸੀਂ ਇਸ ਨਾਲ ਕਿਸੇ ਦਾ ਫਾਇਦਾ ਵੀ ਕਰ ਸਕੋ। ਪਰ ਸੋਚਿਓ ਜ਼ਰੂਰ ਕਿ ਤੁਸੀਂ ਜਿੰਨੀਆਂ ਚੀਜ਼ਾਂ ਸੁਣਦੇ ਆ, ਕਿੰਨੀਆਂ ਕੁ ਯਾਦ ਰੱਖੀਆਂ, ਕਿੰਨੀਆਂ ਕੁ ਕਿਸੇ ਨੂੰ ਦੱਸੀਆਂ, ਕਿੰਨਿਆਂ ਕੁ ਦਾ ਫਾਇਦਾ ਕੀਤਾ ਆ। ਇਹ ਬਹੁਤ ਜ਼ਰੂਰੀ ਹੁੰਦੀਆਂ ਆ ਕਰਨ ਵਾਲੀਆਂ ਗੱਲਾਂ ਕਿ ਆਪਣਾ ਭਲਾ ਕਰਨ ਦੇ ਨਾਲ ਤੁਸੀਂ ਦੂਜੇ ਦਾ ਵੀ ਭਲਾ ਕਰਨਾ। ਆਪਾਂ ਇਕੱਠੇ ਹੁੰਦੇ ਆ, ਆਪਾਂ ਪਾਰਟੀਆਂ 'ਚ ਜਾਂਦੇ ਆ, ਆਪਾਂ ਘਰਾਂ ਦੇ ਵਿੱਚ ਇੱਕ ਦੂਜੇ ਪਰਿਵਾਰ ਨਾਲ ਵਰਤਦੇ ਆ, ਗੁਰਦੁਆਰਿਆਂ 'ਚ ਜਾਂਦੇ ਆ, ਕੰਮਾਂ ਕਾਰਾਂ 'ਤੇ ਹੁੰਦੇ ਆ, ਕਿਤੇ ਵੀ ਹੁੰਦੇ ਆ, ਇਹ ਚੀਜ਼ਾਂ ਇੱਕ ਦੂਜੇ ਨੂੰ ਜ਼ਰੂਰ ਦੱਸਿਆ ਕਰੋ। ਕਿਉਂਕਿ ਜਿਹੜੀ ਐਲੋਪੈਥੀ ਆ, ਜਿਹੜੀ ਡਾਕਟਰ ਦੀ ਦਵਾਈ ਆ, ਆਪਾਂ ਲੈਂਦੇ ਆ, ਅਸੀਂ ਇਹ ਨਹੀਂ ਕਹਿੰਦੇ ਨਹੀਂ ਲੈਣੀ ਚਾਹੀਦੀ, ਲਓ, ਪਰ ਉਹਦੇ ਨਾਲ ਸਾਈਡ ਇਫੈਕਟ ਬਹੁਤ ਜ਼ਿਆਦਾ ਹੁੰਦੇ। ਉਹ ਸਾਈਡ ਇਫੈਕਟ ਤੁਹਾਨੂੰ ਦੱਸੇ ਨਹੀਂ ਜਾਂਦੇ। ਦੱਸ ਜ਼ਰੂਰ ਦਿੱਤਾ ਜਾਂਦਾ ਹੈ ਜੇ ਇਸ ਚੀਜ਼ ਦੇ ਨਾਲ ਲੈਣੀ ਹੈ, ਇੰਨੀ ਲੈਣੀ ਹੈ, ਪਰ ਸਾਈਡ ਇਫੈਕਟ ਬਹੁਤ ਘੱਟ ਦੱਸੇ ਜਾਂਦੇ। ਪੜ੍ਹ ਲਿਆ ਕਰੋ। ਕੋਈ ਕਰੀਮ ਵੀ ਆ ਤੁਹਾਨੂੰ, ਜਦੋਂ ਕੋਈ ਡਾਕਟਰ ਦਿੰਦਾ ਆ, ਜਦੋਂ ਤੁਹਾਨੂੰ ਕਰੀਮ ਦਿੰਦੇ ਆ, ਉਹਨਾਂ ਨੂੰ ਇਹ ਜ਼ਰੂਰ ਪੁੱਛ ਲਓ ਉਹਦੇ ਵਿੱਚ ਸਟੀਰੋਇਡ ਤਾਂ ਨਹੀਂ, ਬਹੁਤੀਆਂ ਚੀਜ਼ਾਂ 'ਚ ਹੁੰਦੀ ਆ, ਇਹ ਕੀ ਚੀਜ਼ ਆ। ਇਹ ਹੁਣ ਆਪਣੇ ਬੱਚਿਆਂ ਨੂੰ ਜ਼ਰੂਰ ਪੁੱਛਿਓ ਕਿ ਇਹ ਕੀ ਚੀਜ਼ ਹੁੰਦੀ। ਕਈ ਵਾਰੀ ਤੁਹਾਡੀ ਸਕਿਨ ਦਿਸਦੀ ਆ, ਤੁਹਾਡੀਆਂ ਬਾਹਾਂ ਦਿਸਦੀਆਂ, ਤੁਹਾਡੇ ਹੱਥ ਦਿਸਦੇ ਆ, ਤੁਹਾਡੇ ਪੈਰ ਦਿਸਦੇ ਆ, ਤੁਹਾਡਾ ਫੇਸ ਦਿਸਦਾ ਆ, ਅਤੇ ਕਈ ਵਾਰੀ ਜਦੋਂ ਇੱਥੇ ਕੁਛ ਹੋ ਜਾਂਦਾ ਆ ਅਤੇ ਉੱਥੇ ਫਿਰ ਤੁਹਾਨੂੰ ਕੋਈ ਨਾ ਕੋਈ ਕਰੀਮ ਦਿੱਤੀ ਜਾਂਦੀ ਆ। ਉਸ ਕਰੀਮ ਦੇ ਵਿੱਚ ਪੁੱਛ ਲੈ ਉਹਨਾਂ ਨੂੰ ਵੀ ਸਟੀਰੋਇਡ ਹੈਗੀ ਆ,
ਉਹ ਤੁਹਾਨੂੰ ਕਦੀ ਨਹੀਂ ਕਹਿਣਗੇ ਵੀ ਨਾ ਲਾਓ, ਇਹਦੇ ਵਿੱਚ ਹੈਗੀ, ਕਿਉਂਕਿ ਉਹਦੇ ਨਾਲ ਸਕਿਨ ਦੇ ਉੱਤੇ ਜਿਹੜਾ ਤੁਹਾਡੇ ਜ਼ਖਮ ਹੋਇਆ ਆ ਉਹਦਾ ਦਾਗ ਰਹਿ ਜਾਂਦਾ ਹੈ, ਫਿਰ ਟਾਈਮ ਲੱਗਦਾ ਉਹਨੂੰ ਪਰੇ ਕਰਨੇ ਲਈ। ਸੋ ਉਹ ਕੋਸ਼ਿਸ਼ ਜ਼ਰੂਰ ਕਰਿਆ ਕਰੋ ਇਹਨਾਂ ਚੀਜ਼ਾਂ ਦੀ ਕਿ ਤੁਸੀਂ ਆਪਣੇ ਆਪ ਨੂੰ ਆਰਾਮ ਆਪ ਲਿਆਉਣਾ ਹੈ, ਆਪ ਹਿੰਮਤ ਕਰਨੀ ਹੈ ਇਹਨਾਂ ਚੀਜ਼ਾਂ ਤੋਂ ਪਰੇ ਹਟਣ ਲਈ। ਇਹ ਰੋਜ਼ ਲੈਕਚਰ ਨਹੀਂ ਅਸੀਂ ਕਰ ਸਕਦੇ, ਪਰ ਤੁਸੀਂ ਕੋਸ਼ਿਸ਼ ਕਰਨੀ ਹੈ। ਨਵੇਂ ਸਾਲ 'ਤੇ ਤੁਹਾਨੂੰ ਦੱਸ ਸਕਦੇ ਹਾਂ, ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਕਿ ਤੁਸੀਂ ਕਿਵੇਂ ਪਰੇ ਹੋਣਾ ਆ। ਤੁਸੀਂ ਆਪ ਸੋਚਣਾ ਇਹਨਾਂ ਚੀਜ਼ਾਂ, ਆਪ ਹਿੰਮਤ ਵੀ ਕਰਨੀ ਪਊਗੀ, ਕਿਸੇ ਨੇ ਸਾਡੀ ਜਗ੍ਹਾ 'ਤੇ ਨਹੀਂ ਕਰਨਾ ਇਹ ਅੜ ਕੇ। ਦਰਸ਼ਨ ਸਿੰਘ ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰੇ ਗੁਆਂਢ ਜੀ ਇੱਕ ਬੰਦਾ ਰਹਿੰਦਾ ਮੁਸਲਮਾਨ, ਉਹਦੇ ਇੱਟਾਂ ਤੋਂ ਤਾਂ ਨੂੰ ਜ਼ਖਮ ਆ ਬਹੁਤ ਜੀ, ਜਿਵੇਂ ਚੰਬਲ ਹੁੰਦਾ। ਹਾਂਜੀ ਜੀ ਜੀ। ਕਿਸੇ ਕੋਲ ਇਲਾਜ ਹੈਗਾ ਤੁਹਾਨੂੰ ਕਰਕੇ ਦੇਣਾ ਪਊਗਾ ਉਹਨਾਂ ਨੂੰ। ਹਾਂਜੀ ਕਰ ਦੂੰ। ਹਾਂਜੀ ਕੋਕੋਨਟ ਲੈ ਲਿਆ ਆਰਗੈਨਿਕ, ਇੱਕ ਮਿੰਟ ਲਿਖ ਲੈਣ ਤੇ। ਨਹੀਂ ਦੋ ਹੀ ਚੀਜ਼ਾਂ, ਕੋਕੋਨਟ ਆਇਲ ਹਾਂਜੀ ਆਰਗੈਨਿਕ ਲੈ ਲਓ, ਵਿੱਚ ਮੁਸ਼ਕਪੂਰ ਸਿੱਟਦਾ ਹੋਇਆ, ਛੋਟੀਆਂ ਛੋਟੀਆਂ ਹੁੰਦੀਆਂ ਨਾ ਟਿੱਕੀਆਂ 5-5 6-6 ਪੈਕ ਕੀਤੀਆਂ। ਮੁਸ਼ਕਪੂਰ ਹਾਂਜੀ ਉਹ ਇੱਕ ਸ਼ੀਸ਼ੀ 'ਚ ਉਹ ਸਿੱਟਦਾ, ਦੂਜੀ 'ਚ ਦੂਜੀ ਸਿੱਟਦਾ। ਕੋਕੋਨਟ ਆਇਲ ਕਿੰਨਾ ਲੈਣਾ? ਉਹ ਤੁਹਾਨੂੰ ਗੋਲ ਜੀ ਸ਼ੀਸ਼ੀ ਮਿਲ ਜਾਊਗੀ, ਮੈਨੂੰ ਲੱਗਦਾ ਕਿ ਕੋਈ ਅੱਧਾ ਕੁ ਕਿਲੋ ਦੀ ਹੁੰਦੀ ਆ ਉਹ। ਅੱਧਾ ਕਿਲੋ ਚਲੋ। ਹਾਂ ਉਹਨਾਂ ਨੂੰ ਲੱਗਣਗੇ 2-3 ਮਹੀਨੇ। ਤੇ ਮੁਸ਼ਕ ਕਿੰਨਾ ਉਹਦੇ 'ਚ ਪਾਉਣਾ? ਉਹਦੇ ਵਿੱਚ ਉਹ ਇੱਕ ਪੈਕਟ ਹੋਣਾ ਆ, 5-6 ਹੋਣੀਆਂ ਵਿੱਚ ਉਹਦੇ ਛੋਟੀਆਂ ਛੋਟੀਆਂ। 5-6 ਜਾਨੀ ਇੱਕ ਪੈਕਟ ਦੇ ਵਿੱਚ। ਹਾਂਜੀ ਹਾਂਜੀ ਉਹ ਸਾਰੀਆਂ ਸਿੱਟਦਾ ਆ। ਉਹ ਇੱਕ ਅੱਧੇ ਦਿਨ ਦੇ ਵਿੱਚ ਹੀ ਮੈਲਟ ਹੋ ਜਾਣਾ, ਆਪੇ ਰਲ ਜਾਣਾ ਹੈ। ਅੱਛਾ ਜੀ। ਹਾਂ ਉਹਨੂੰ ਇਹ ਕਹਦਾ ਉਹ ਕਿ ਦਿਹਾੜੀ ਵਿੱਚ 3 ਤੋਂ 4 ਟਾਈਮ ਲਾਉਣਾ ਇਹ, ਤੇ ਲੱਗਣਗੇ 2-3 ਮਹੀਨੇ, ਪਰ ਠੀਕ ਹੋ ਜਾਊਗਾ ਦਵਾਈ ਤੋਂ ਬਿਨਾਂ। ਉਹਦਾ ਬਹੁਤ ਬੁਰਾ ਹਾਲ ਹੈ ਜੀ ਵਿਚਾਰੇ ਦਾ। ਹਾਂਜੀ ਮੈਨੂੰ ਪਤਾ ਲੱਗ ਗਿਆ ਕੀ ਚੀਜ਼ ਹੈ। ਹਾਂਜੀ ਓਕੇ ਭੈਣ ਜੀ, ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ। ਕੀਰਤ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਵੀ। ਹਾਂਜੀ ਤੇ ਭੈਣ ਜੀ ਬੱਚਾ ਆਪਣੇ ਗੁਆਂਢੀਆਂ ਦੇ ਉਹਨਾਂ ਦਾ 18 ਮਹੀਨੇ ਦਾ ਹੈਗਾ, ਤੇ ਉਹ ਇੱਕਦਮ ਹੀ ਬਿਮਾਰ ਹੋ ਗਿਆ। ਇਸਨੇ ਕਿਹਾ ਕਿ ਟਾਈਪ 1 ਮੇਰੀ ਡਾਇਬੀਟਿਸ ਹੈਗੀ ਆ, ਉਹਦਾ ਕੋਈ ਇਲਾਜ ਹੈਗਾ? ਟਾਈਪ 1 ਦਾ ਵੱਡਿਆਂ ਲਈ ਵੀ ਕੋਈ ਇਲਾਜ ਨਹੀਂ ਲੱਭਿਆ ਜੀ। ਇੱਕਦਮ ਹੀ ਪਤਾ ਨਹੀਂ ਲੱਗਿਆ, ਪਹਿਲਾਂ ਇੱਕਦਮ ਹੀ ਹੁਣ ਡਾਕਟਰਾਂ ਨੇ ਦੱਸ। ਹਾਂਜੀ ਠੀਕ ਹੈ, ਕੋਈ ਨਹੀਂ, ਜੇ ਹੋਇਆ ਵੀ ਤਾਂ ਪੁੱਛ ਲਾਂਗੇ। ਹੋ ਵੀ ਸਕਦਾ ਕਿ ਉਹ ਹਜੇ ਛੋਟਾ ਆ, ਉਹਨੂੰ ਉਹ ਠੀਕ ਕਰ ਵੀ ਲੈਣ, ਪਰ ਪੁੱਛਦੇ ਜ਼ਰੂਰ ਆ। ਥੈਂਕ ਯੂ ਜੀ, ਥੈਂਕ ਯੂ। ਬਲਜੀਤ ਹੈਲੋ ਸਤਿ ਸ਼੍ਰੀ ਅਕਾਲ। ਆਪਣਾ ਰੇਡੀਓ ਬੰਦ ਕਰਿਓ ਜੀ। ਹਾਂ ਭੈਣ ਜੀ ਮੇਰੇ ਥਾਈਰੋਇਡ ਬਹੁਤ ਆ, ਜਾਣੀ ਦਵਾਈ ਖਾਂਦੀ ਆ ਤੇ ਉਹਨਾਂ ਵੀ ਨਹੀਂ ਫਰਕ ਪੈਂਦਾ। ਹਾਈ ਆ ਜਲੋ? ਹਾਈ ਆ। ਠੀਕ ਹੈ। ਦੂਜਾ ਬੈਲਟੀਆਂ ਸਾਰੇ ਸਰੀਰ 'ਚ ਆ, ਬਾਕੀ ਵਜਨ ਵੀ ਮੈਂ ਬਹੁਤ ਘਟਾਇਆ। ਜਿਹੜਾ ਕਹਿੰਦੀਆਂ ਵਜਨ ਆ ਉਹ ਤਾਂ ਹੁਣ ਆਪਾਂ ਨੂੰ ਕੋਸ਼ਿਸ਼ ਕਰਨੀ ਪੈਣੀ ਆ। ਸਵੇਰੇ ਉੱਠ ਕੇ ਤੜਕੇ ਪਾਣੀ ਦੇ 2 ਗਲਾਸ ਗਰਮ ਪੀਣੇ ਆ, ਫਿਰ ਸੈਰ ਕਰੋ ਹਨਾ। ਮੇਰੇ ਗੋਡੇ ਤੁਰਦੇ ਵੀ ਨਹੀਂ ਸੀ ਬਿਲਕੁਲ, ਤੇ ਮੰਜੇ ਤੇ ਬੈਠੀ ਮੈਂ ਤਾਂ ਤੇਲ ਆਪਣੇ ਤਿਲਾਂ ਦਾ ਮਾਲ ਕੇ, ਤੇ ਹੁਣ ਮੈਂ 2-2.5 ਕਿਲੋ ਮੀਲ ਬਾਟ ਜਾ ਕੇ ਆਉਂਦੀ। ਠੀਕ ਹੈ ਜੀ। ਏਦਾਂ ਹਨਾ ਵੀ ਜੇ ਆਪਾਂ ਪੁੱਛੀ ਜਾਈਏ ਕਰੀਏ ਨਾ ਤਾਂ ਫੇਰ ਵੀ। ਤੇ ਫਿਰ ਭੈਣ ਜੀ ਆ ਕੁਆਰ ਦਾ ਵੀ ਦੱਸਣਾ ਵੀ ਕੁਆਰ ਕਾਹਦੇ ਤੋਂ ਆ। ਮੈਂ ਕੁਆਰ ਵੀ ਉਹਦਾ ਖਾਂਦੀ ਆ, ਨਿੱਕੀਆਂ ਮਿਰਚਾਂ ਕਾਲੀਆਂ ਵੀ, ਜੋ ਦੱਸਿਆ ਖਾਈ ਜਾਂਦੇ। ਉਹ ਥਾਈਰੋਇਡ ਘਟਦਾ ਨੀ। ਥਾਈਰੋਇਡ ਦੀ ਆਪਾਂ ਪੁੱਛਦੇ ਹਾਂ, ਬਾਕੀ ਤੁਹਾਡਾ ਜਿਹੜਾ ਤੁਸੀਂ ਕੁਆਰ ਖਾਈ ਜਾਂਦੇ ਆ ਤੇ ਨਾਲ ਮਾਲਿਸ਼ ਕਰਦੇ ਆ ਨਾ, ਇਹ ਕਹਿੰਦੇ ਵੀ ਜਿਹੜੀ ਕੁਆਰ ਆ ਨਾ ਇਹ ਤੁਹਾਡੇ ਜੋੜਾਂ ਲਈ ਬੜੀ ਠੀਕ ਆ। ਕਈ ਕਹਿ ਦਿੰਦੇ ਨਾ ਗਰੀਸ ਮੁੱਕ ਗਈ ਆ, ਕਈਆਂ ਦਾ ਕੁਆਰ ਖਾਣ ਨਾਲ ਗੋਡੇ ਠੀਕ ਹੋਏ ਆ। ਸੁਰਿੰਦਰ ਕੌਰ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਇਹਨਾਂ ਤੋਂ ਪਹਿਲਾਂ ਇੱਕ ਕਾਲ ਆਈ ਸੀ ਤੇ ਜ਼ਖਮ ਆ ਹਾਂਜੀ ਜੀ ਜੀ। ਉਹ ਭੈਣ ਜੀ ਜਿੱਦਾਂ ਦੱਦਰ ਨਹੀਂ ਏਦਾਂ ਹੁੰਦਾ, ਐਗਜ਼ੀਮਾ ਕਹਿ ਦਿੰਦੇ ਇੱਥੇ ਤਾਂ। ਹਾਂਜੀ ਹਾਂਜੀ ਸਾਡੇ ਮੇਰੇ ਹਸਬੈਂਡ 9 ਸਾਲ ਪੁਰਾਣਾ ਸੀਗਾ ਜੀ, ਇੱਥੇ ਵੀ ਬੜਾ ਇਲਾਜ ਕਰਾਇਆ ਤੇ ਹੁਣ ਡਾਕਟਰ ਸਾਡਾ ਕਹਿੰਦੇ ਨਾ ਸਪੈਸ਼ਲਿਸਟ ਕੋਲ ਜਾਓ। ਅਸੀਂ ਗਏ ਨਹੀਂ, ਇੰਡੀਆ ਤੋਂ ਦਵਾਈ ਮੰਗਾਈ, ਉਹਨਾਂ ਸਾਨੂੰ ਆਰਾਮ ਆ ਗਿਆ ਸੀ ਪਰ ਫਾਰ ਟਾਈਮ ਦੇ। ਫਿਰ ਥੋੜਾ ਸੁਣਿਆ ਜਾਂ ਮੈਂ ਕਿਤੇ ਪੜਿਆ, ਇੱਕ ਕੋਲਗੇਟ ਹੁੰਦੀ ਆਪਣੇ ਹਾਂਜੀ ਹਾਂਜੀ ਵਾਈਟ, ਹਾਂਜੀ ਉਹ ਲੈਣੀ, ਉਹਦੇ ਵਿੱਚ ਨਵਰਤਨ ਤੇਲ ਹਾਂਜੀ ਹਾਂਜੀ। ਭੈਣ ਜੀ ਇੱਕ ਵੀਕ ਦੇ ਵਿੱਚ ਉਹ ਮਲਮ ਬਣ ਜਾਣੀ, ਮਲਮ ਬਣਾ ਲੈਣੀ। ਠੀਕ ਹੈ। ਉਹ ਜਿੰਨਾ ਅੱਜ ਲਾਉਣੀ ਉਨੀ ਬਣਾਉਣੀ ਆ, ਕਿਉਂ ਫਿਰ ਉਹ ਤਾਜ਼ੀ ਬਣਾਉਣੀ ਆ। ਹਾਂਜੀ ਮੈਨੂੰ ਲੱਗਦਾ ਦੱਸਿਆ ਸੀ ਕਿਸੇ ਨੇ। ਹਾਂਜੀ ਹਾਂਜੀ ਹਾਂਜੀ। ਉਹ ਫਿਰ ਨਾ ਤੁਸੀਂ ਜ਼ਖਮ ਦੇ ਉੱਤੇ ਐਨ ਹੁੰਦੀ ਆ ਮਲਮ ਲਾਈ ਦੀ, ਏਦਾਂ ਲਾਉਣੀ। ਠੀਕ ਆ। ਇੱਕ ਵੀਕ ਦੇ ਵਿੱਚ ਤੁਹਾਨੂੰ ਉਹ ਲੱਭਣੀ। ਵਧੀਆ ਹੈ ਜੀ, ਇਹ ਵੀ ਕਰਕੇ ਦੇਖ ਸਕਦੇ ਆ। ਹਾਂਜੀ ਤੇ ਸਾਡੇ ਤਾਂ ਹੁਣ ਬਿਲਕੁਲ ਠੀਕ ਆ ਜੀ। ਹਾਂਜੀ ਹੋਰ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਬਹੁਤੀਆਂ ਬਹੁਤੀਆਂ। ਥੈਂਕ ਯੂ ਜੀ। ਹਾਂਜੀ ਓਕੇ ਭੈਣ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੇਖੋ ਬਿਮਾਰੀ ਪੁੱਛਦੇ ਇਲਾਜ ਨਾਲ ਹੀ ਆ ਜਾਂਦੇ ਆ। ਸੁਖਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਮਸੂੜੇ ਦਾ ਪੁੱਛਣਾ ਸੀ। ਮਸੂੜੇ ਬੜੇ ਜਿੱਦਾਂ ਜੇ ਕਹਿ ਲਓ ਜਾਂ ਥੱਲੇ ਫੁੱਲੇ ਪਏ ਆ ਜੇ ਕਹਿ ਲਓ। ਹਾਂਜੀ 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 ਹਾਂਜੀ। ਇਹਨਾਂ ਤੋਂ ਇੱਕ ਦਿਨ ਕਾਫੀ ਦੱਸਿਆ ਗਿਆ ਸੀਗਾ ਵੀ ਮਸੂੜਿਆਂ ਤੋਂ ਦੰਦਾਂ ਤੋਂ ਕੀ ਲੈਣਾ ਆ।
ਉਦੋਂ ਤਾਂ ਮੈਨੂੰ ਐਂ ਲੱਗਦਾ ਸੀ ਕਿ ਦੰਦਾਂ ਵਾਲੇ ਡਾਕਟਰ ਵੀ ਅੱਕ ਗਏ ਹੋਣੇ ਆ ਵੀ ਇਹ ਸਾਰਾ ਦੰਦਾਂ ਇੰਡੀਆ ਨੂੰ ਗਈ ਸੀ ਮੈਨੂੰ ਸੁਣਿਆ ਨਹੀਂ ਹੁਣ ਉਹ ਤਾਂ ਮੈਂ ਰੋਜ਼ ਹੀ ਸੁਣਦੀ ਤੁਹਾਡਾ ਪ੍ਰੋਗਰਾਮ ਬਾਅਦ ਵਿੱਚ ਦੱਸਿਆ ਹੋਣਾ ਤੁਹਾਡੇ ਹਾਂਜੀ ਹਾਂਜੀ ਚਲੋ ਕੋਈ ਨਹੀਂ ਤੁਸੀਂ ਹਜੇ ਲੌਂਗ ਦੇ ਤੇਲ ਤੂਲ ਲਾਵੋ ਕੁਛ ਤਾਂ ਕਰੋ ਨਾ ਜਿੰਨਾ ਚਿਰ ਕੋਈ ਨਹੀਂ ਦੱਸਦਾ ਤੇਲ ਆਪਣੇ ਲੂਣ ਲਣ ਪਾ ਕੇ ਵੀ ਲਾਉਂਦੇ ਹੁੰਦੇ ਆ ਲੂਣ ਤਾਂ ਹਲਦੀ ਤਾਂ ਮੈਂ ਕੌੜਾ ਤੇਲ ਪਾ ਕੇ ਮੈਂ ਕੌਲੀ ਚ ਰੱਖਿਆ ਵਿੱਚ ਉਹਦੇ ਨਾਲ ਕਰਦੀ 2-4 ਦਿਨ ਅੱਛਾ ਜੀ ਮੈਂ ਸੁਣਾਂਗੀ ਚਲ ਹੁਣ ਤਾਂ ਟਾਈਮ ਹੋ ਚੱਲਾ ਅਗਲੀ ਬਣਾਉਣੀ ਹਾਂਜੀ ਹਾਂਜੀ ਹੁਣ ਆਪਾਂ ਐਂਡ ਤੇ ਹੈਗੇ ਆ ਆਪਾਂ ਬੰਦ ਲੱਗੇ ਕਰਨ ਹਾਂਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸੁਖਵਿੰਦਰ ਜੀ ਪਰ ਉਹਨਾਂ ਚਿਰ ਤੁਸੀਂ ਆਪਣਾ ਜਿਹੜਾ ਇਹ ਓੜ ਪੋੜਿਆ ਜ਼ਰੂਰ ਕਰਦੇ ਰਹੋ ਕਿਉਂਕਿ ਅੱਜ ਮੈਨੂੰ ਲੱਗਦਾ ਨਹੀਂ ਕੋਈ ਚਾਂਸ ਹੋਊਗਾ ਕਿ ਤੁਹਾਨੂੰ ਜਿਹੜਾ ਇਲਾਜ ਆ ਬਹੁਤਾ ਇਸ ਚੀਜ਼ ਦਾ ਮਿਲ ਸਕਦਾ ਆ ਕਿਉਂਕਿ ਇੱਕ ਤਾਂ ਕਾਲਰ ਹੀ ਲਵਾਂਗੇ ਅਤੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਉਹਦੇ ਨਾਲ ਹੀ ਖ਼ਤਮ ਹੋ ਜਾਊਗਾ ਅਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਵੈਸੇ ਕਰਦੇ ਰਿਹਾ ਕਰੋ ਜਿਹੜਾ ਤੁਹਾਨੂੰ ਆਪ ਵੀ ਕੋਈ ਪਤਾ ਹੁੰਦਾ ਮਾੜਾ ਮੋਟਾ ਕੋਈ ਦੱਸਦਾ ਵੀ ਆ ਕਈ ਵਾਰੀ ਨਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕੋਕੋਨਟ ਆਇਲ ਆ ਇਹ 19-20 ਸਾਲ ਪੁਰਾਣੀ ਬਿਮਾਰੀ ਇਹ ਸੀਗੀ ਉਹ ਕਿਸੇ ਦੀ ਖਤਮ ਹੋਈ 19-20 ਸਾਲ ਹਰਦੇਵ ਸਿੰਘ ਜੀ ਹਾਂਜੀ ਮੈਂ ਖਾਲਸਾ ਫਤਿਹ ਜੀ ਖਾਲਸਾ ਜੀ ਫਤਿਹ ਮੁਬਾਰਕਾਂ ਦੇ ਨਵੇਂ ਸਾਲ ਦੀਆਂ ਜੀ ਤੁਹਾਨੂੰ ਵੀ ਭੈਣ ਜੀ ਮੈਂ ਨਾ ਪੁੱਛਣਾ ਹੁਣੇ ਬੀਬੀ ਦੱਸ ਗਏ ਨਾ ਕੋਲਗੇਟ ਤੇ ਨਵਰਤਨ ਤੇਲ ਕਿਹੜਾ ਕਿੱਥੇ ਮਿਲਣਾ ਜੀ ਨਵਰਤਨ ਕੁਛ ਕਿਹਾ ਸੀਗਾ ਉਹਨਾਂ ਨੇ ਹਾਂ ਨਵਰਤਨ ਕਿੱਥੋਂ ਮਿਲੂਗਾ ਇੰਡੀਅਨ ਸਟੋਰ 'ਚ ਪੁੱਛਿਓ ਤੁਸੀਂ ਹੁਣ ਨਵਰਤਨ ਹੈ ਹਾਂਜੀ ਹੈ ਓਕੇ ਭੈਣ ਜੀ ਥੈਂਕ ਯੂ ਜੀ ਮੈਂ ਨਾਲ ਦੀ ਨਾਲ ਇਹ ਵੀ ਦੱਸਿਆ ਸੀਗਾ ਕਿ ਬਹੁਤ ਇਹ ਸ਼ੋਅ ਚੱਲਣ ਦੇ ਨਾਲ ਵਪਾਰ ਵੀ ਬਹੁਤ ਵਧਿਆ ਪਰ ਉੱਥੇ ਆਪਾਂ ਕਈ ਵਾਰ ਨਹੀਂ ਦੱਸਦੇ ਵੀ ਹਾਂ ਸਾਡਾ ਵਪਾਰ ਵੀ ਵਧ ਗਿਆ ਹਰ ਇੱਕ ਚੀਜ਼ ਜਿਹੜੀ ਦੱਸੀ ਜਾਂਦੀ ਆ ਉਹ ਸਟੋਰਾਂ ਦੇ ਉੱਤੇ ਹੁਣ ਮਿਲਦੀ ਆ ਜੀ ਅਤੇ ਹੁਣ ਜੀ ਪ੍ਰੋਗਰਾਮ ਇਸੇ ਦੇ ਨਾਲ ਸਮਾਪਤੀ ਵਾਲਿਆ ਅਤੇ ਜਿਹੜੀ ਅਖੀਰ ਦੇ ਵਿੱਚ ਤੁਹਾਨੂੰ ਗੱਲ ਕਹੀ ਸੀਗੀ ਕਿ ਤੁਸੀਂ ਕੋਸ਼ਿਸ਼ ਕਰੋ ਤੁਸੀਂ ਦਵਾਈਆਂ ਨੂੰ ਬੰਦ ਕਰਨਾ ਆ ਦਵਾਈਆਂ ਤੋਂ ਉਤਰਨਾ ਆ ਅਤੇ ਆਪਣੀ ਸਿਹਤ ਨੂੰ ਤੁਸੀਂ ਠੀਕ ਕਰਨਾ ਜਿਨ੍ਹਾਂ ਨੂੰ ਦਵਾਈਆਂ ਲੱਗੀਆਂ ਵੀ ਹੋਈਆਂ ਬਿਮਾਰੀਆਂ ਲੱਗੀਆਂ ਵੀ ਹੋਈਆਂ ਕੋਸ਼ਿਸ਼ ਕਰਨੀ ਆ ਕਿ ਉਹਨਾਂ ਨੂੰ ਤੁਸੀਂ ਹੌਲੀ ਹੌਲੀ ਆਪਣੀ ਖੁਰਾਕ ਦੇ ਨਾਲ ਤੁਸੀਂ ਉੱਦਾਂ ਵੀ ਜਿਹੜੀਆਂ ਦੇਸੀ ਚੀਜ਼ਾਂ ਲੈ ਕੇ ਉਹਨਾਂ ਨੂੰ ਠੀਕ ਕਰਨਾ ਹੋ ਜਾਂਦੀਆਂ ਥੋੜ੍ਹਾ ਟਾਈਮ ਲੱਗਦਾ ਹੈ ਕਈ ਵਾਰੀ ਹਿੰਮਤ ਨਾ ਹਾਰਿਆ ਕਰੋ ਪਰ ਆਪਣੀ ਸਿਹਤ ਨੂੰ ਜ਼ਰੂਰ ਠੀਕ ਰੱਖਣਾ ਹੈ ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ ਜੀ ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ